ਦੇਖ ਤਾਂ ਲਈਏ ਯਾਰ ਮੈਨੂੰ ਦੱਸੀ ਜਾ ਕੀ ਹੋ ਰਿਹਾ ਵਾ। ਉਸਤਾਦ ਜੀ 112 ਸਕੋਰ ਆ, 2 ਆਊਟ ਆ 15 ਓਵਰਾਂ ਵਾ, ਇੱਕ ਬਾਲ ਹੋ ਗਿਆ ਵਾ ਸ਼ਦਾਬ ਨੂੰ, ਇੱਕ ਬਾਲ ਤੇ ਇੱਕ ਸਕੋਰ ਲੱਗ ਗਿਆ ਵਾ। 80 ਸਕੋਰ ਚਾਹੀਦਾ ਵਾ ਇੰਡੀਆ ਨੂੰ 34.5 ਓਵਰਾਂ 'ਚ। ਕਿੰਨਾ 34 ਓਵਰਾਂ 'ਚ 80 ਚਾਹੀਦਾ ਵਾ, ਇਹ ਨਹੀਂ ਹੋਣਾ। ਆਹੋ ਉਹ ਵੀ ਆਏ ਆ ਮਨੋਹਰ ਲਾਲ ਖੱਟਰ ਸਾਹਿਬ। ਉਹ ਸਾਰੇ ਤਮਾਸ਼ਾਈਆਂ ਦੇ ਲਓ ਜੀ, ਲਓ ਜੀ ਨਾਜ਼ਰੀਨੋ, ਲਓ ਜੀ ਨਾਜ਼ਰੀਨ, ਮੈਚ ਲੈਟ ਫੇਰ ਚੱਲ ਪਈ ਹੈ। ਮੈਚ ਦਾ ਕੁਛ ਭਾਈ ਦੱਸਣ ਤੇ ਕੀ ਹੋ ਰਿਹਾ ਵਾ, ਕਿੰਨੇ ਸਕੋਰ ਵੱਜੇ, ਕਿੰਨਾ ਰਹਿ ਗਿਆ, ਕਿੰਨੇ ਚੌਕਾ ਕੀ ਹੋਇਆ, ਚੌਕਾ ਯੈਸ ਕਿੰਨੇ ਮਾਰਿਆ? शर्मा जी ने। ਪਹਿਲੇ ਕੌਣ ਖੇਲਿਆ? पहले पाकिस्तान माशाल्लाह खेलिया जी, बहुत अच्छा खेलिया। 200 स्कोर नहीं बना सकिया माशाल्लाह, साडी कैपेबिलिटी बड़ी अच्छी है। ਨਹੀਂ ਨਹੀਂ ਇਹ ਬਕਵਾਸ ਨਹੀਂ ਕਰਨਾ, ਲਾਈਵ ਜਾ ਰਹੇ ਹੋ ਤੁਸੀਂ। सर ते की करिए, वेखो तो सही, इंडिया एक प्लेयरां दी टीम आ, वर्ल्ड क्लास प्लेयर ने, उन्हां को पाकिस्तान को सिर्फ बाबर आजम ते एक रजवान और केड़ा प्लेयर हैगा। ਸਰ ਇਹਨਾਂ ਨੂੰ ਸਮਝਾਓ, ਇਹ ਬਹੁਤ ਮਾੜੀ ਹਰਕਤ ਕਰ ਰਹੇ ਆ। ਇਹ ਲੱਕ ਹੁੰਦੀ ਹੈ, ਲੱਕ ਪਾਕਿਸਤਾਨ ਤੇ ਪ੍ਰਾਊਡ ਆ ਸਾਨੂੰ। ठहर जा एक मिनट, एडा तू आफताब यार सानू भी प्राउड आ, साडा भी मुल्क है, लेकिन साज जी कैटेगरी देखो, प्लेयर असल ਉਹਨਾਂ ਨੇ ਪਹਿਲੇ ਇਹਨਾਂ ਦੀ ਬੈਟਿੰਗ ਫੇਲ ਕੀਤੀ 191 ਤੇ ਸਾਰੇ ਆਊਟ ਕਰ ਦਿੱਤੇ। 191 ਤੇ ਕਿੰਨੇ ਆਊਟ, ਕਿੰਨੇ ਕਿੰਨੇ ਕਿਹਦੇ ਕੀਤੇ? ਪਾਕਿਸਤਾਨ ਦੇ ਇੰਡੀਆ ਨੇ ਸਾਰੇ ਹੀ। ਪਾਕਿਸਤਾਨ ਤੇ ਇੰਡੀਆ ਦਾ ਮੈਚ ਹੋ ਰਿਹਾ, ਜੀ। ਯਾਨੀ ਅਸੀਂ ਆਪਸ ਵਿੱਚ ਖੇਡ ਰਹੇ ਜੀ ਹਾਂ ਆਪਸ ਆਪਾਂ ਸਾਰੇ, ਤੇ ਇੰਡੀਆ ਨੇ ਪਾਕਿਸਤਾਨ ਕੋ ਕਿੰਨੇ ਜਿੱਤੇ? ਲਓ 50 ਲੱਗੇ ਸੀ। ਯਾਰ ਮੈਨੂੰ ਇਹਦਾ ਹਿਸਾਬ ਨਹੀਂ ਹੁੰਦਾ ਕਸਮ ਹੈ। साज जी 191 स्कोर ਪਹਿਲੇ ਕੌਣ ਖੇਲਿਆ? पाकिस्तानी टीम ਉਹਨਾਂ ਨੇ ਕਿੰਨੇ ਸਕੋਰ ਬਣਾਏ? 191 ਕਿੰਨੀਆਂ ਓਵਰਾਂ ਚ? 45 47 ओवरां च ਆਊਟ ਕਿੰਨੇ ਸੀ? सारे ही। ਅੱਛਾ, अल्लाह दी रहमत ਉਸ ਤੋਂ ਬਾਅਦ ਹੁਣ ਅਸੀਂ ਖੇਡ ਰਹੇ ਹਾਂ। हाँ जी, ਅਸੀਂ ਦੂਸਰੇ ਅਸੀਂ ਖੇਡ ਰਹੇ ਹਾਂ ਹੁਣ ਇੰਡੀਅਨ ਖੇਡ ਹੁਣ ਇੰਡੀਆ ਖੇਡ ਰਿਹਾ, ਅਸੀਂ ਬੋਲਿੰਗ ਕਰਾ ਰਹੇ ਹਾਂ। ਕਿੰਨੀਆਂ ਓਵਰਾਂ ਹੋ ਗਈਆਂ? ਹੁਣ ਬਾਲ ਆਪਣਾ 16ਵਾਂ ਓਵਰ 16ਵਾਂ ਓਵਰ, 16ਵਾਂ ਬਰਸ ਕੋ ਬਾਲੀ ਓਵਰ ਕੋ ਸਲਾਮ। ਤੇ ਅੱਲਾਹ ਦੀ ਰਹਿਮਤ ਨਾਲ ਹਾਰ ਜਿੱਤ ਜਿਹੜੀ ਹੁੰਦੀ ਆ, ਹਾਰ ਨੂੰ ਐਕਸੈਪਟ ਕਰਨਾ ਚਾਹੀਏ, ਤਹਿ ਦਿਲੋਂ ਖੁੱਲ੍ਹ ਦਿਲੋਂ। ਇੰਡੀਆ ਨੋ ਡਾਊਟ ਅੱਛਾ ਖੇਡ ਰਹੀ ਹੈ, ਲੇਕਿਨ ਆਉਣ ਵਾਲੇ ਮੈਚਾਂ 'ਚ ਪਾਕਿਸਤਾਨ ਬਹੁਤ ਅੱਛਾ ਖੇਲੇਗੀ। ਆਊਗਾ ਨਾ ਕਰ ਦੇਖੀ ਤੁਹਾਨੂੰ ਇੰਦਾ ਪਾਕਿਸਤਾਨ ਤੋਂ ਇੰਤਖਾਬ ਆਲਮ ਨਾ ਬਣ, ਜਿਹੜੇ ਮੈਚ ਦੀ ਕੰਡੀਸ਼ਨ ਹਾਲ ਜਿੱਤੇ, ਉਹਨਾਂ ਨੇ 16 ਓਵਰਾਂ ਦੇ ਵਿੱਚ 150 ਸਕੋਰ ਮਾਰ ਦਿੱਤਾ। ਅੱਛਾ ਯਾਰ ਮੇਰੀ ਗੱਲ ਸੁਣੋ, ਗੱਲ ਇਹ ਆ, ਮੈਨੂੰ ਇਹ ਦੱਸੋ ਕਿ ਤੁਸੀਂ ਕਿਹਦੇ ਹੱਕ 'ਚ ਜ਼ਿਆਦਾ, ਮਤਲਬ ਤੈਨੂੰ ਕੀ ਲੱਗ ਰਿਹਾ ਕਿ ਸਾਡੀ ਟੀਮ 'ਚ ਕੀ ਪ੍ਰੋਬਲਮ ਆ? ਸਾਡੀ ਟੀਮ 'ਚ ਕੋਈ ਵਿਨਿੰਗ ਪਲੇਅਰ ਨਹੀਂ ਹੈਗਾ, ਠੀਕ ਹੈ ਜੀ, ਕੋਈ ਬੰਦਾ ਜਿਹੜਾ ਜਿਤਾਉਣ ਵਾਲਾ, ਸਾਰੇ ਹੀ ਆਪਣਾ ਸਿਰਫ ਤਨਖਾਹਾਂ ਲੈਣ ਵਾਲੇ ਕਰਤੇ ਆਪਣਾ ਟਾਈਮ ਪੂਰਾ ਕਰਨ ਵਾਲੇ। ਸ਼ੁਐਬ ਅਖਤਰ ਸਾਹਿਬ ਨਹੀਂ ਖੇਡ ਰਹੇ, ਉਹ ਕਿਉਂ? ਚਲੋ ਆ ਲਓ ਭਾਜੀ। ਉਹ ਭਤੀਜੀ ਮੇਰੀ ਗੱਲ ਸੁਣ ਹੈਂ ਜੀ, ਭਤੀਜੇ ਦੀ ਸਾਲਗਿਰਾ ਉਹਨਾਂ ਦੀ, ਉਹਨਾਂ ਨੇ ਨਹੀਂ ਆਉਣਾ। ਸਰ ਗੱਲ ਇਹ, ਗੇਮ ਖੇਲ ਕੇ, ਅੱਛੀ ਗੇਮ ਖੇਲ ਕੇ ਬੰਦਾ ਹਰੇ ਨਾ ਤੇ ਉਹਦਾ ਨੁਕਸਾਨ ਨਹੀਂ, ਉਹਦਾ ਕੋਈ ਦੁੱਖ ਨਹੀਂ। ਹੁਣ ਖੇਲਣ ਤੁਸੀਂ ਦੇ ਹੋ 11 ਬੰਦੇ ਹੋ, ਤੁਹਾਡੇ ਕੋਲ 200 ਸਕੋਰ ਨਹੀਂ, 10 ਸਕੋਰ ਨਹੀਂ, 15 ਹੁੰਦਾ ਤੇ ਤੁਸੀਂ ਕੀ ਕੀਤਾ? ਉਹ ਵੇਖਾਂ 2 ਜਣੇ ਖਲੋਤੇ ਨੇ, ਦੋਵਾਂ ਜਣੇ ਨੱਥ ਪਾਈ ਏ। ਉਹ ਯਾਰ ਤੂੰ ਉਹਨਾਂ ਦੇ ਕਿੰਨੇ ਸਕੋਰ ਹੋ ਗਏ ਨੇ? 116 ਯਾਰ ਇਹਨਾਂ ਨੂੰ ਹੈ 116 ਹੋ ਗਏ। 116 ਹੋ ਗਏ? 16 ਓਵਰਾਂ 'ਚ 16 ਓਵਰਾਂ 'ਚ ਹਾਂਜੀ 16 ਜਿੱਤੇ ਪਏ ਆ ਹਾਂ ਤੇ ਪੱਕੀ ਗੱਲ ਆ। ਉਹ। ਸਾਡੇ 16 'ਚ 96 96 ਬਾਲਾਂ 'ਚ 116। ਭਾਜੀ ਇਹ ਗੇਮ ਆ, ਇਹਦਾ ਕੋਈ ਪਤਾ ਨਹੀਂ, ਇੱਕ ਓਵਰ 'ਚ 4 ਆਊਟ ਹੋ ਜਾਣ, ਅਗਲੇ 'ਚ 2 ਹੋ ਜਾਣ। ਨਹੀਂ ਅੱਲਾ ਦੀ ਕਸਮ ਦਾ ਪਤਾ ਜੀ, ਇਹਦੇ 'ਚ ਕੋਈ ਨਹੀਂ, ਇਹਨਾਂ ਜਿੱਤ ਜਾਣਾ ਵੀ ਇੰਡੀਆ। ਯਾਰ ਲਾਈਵ ਜਾ ਰਿਹਾ ਵਾ, ਪਤਾ ਕੀ ਗੱਲ ਆ, ਲਾਈਵ ਜਾ ਰਿਹਾ, ਕਸਮਾਂ ਕੁਸਮਾਂ ਵਾਦਾ ਘਟਾ, ਧਿਆਨ ਨਾਲ, ਤਮੀਜ਼ ਨਾਲ। ਸਾਡੇ ਪਲੇਅਰ ਹੀ ਚਲੇ ਜੇ ਚੱਲ ਜਾਂਦਾ ਨਾ, ਇੱਕ ਵੀ ਫਰੀਦ ਇਨਸ਼ਾਅੱਲਾ 300 350 ਤੋਂ ਪਲੱਸ ਹੋਣਾ। ਤੇਰੇ ਪਲੇਅਰ ਚੱਲੇ ਨਹੀਂ। ਹਾਂਜੀ ਤੇ ਹੁੰਦੇ ਸਰ ਵੇਖੋ, ਇਹ ਬਰਸਾਤ 'ਚ ਪਲੇਅਰ ਜਿਹੜੇ ਨਾ ਸਿੱਲੇ ਹੋ ਜਾਂਦੇ, ਇਹਨਾਂ ਨੂੰ ਧੁੱਪ ਲਵਾ ਕੇ ਚਲਾਉਣਾ ਸੀ, ਵੇ ਚੱਲਦੇ ਪਏ ਸਹੀ। ਪਲੇਅਰ ਦੇ ਨਾਲ ਧਾਗੇ ਨਹੀਂ ਬਦਲੇ, ਕਿਤੇ ਤੂੰ ਐ ਕਰਕੇ ਐ ਨਹੀਂ ਨਹੀਂ ਉਸਤਾਦ ਜੀ, ਇਹ ਕਿਤੇ ਨਾ ਸਰਦੀਆਂ 'ਚ ਪਲੇਅਰ ਤੁਸੀਂ ਰੱਖੋ ਨਾ ਸਾਂਭ ਕੇ, ਇਹਨਾਂ ਨੂੰ ਸਿੱਲ ਚੜ ਜਾਂਦੀ। ਹਾਂਜੀ ਹਾਂਜੀ। ਇਹ ਗਰਮੀਆਂ 'ਚ ਜਦੋਂ ਤੁਸੀਂ ਇਹਨਾਂ ਨੂੰ ਖਿਲਾਉਣਾ ਨਾ, ਇਹਨਾਂ ਨੂੰ ਧੁੱਪ ਲਵਾਓ, ਇਹ ਫੇਰ ਚੱਲਦੇ, ਚੱਲਦੇ ਆ। ਇਹ ਠੁਸ ਫੁਸ ਕੰਮ ਹੋ ਜਾਂਦਾ। ਉਸਤਾਦ ਜੀ ਸਟਾਰ ਨਹੀਂ ਕਿਤੇ ਸਤਾਜੀ ਉਹਨੂੰ ਰੱਖਦੇ ਨਾ, ਉਹਨੂੰ ਖਿਲਾਇਆ ਹੀ ਨਹੀਂ ਨਾ। ਹੁਣ ਕੀ ਦੱਸਾਂ ਤੈਨੂੰ ਮੈਂ ਫਰੀਦੀ ਨੇ ਕਿੰਨੀ ਵਾਰੀ ਆਉਣਾ, ਕਦੋਂ ਆਉਣਾ ਬੈਟਿੰਗ? ਇਸ ਤੋਂ ਬਾਅਦ ਫਰੀਦੀ। ਉਸਤਾਦ ਜੀ ਫਰੀਦੀ ਨਹੀਂ ਹੈ। ਉਸਤਾਦ ਜੀ ਮੈਂ ਤਾਂ ਨਾਜ਼ਰੀਨ ਦੱਸਦਾ, ਖੇਲ ਹੁੰਦੀ ਆ ਯਾਰ, ਇਹਦਾ ਕੋਈ ਰੌਲਾ ਨਹੀਂ ਨਹੀਂ ਹੁੰਦਾ। ਸਰ ਇੱਕ ਸਵਾਲ ਹੈ ਮੇਰਾ। ਇਹ ਕਦੋਂ ਬਾਜ਼ੀ ਪਲਟ ਜੇ ਕੋਈ ਚੱਕਰ ਨਹੀਂ, ਕੋਈ ਪਤਾ ਨਹੀਂ। ਨਹੀਂ ਇੱਥੇ ਨਹੀਂ ਨਾ, ਉਹਨਾਂ ਨੇ ਛੱਡਣਾ ਹੀ ਨਹੀਂ। ਭਾਜੀ ਇੱਕ ਗੱਲ ਅੱਛਾ ਚਲੋ ਸ਼ਰਤ ਲਾ ਲਓ ਤੁਸੀਂ ਮੇਰੇ ਨਾਲ, ਚਲੋ ਲਾ ਲਓ। ਜੇ ਪਾਕਿਸਤਾਨ ਜਿੱਤ ਗਿਆ ਤੁਸੀਂ ਮੈਨੂੰ 50,000 ਦੇਣਾ, ਜੇ ਹਾਰ ਗਿਆ ਮੈਂ ਤੁਹਾਨੂੰ 200 ਰੁਪਏ ਦਊਂਗਾ। ਚੱਲ 200 ਆਉਂਦੇ ਨਹੀਂ ਲਾ ਤੂੰ। ਆਣਾ ਹੀ ਜੇ ਕਰਦੇ। ਚਲੋ ਲਾ ਲਓ, ਚਲੋ 200 ਤੇ 50,000। ਚਲੋ ਜੀ 200 ਚਲੋ 200 ਤੇ 10,000।
ਓਕੇ ਜੀ 10000 ਰੁਪਇਆ ਅਸੀਂ ਜੇ ਪਾਕਿਸਤਾਨ ਜਿੱਤ ਗਿਆ ਤੇ ਹਾਂਜੀ ਅਸੀਂ ਦਾਂਗੇ। ਨਹੀਂ ਜੇ ਪਾਕਿਸਤਾਨ ਜਿੱਤ ਗਿਆ ਤੇ ਤੁਸੀਂ ਮੈਨੂੰ 10000 ਦੇਣਾ 10000 ਅਸੀਂ ਦੇਣਾ ਤੇ ਜੇ ਹਾਰ ਗਿਆ ਤੇ ਮੈਂ ਤੁਹਾਨੂੰ 200 ਦੇਣਾ। ਹਾਂਜੀ ਡਨ ਹੋ ਗਿਆ ਨਾਜ਼ਰੀਨ। ਲੈ ਵੀ ਮਦਾਰੀਆ ਤੇਰਾ ਕਮਾਲ ਆ, ਦੇਖੀ ਜਾ ਨਵੀਆਂ ਜਵਾਨੀਆਂ ਦੇ ਕ੍ਰਿਕਟਾਂ। ਹੁਣ ਨਾਜ਼ਰੀਨ ਤੁਹਾਨੂੰ ਕੰਡੀਸ਼ਨ ਦੱਸ ਦਿਆਂ 8 ਖਿਡਾਰੀ ਉਹਨਾਂ ਦੇ ਪਏ ਨੇ, ਉਹਨਾਂ ਦੇ ਕੋਲ ਤਕਰੀਬਨ ਕੋਈ 33 ਓਵਰਾਂ ਨੇ। ਸਕਰੀਨ ਨਜ਼ਰ ਆ ਰਹੀ? ਤੁਹਾਨੂੰ ਨਜ਼ਰ ਆ ਰਹੀ ਨਾਜ਼ਰੀਨ? ਬਹੁਤ ਮਸ਼ਹੂਰੀ ਹੈ, ਤੁਸੀਂ ਸਹੀ ਹੋ। ਅੱਛਾ ਬਸ ਠੀਕ ਹੈ। 33 ਓਵਰਾਂ ਉਹਨਾਂ ਕੋਲ ਨੇ, 8 ਖਿਡਾਰੀ ਨੇ ਉਹਨਾਂ ਕੋਲ, ਤੇ ਪਿੱਚ ਵੀ ਉਹਨਾਂ ਦੀ, ਘਰ ਵੀ ਉਹਨਾਂ ਦਾ, ਬੱਲਾ ਵੀ ਉਹਨਾਂ ਦਾ, ਗੇਂਦ ਵੀ ਉਹਨਾਂ ਦੀ। ਪੇਚਾ ਕੱਲੀ ਜਾਂ ਪਿੱਚ? ਦੋ ਨੇ। ਜਿਹੜੀ ਪਿੱਚ ਜਿਹਦੇ ਤੇ ਖੇਡਦੇ ਉਹਨੂੰ ਪਿੱਚ ਕਹਿੰਦੇ ਨੇ। ਇੱਕ ਪ੍ਰੈਕਟਿਸ ਵਾਲੀ ਹੈ, ਇੱਕ ਖੇਲਣ ਵਾਲੀ। ਉਸਤਾਦ ਜੀ ਸ਼ੁਰੂ ਹੋਇਆ ਮੈਚ, ਅੱਛਾ ਖੇਲੇ ਪਾਕਿਸਤਾਨੀ ਖਿਡਾਰੀ, ਉਹਨਾਂ ਨੇ ਸਟਾਰਟ ਬੜਾ ਅੱਛਾ ਦਿੱਤਾ। 50-60 ਸਕੋਰਾਂ ਤੱਕ ਮਤਲਬ ਗਏ 50 ਓਵਰਾਂ 'ਚ ਤੇ ਸਹੀ ਸਟਾਰਟ ਸੀ, ਉਸ ਤੋਂ ਅੱਗੇ ਨਹੀਂ ਚੱਲੇ। ਕੌਣ ਖੇਲਿਆ ਸੀ ਪਹਿਲੇ? ਸ਼ੁਰੂ 'ਚ ਆਇਆ ਅਬਦੁੱਲਾ ਸ਼ਫੀਕ ਤੇ ਨਾਲ ਆਇਆ ਫਖਰ ਇਮਾਮੁਲ ਹਕ। ਸ਼ੁਰੂ ਤੇ ਅਬਦੁੱਲਾ ਆ? ਅਬਦੁੱਲਾ ਸ਼ਫੀਕ। ਮੈਂ ਵੀ ਕਹਾਂ ਸਵੇਰ ਦਾ ਗਿਆ ਕਿੱਥੇ, ਮੈਨੂੰ ਗੇੜਾ ਦੇ ਕੇ ਭਾਗਾ ਅਬਦੁੱਲਾ ਨਾਸ਼ਤਾ ਲੈਣ ਗਿਆ ਹੀ ਨਹੀਂ ਆਇਆ। ਸਰ ਜਿਵੇਂ ਵੇਖੋ ਹਰ ਟੀਮ ਦੇ ਵਿੱਚ ਨਾ ਕੁਝ ਖਾਮੀਆਂ ਹੁੰਦੀਆਂ ਨੇ, ਜਿਵੇਂ ਪਾਕਿਸਤਾਨੀ ਟੀਮ ਦੇ ਕੋਲ 8 ਖਾਮੀਆਂ ਨੇ। ਸਿਰਫ 2 ਠੀਕ। ਹਾਂ ਕਮਲਾ ਕਰਿਆ ਕਰ ਤੂੰ, ਹੱਸ ਕੇ ਜਿਹੜਾ ਪਾਕਿਸਤਾਨੀ ਟੀਮ ਨੂੰ ਥੋੜਾ ਜਿਹਾ ਹਲਕਾ ਜਿਹਾ ਮਲਾਲ ਦਿੰਦਾ ਵਾ ਨਾ, ਹਾਂ ਕਮਲਾ ਯਾਰ ਸਿਰਫ ਇੱਕ ਮੁੰਡਾ ਸਹੀ ਆ, ਉਹ ਜਿਹੜਾ ਬਾਹਰੋਂ ਪਾਣੀ ਨਹੀਂ ਫੜਾਣ ਆਂਦਾ। ਵੈਲ ਪਰਫਾਰਮੈਂਸ ਆ ਉਹਦੀ ਉਸਤਾਦ ਜੀ, ਸਹੀ ਫੜਾ ਕੇ ਦਿੰਦਾ। ਬਹੁਤ ਜ਼ਬਰਦਸਤ। ਜੇ ਤੂੰ ਸ਼ੁਰੂ ਤੋਂ ਸੱਚ ਬੋਲਦਾ ਨਾ ਤੇਰੇ ਹਾਲਾਤ ਨਾ ਹੁੰਦੇ। ਉਸਤਾਦ ਜੀ ਇਮਾਮੁਲ ਹਕ ਸਾਹਿਬ ਮਾਜ਼ਰਤ ਨਾਲ ਉਹ ਇੰਜ਼ਮਾਮ ਹਕ ਉਹਨਾਂ ਦਾ ਭਾਂਜਾ ਵਾ, ਭਤੀਜਾ ਉਹ ਵੀ ਖੇਡ ਰਿਹਾ। ਹਾਂਜੀ ਉਹੀ ਤੇ ਖੇਡ ਰਿਹਾ ਵਾ ਜਿਹੜਾ ਮਤਲਬ ਜੋ ਅੰਜਾ ਨਹੀਂ ਖੇਡ ਰਹੇ। ਬਾਕੀ ਕਾਮਰਾ ਨਕਮਲ ਨਹੀਂ ਉਹ ਜਿਹੜਾ ਅਦਨਾਨ ਕੋਲ ਐਂ ਕਰ। ਸ਼ਹੀਨ ਅਫਰੀਦੀ। ਹਾਂ ਉਹ ਮਾਸ਼ਾਅੱਲਾ ਉਹਨੂੰ ਬਹੁਤ ਬਹੁਤ ਕੁੱਟ ਮਾਸ਼ਾਅੱਲਾ ਪੈ ਬਹੁਤ ਅੱਛੇ ਖੇਡ। ਅੱਛਾ ਜੀ। ਹਾਂਜੀ ਹਾਂਜੀ ਅੱਛਾ ਅੱਛਾ। ਤੇ ਕੀ ਹੋਇਆ? ਛਿੱਕਾ ਭਾਈ। ਛਿੱਕਾ ਕਿੰਨੇ ਮਾਰਿਆ? ਉਹ ਮੁੰਡੇ ਨੇ ਤਫਾ ਵੀ ਉਹਨੇ ਮਾਰਿਆ। ਚੁੱਡੀ ਕਿੰਨੇ ਵੱਡੀ ਚੱਕਾ ਕਿੰਨੇ ਮਾਰਿਆ? ਸ਼੍ਰੇਯਸ ਗੁਸਾਲ ਨੇ ਮਾਰਿਆ ਜੀ। ਮੈਂ ਨਹੀਂ ਦੇਖਦਾ, ਪਤਾ ਕੀ ਸਾਜੀ ਮੈਂ ਤੁਹਾਨੂੰ ਦੱਸਾਂ, ਇਹ ਮੈਂ ਦੇਖਦਾ ਹੀ ਨਹੀਂ। ਚੰਗਾ ਕਰਦਾ ਸਰ। ਉਹਦੀ ਵਜ੍ਹਾ ਇਹ ਆ, ਇਹਦੇ ਦੇਖਣ ਦੇ ਨਾਲ ਨਾ ਤਾਂ ਐਵੇਂ ਤੁਹਾਡੇ ਬੀਪੀ ਉੱਤੇ ਥੱਲੇ ਹੋ ਜਾਂਦਾ, ਖੂਨ ਵੀ ਸੁੱਕਦਾ। ਖੂਨ ਸੁੱਕਦਾ। ਬਾਅਦ ਚ ਤੁਸੀਂ ਸਾਡੇ ਅੱਛਾ ਜਿਹੜੇ ਤੁਹਾਨੂੰ ਵੇਖਣ ਦੇ ਅੱਧੇ ਨਾ ਬਹੁਤੇ ਉਹ ਜਿਹੜੇ ਉਧਰ ਕਹਿ ਰਹੇ ਇੱਧਰ ਕਹਿ ਰਹੇ, ਉਸਤਾਦ ਜੀ 200 ਰੁਪਿਆ ਤੇ 10000 ਰੁਪਿਆ ਆਉਣਾ ਜੀ ਟੈਨਸ਼ਨ ਨਹੀਂ ਲੈਣੀ। ਲੇਕਿਨ ਮੈਂ ਚਾਹਨਾ ਵਾਂ ਕਿ ਪਾਕਿਸਤਾਨੀ ਟੀਮ ਨੂੰ ਨਾ ਬੈਨ ਕਰਤਾ ਜਾਏ, ਕਿਉਂਕਿ ਇਹ ਸਿਰਫ ਟਾਈਮ ਜ਼ਾਇਆ ਕਰਨ ਦੇ, ਓ ਯਾਰ ਕ੍ਰਿਕਟ ਨੂੰ ਬੋਰ ਕਰਨ ਦੇ। ਬਸ ਕਰ ਦੇ। ਵੱਡਾ 11 ਮੁਲਕਾਂ ਦਾ ਟੂਰਨਾਮੈਂਟ। ਯਾਰ ਇਦਾਂ ਟਕ 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 ਨਾ ਕਰ, ਇੰਜ ਨਾ ਐਡੀ ਸਪੀਡੀ ਨਾ ਕਰ ਇਹਨੂੰ। ਜੀ ਆਡੀਓ ਦਾ ਇਸ਼ੂ ਆ ਰਿਹਾ ਹੈ, ਇੱਕ ਤਿੰਨ ਵਾਲਾ ਮਾਈਕ ਬੰਦ ਕਰ ਦਿੱਤਾ, 2 ਮਾਈਕ ਜਿਹੜੇ ਸੈਂਟਰ 'ਚ ਰੱਖ ਲਓ, ਇੱਕ ਇੱਧਰ ਇੱਕ। ਚਲੋ ਠੀਕ ਆ, ਲਓ ਫੜੋ। ਜਿਹੜਾ ਕੋਮਿਕਾ ਵਾਲੇ 2 ਨੇ ਨਾ, ਆ ਲਓ। ਉਹਨਾਂ ਨੂੰ ਖੋਲ ਕੇ ਆਹੋ ਸੈਂਟਰ ਵਿੱਚ ਰੱਖ। ਨਹੀਂ ਜਿਹੜੀ ਇਹ ਕਟਿੰਗ ਹੁੰਦੀ ਨਾ ਇਦਾਂ ਨਹੀਂ ਹੁੰਦੀ ਵੀ ਟਕ 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 ਟਕ, ਜਿੱਥੇ ਲੱਗਾ ਉੱਥੇ ਥੋੜਾ ਲੱਗਾ ਰਹਿਣ ਦਿਓ, ਕੋਈ ਗੱਲ ਨਹੀਂ। ਖੈਰ ਆ ਲਓ ਭਾਜੀ, ਆ ਲਓ ਇੱਥੇ ਲਾ ਦਿੰਦੇ। ਇੱਕ ਮਿੰਟ ਜਦ ਕੱਢ ਵੀ ਜੋ ਕੁਛ ਮਾਈਕ ਹੈਗੇ ਤੇਰੇ ਕੋਲ। ਆਹ ਵੇਖੋ ਆਹ ਲੈ ਕੇ ਬੈਠਾ ਭਾਈ। ਲਓ ਜੀ ਗੱਲ ਪਤਾ ਕੀ ਕਰਾਂ ਦਾਨਿਸ਼ ਸਾਹਿਬ, ਤੁਸੀਂ ਇਹ ਦੇਖੋ ਸ੍ਰੀਲੰਕਾ ਉਹ ਕਿੰਨਾ ਅੱਛਾ ਸੀ ਖੇਲੇ ਉਸਤਾਦ ਜੀ। 350 ਪਾਕਿਸਤਾਨ ਨੇ ਚੇਂਜ ਕੀਤਾ। ਹਾਂਜੀ ਵਿਨ ਹੋਇਆ ਪਾਕਿਸਤਾਨ। ਇਹ ਸਹਾਰਾ ਕੱਪ ਹੋ ਰਿਹਾ ਨਹੀਂ ਵਰਲਡ ਕੱਪ ਉਸਤਾਦ ਜੀ। ਜਿਹੜਾ 92 ਚ ਹੋਇਆ ਸੀ। ਹਾਂਜੀ ਅੱਛਾ ਉਹ ਜਿਹੜਾ 5 ਸਾਲ ਬਾਅਦ ਹੁੰਦਾ। ਜੀ ਜੀ ਓਕੇ। ਵੱਡਾ ਕੱਪ। ਤੇ ਇਹਦੇ ਚ ਪਾਕਿਸਤਾਨ ਖੇਡ ਰਿਹਾ ਹੁਣ। ਚਲੋ ਪਾਕਿਸਤਾਨ ਖੇਲ ਲਿਆ ਵਾ, ਇੰਡੀਆ ਵਾਰੀ ਲੈ ਰਿਹਾ। ਇੰਡੀਆ ਵਾਰੀ ਲੈ ਰਿਹਾ। ਕਿੰਨਵਾਂ ਮੈਚ ਹੈ ਟੋਟਲ ਵਰਲਡ ਕੱਪ ਦਾ? ਸਾਰਾ ਦੱਸੋ ਜੀ ਸਾਰਾ। 13ਵਾਂ 14ਵਾਂ ਮੈਚ ਹੈ 13ਵਾਂ 14ਵਾਂ ਜੀ। ਓਏ ਇਸ ਤੋਂ ਪਹਿਲੇ ਹੋਏ ਨੇ 2 ਮੈਚ, ਪਾਕਿਸਤਾਨ ਦੇ 2 ਜਿੱਤੇ ਨੇ ਮਾੜੀਆਂ ਟੀਮਾਂ ਨਾਲ। ਅੱਗੇ ਹੁਣ ਸ਼ੁਰੂ ਹੋਇਆ ਰਾਉਂਡ। ਜਾਨ ਦੇ ਮਾਰੀ ਆਵੇ। ਵਰਲਡ ਕੱਪ ਹੋਵੇ ਤੇ ਪੂਰੀ ਤਿਆਰੀ ਨਾਲ ਪੂਰੇ ਅੱਛੇ ਪਲੇਅਰ ਲੈ ਕੇ ਆਣੇ ਚਾਹੀਦੇ ਕਿ ਇੰਜ ਦੇ ਲੈ ਕੇ ਆਜੋ। ਨਹੀਂ ਅੱਛੇ ਹੋਣੇ ਚਾਹੀਦੇ। ਕ੍ਰਿਕਟ ਨੂੰ ਬੋਰਿੰਗ ਭਾਈਜਾਨ ਜਦੋਂ ਨਵੇਂ ਖੇਪ ਆਉਂਦੀ ਨਾ ਉਦੋਂ ਥੋੜਾ ਟਾਈਮ ਲੱਗਦਾ ਉਹਨਾਂ ਨੂੰ, ਏਡੀ ਨਹੀਂ ਗੱਲ। ਹੁਣ ਤੁਸੀਂ ਕਹਿੰਦੇ ਵੀ ਹਰ ਕੋਈ ਫਰੀਦੀ ਵਾਂਗੂ ਪਹਿਲੇ ਮੈਚ 17 ਚ 34 ਮਾਰ ਕੇ ਛੱਤੇ ਕਰ ਤੇ ਦੇਵੇ। ਸਰ ਨਵੇਂ ਪਲੇਅਰ ਕਿਉਂ ਵਰਲਡ ਕੱਪ ਚ ਲਿਆ ਰਹੇ ਹੋ ਤੁਸੀਂ? ਤਜਰਬਾਕਾਰ ਤੋਂ ਬਾਹਰ ਬਿਠਾਏ ਨੇ। ਕਿਹੜੇ? ਸ਼ੁਐਬ ਮਲਕ ਸਾਹਿਬ ਬਾਹਰ ਬੈਠੇ ਨੇ, ਓ ਯਾਰ ਸ਼ਾਇਦ ਮਲਕ ਸਾਹਿਬ ਰਿਟਾਇਰ ਨਹੀਂ ਹੋ ਗਏ? ਟਾਇਰ ਹੋ ਗਏ ਆ। ਉਹਨਾਂ ਨੂੰ ਤੇ ਕਰਵਾਇਆ ਗਿਆ ਧੱਕੇ ਨਾਲ, ਜਿਹੜੀਆਂ ਇਹਨਾਂ ਦੀ ਆਪਸ ਦੀ ਚੱਪਲ ਯਾਰ 50 ਸਾਲ ਉਮਰ ਹੋ ਗਈ ਹੁਣ, ਕਿਦੋਂ ਹੁਣ ਸ਼ੁਐਬ ਮਲਕ ਐ ਹੀ ਦੇਖ ਹੁਣ 50 ਸਾਲ ਬਾਅਦ ਤੇ ਉਹਨੂੰ ਪਤਾ ਲੱਗਾ ਗੇਂਦ ਕਿੱਥੇ ਪੈਂਦੀ ਹੈ। ਹੁਣ ਤੇ ਸਮਝ ਉਸਤਾਦ ਜੀ ਮੈਨੂੰ ਕੋਈ ਗੱਲ ਦੱਸੋ, ਤੁਸੀਂ ਬਿਸਕੁਟਾਂ ਦਾ ਪੈਕਟ ਪੂਰਾ ਲੈ ਕੇ ਆਉਂਦੇ ਹੋ, ਵਿੱਚੋਂ ਇੱਕ ਤਾਂ ਟੁੱਟਾ ਨਿਕਲ ਹੀ ਆਉਂਦਾ। ਹਾਂ ਇਹੀ ਹਿਸਾਬ ਆ ਪੂਰੀ ਟੀਮ ਚੋਂ, ਅਗਰ ਇੱਕ ਪਲੇਅਰ ਮਾੜਾ ਨਿਕਲ ਆਇਆ। ਨਹੀਂ ਕਈ ਐਸੇ ਵੀ ਪੈਕਟ ਹੁੰਦੇ ਜਿਹੜੇ ਬਿਲਕੁਲ ਹੀ ਝੂਠ ਬੋਲਦੇ। ਉਹ ਝੂਠ ਪੂਰੀ ਹੈ ਜੀ। ਵੈਸੇ ਮੈਂ ਹੈਰਾਨ ਹਾਂ ਅੱਛਾ ਤੁਹਾਡੇ ਸਾਹਮਣੇ ਐਸਟਰਨ ਟੀਮ 'ਚ ਸਭ ਤੋਂ ਬੈਸਟ ਪਲੇਅਰ ਕੌਣ ਆ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਯਾਰ ਇਹਦੇ ਨਾਲ ਦੇ ਸਾਰੇ ਹੋਣੇ ਚਾਹੀਦੇ? ਆਈ ਥਿੰਕ ਮੁਹੰਮਦ ਰਿਜ਼ਵਾਨ। ਗੁੱਡ ਰਿਜ਼ਵਾਨ ਲੁਕਿੰਗ। ਬੈਟਸਮੈਨ। ਬੈਟਸਮੈਨ ਉਹ ਆਊਟ ਹੋ ਗਿਆ ਜਾਂ ਖੇਡ ਰਿਹਾ? ਆਊਟ ਉਸਤਾਦ। ਯਾਰ ਮੈਂ ਦੱਸਿਆ ਉਸਤਾਦ ਜੀ ਉਹ ਪਹਿਲੀ ਇਨਿੰਗ ਸੀ, ਉਹਨਾਂ ਨੇ ਖੇਡ ਲਿਆ ਪਾਕਿਸਤਾਨ ਨੇ। ਆਹੋ ਤੇ ਉਹ ਆਊਟ ਹੋ ਗਿਆ ਸੀ। ਕਿੰਨੇ ਸਕੋਰ ਬਣਾ ਕੇ? ਮਾਰਿਆ ਉਹਨੇ। ਨਹੀਂ ਨਹੀਂ ਭਾਈ 40 ਤੋਂ ਉੱਤੇ ਸੀ ਉਹ। 47 47 ਸਕੋਰ। 49 ਤੇ
ਅੱਛਾ ਨਿੰਜਾ 49 ਤੇ ਰਿਜ਼ਵਾਨ ਸਾਹਿਬ ਆਊਟ ਹੋਏ, ਸਾਡੇ ਕਪਤਾਨ ਬਾਬਰ ਆਜਮ ਸਾਹਿਬ 50 ਤੇ ਉਹ ਆਊਟ ਹੋਏ ਆ। ਅਗਰ ਦੋਵੇਂ ਖੜ ਜਾਂਦੇ ਓਏ ਹੋਏ 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 92 ਬਾਕੀ ਸਾਰਿਆਂ ਨੇ 92 ਬਣਾਇਆ, ਹਾਂਜੀ ਦੋ ਨੇ ਨਾ ਬਣਾਇਆ ਤੇ ਦੋ ਕੁ ਹੋਰ ਚੱਲ ਜਾਂਦੇ ਤੇ ਕੀ ਸੀ। ਇਹ ਤੇ ਗੱਲ ਹੈ ਨਾ। ਦੋ ਕੁ ਪਾਏ ਨਹੀਂ ਨਾ ਉਸਤਾਦ ਜੀ, ਦੋ ਕੁ ਹੋਰ ਪਲੇਅਰ ਪਾਣ ਅੱਛੇ, ਬੈਟਸਮੈਨ ਇੱਕ ਬੋਲਰ ਪਾਉਣ, ਜਿੰਨਾ ਮਰਜ਼ੀ ਮੈਚ ਕਰਨ। ਯਾਨੀ ਸਾਡੇ ਵੱਲੋਂ 16 ਜਣੇ ਹੋਣੇ ਚਾਹੀਦੇ ਹਨ। ਤੇਰੇ ਹਿਸਾਬ ਨਾਲ ਅਗਰ ਟੀਮ ਸਿਲੈਕਟ ਤੈਨੂੰ ਕਹਿੰਦੇ ਵੀ ਤੂੰ ਟੀਮ ਸਿਲੈਕਟ ਕਰ, ਤੂੰ ਕਿਹਨੂੰ ਸਿਲੈਕਟ ਕਰਨਾ? ਉਸਤਾਦ ਜੀ ਮੈਂ ਸਭ ਤੋਂ ਪਹਿਲੇ ਇੱਕ ਉਹ ਐਨਕਾਂ ਵਾਲੇ ਆਪਣੇ ਅਮਾਮੁਲਕ ਹਾਂਜੀ, ਉਹਨੂੰ ਇੱਕ ਦੋ ਪਲੇਅਰ ਜਿਹੜੇ ਨਹੀਂ ਪਰਫਾਰਮੈਂਸ ਅੱਛੀ ਕਰ ਰਹੇ ਉਹਨੂੰ ਕੱਢ ਕੇ ਕਿ ਮੈਂ ਕੋਈ ਅੱਛੇ ਬੈਟਸਮੈਨ ਦੋ ਪਾਵਾਂਗਾ, ਇੱਕ ਬੋਲਰ। ਟੀਮ ਉਸਤਾਦ ਜੀ ਇਦਾਂ ਦੀ ਤਿਆਰ ਹੋ ਗਈ ਕਿ ਜਿੱਥੇ ਮਰਜ਼ੀ ਹਾਂ ਹੱਥ ਛੁੱਟਦੇ ਕੌਂਟੀਆਂ ਖਿਲਾਓ, ਪ੍ਰੋਫੈਸ਼ਨਲ ਜਿੱਥੇ ਮਰਜ਼ੀ। ਤੂੰ ਕਰੇਂਗਾ ਤਿਆਰ? ਹਾਂਜੀ ਉਸਤਾਦ ਜੀ, ਵਾਧਾ ਘਾਟਾ ਕਰਨਾ ਪੈਂਦਾ ਟੀਮ 'ਚ। ਅੱਛਾ ਇਹ ਹੁਣ ਕਹਿੰਦੇ ਆ ਪਾਕਿਸਤਾਨ ਨਹੀਂ ਸਹੀ ਖੇਲ ਰਹੀ, ਦੇਖੋ ਖੇਲ ਕੇ ਨਾ ਰਹੀ ਇੰਡੀਆ ਹਾਂ। ਹੈ, ਮੈਂ ਉਹ ਸਹੀ ਖੇਲ ਰਹੀ ਤੇ ਮੈਚ ਪਿਆ ਤਾ ਜੀ। ਸਰ 1.5 ਲੱਖ ਦਾ ਕਰਾਊਡ ਆ, ਆਡੀਅנס ਸਾਰੀ ਇੰਡੀਆ ਦੀ ਆ। ਟੀਵੀ ਬੰਦ ਕਰ ਦੋ, ਕਾਪੀਰਾਈਟ ਦਾ ਆਏਗਾ। ਮੋਬਾਈਲ 'ਚ ਦੇਖੀ ਲਓ, ਨਹੀਂ ਆਉਂਦਾ ਯਾਰ, ਕੁਝ ਨਹੀਂ ਹੁੰਦਾ, ਲੋਕ ਕਹਿ ਰਹੇ ਨੇ, ਥੱਲੇ ਮੈਸੇਜ ਆ ਰਹੇ ਨੇ। ਨਹੀਂ ਆਉਂਦਾ ਖੈਰ। ਇਹ ਵੀ ਲਾਈਵ ਹੀ ਜਾ ਯਾਰ ਅੱਗੇ ਉਸਤਾਦ ਜੀ ਬੈਠੇ ਨਹੀਂ ਆਉਂਦਾ। ਸਕਰੀਨ ਪੂਰੀ ਨਜ਼ਰ ਆ ਰਹੀ ਹੈ ਤੇ ਪਿੱਛੇ ਐਡਾਂ ਚੱਲ ਰਹੀਆਂ। ਹਾਂ ਇਸ ਤਰ੍ਹਾਂ ਹੀ ਹੈ ਜੀ ਸਰ। ਸਰ ਜਿਹੜੀ ਗੱਲ ਸੀਗੀ, ਤੁਸੀਂ ਹੁਣ ਅਗਰ ਤਜਜ਼ੀਆ ਨਕਾਰ ਨੂੰ ਬੁਲਾਇਆ ਵਾ ਨਾ, ਇਹਨੂੰ ਕਿਸੇ ਤਰੀਕੇ ਨਾਲ ਕਿਸੇ ਰੰਗ 'ਚ ਅੱਗੇ ਤੋਰੋ। ਅੱਛਾ ਮੇਰੀ ਜਦੋਂ ਮਸ਼ਹੂਰੀਆਂ ਆਣਾ ਮੈਨੂੰ ਦੱਸ ਦੇਣਾ ਨਾ, ਆ ਗਈ ਮਸ਼ਹੂਰ ਤਜੀਆ ਨਾ ਤਜੀਆ ਭਲਾ ਮੈਂ ਕਿਉਂ ਰੱਖਿਆ ਵਾ। ਉਸਤਾਦ ਜੀ ਕਾਪੀਰਾਈਟ ਨਹੀਂ ਆਏਗਾ। ਸਰ ਕਰਾਊਡ ਉਹਨਾਂ ਦਾ ਵਾ, ਆਵਾਮ ਉਹਨਾਂ ਦੀ ਆ, ਬਾਜੇ ਉਹਨਾਂ ਦੇ ਆ, ਨੱਚਣ ਵਾਲੀ ਕੁੜੀਆਂ, ਹਰ ਸ਼ੈ ਜੇ ਉਹ ਛੱਕਾ ਚੱਕ, ਹਰ ਸ਼ੈ ਉਹਨਾਂ ਦੀ ਪ੍ਰੈਸ਼ਰ ਰਿਲੀਜ਼ ਕਰਨਾ ਪੈਂਦਾ ਵਾ। ਇਹ ਬੜੀ ਇਸ ਟਾਈਮ ਸਖਤ ਗੇਮ ਹੋਈ ਹੈ, ਇਹਨਾਂ ਨੂੰ ਕੀ ਪਤਾ। ਅੱਛਾ ਤੁਸੀਂ ਲੈ ਜਾਣਾ ਸੀ ਆਪਣਾ ਸਾਰਾ ਸਮਾਨ, ਆ ਨੱਚਣ ਵਾਲੀਆਂ ਕੁੜੀਆਂ, ਢੋਲ ਵਾਲੇ, ਬਾਜੇ ਵਾਲੇ ਸਾਰੇ ਲੈ ਜਾਣੇ ਸੀ। ਸਰ ਤੁਸੀਂ ਦੇਖੋ, ਤੁਸੀਂ 12 ਕੇਲੇ ਲੈਂਦੇ ਹੋ, ਵਿੱਚੋਂ ਇੱਕ ਤਾਂ ਦਾਗੀ ਨਿਕਲ ਆਏਗਾ। ਅਗਰ ਇੱਕ ਪਲੇਅਰ ਮਾੜਾ ਨਿਕਲ ਆਇਆ, ਹੁਣ ਉਹ ਤੁਸੀਂ ਘਰੋਂ ਕੱਢ ਦੋਗੇ? ਅੱਛਾ ਭਾਜੀ ਤਜੀਆ ਨਗਾਰ ਤੇ ਥੱਤਾ ਵੀ ਨਹੀਂ, ਉਹ ਦਰਅਸਲ ਨਾ ਮਸਲਾ ਦੰਦ ਟੁੱਟਿਆ ਸੀਗਾ। ਤਜਜ਼ੀਆ ਨਗਾਰਾ ਤੇ ਬੀਪੀ ਵੀ ਆਈ ਹੁੰਦਾ। ਤਜਜ਼ੀਆ ਨਗਾਰਾ ਤੇ ਗੁੱਸਾ ਵੀ ਕਰ ਛੇਤੀ ਚੜ ਜਾਂਦਾ। ਤਜੀਆ ਨਗਾਰ ਤੇ ਮਹੱਲੇ 'ਚ ਵੀ ਕੋਈ ਨਹੀਂ ਸੁਣਦਾ ਇਹ। ਆਹੋ ਨਹੀਂ, ਉੱਠ ਕੇ ਤੁਸੀਂ ਤਜਜ਼ੀਆ ਕਰਨ ਲਾ ਕੇ ਤੁਸੀਂ ਇੰਡੀਆ ਨੂੰ ਫੇਵਰਟ ਕਹਿਤਾ, ਨਾਲ ਦੇ ਹਮਸਾਏ ਦੇ ਤੁਹਾਨੂੰ ਹਾਲਾਤ ਦਾ ਨਹੀਂ ਪਤਾ ਹੁੰਦਾ, ਤੁਸੀਂ ਉੱਥੋਂ ਜਾ ਕੇ ਪੰਗੇ ਲੈਣ ਡਏ। ਤੁਹਾਨੂੰ ਕੀ ਪਤਾ? ਦੇਖੋ ਸਰ, ਤੁਸੀਂ 12 ਜਿਹੜੀ ਕਿਲੋ ਟੀਮ ਲੈਂਦੇ ਅੱਛੀ ਆ ਤੁਸੀਂ ਉਹਨੂੰ ਅੱਛਾ ਕਹੋ। ਅੱਛੀ ਆ। ਜਿਹੜੀ ਟੀਮ ਹੈ ਪਾਵਰ 'ਚ, ਉਹਨੂੰ ਪਾਵਰ 'ਚ ਕਹੋ। ਬੇਸ਼ੱਕ ਪਾਕਿਸਤਾਨ ਹਾਰ ਜੇ, ਮੈਂ ਤੇ ਇਹਨੂੰ ਹੀ ਕਵਾਂਗਾ। ਹਾਂਜੀ, ਅਸੀਂ ਇਹਨੂੰ ਹੀ ਕਵਾਂਗੇ। ਹਾਂ, ਹੱਥ ਉੱਠਦੇ, ਹੱਥ ਇਹਨੂੰ ਕਵਾਂਗੇ ਤੇ ਸਾਜੀ ਸਹੀ ਹੋਊਗੀ ਟੀਮ। ਸਹੀ ਹੋਣੇ ਹਾਂ ਸਰ ਇੰਡੀਆ ਦੀ ਟੀਮ ਨੋ ਡਾਊਟ ਅੱਛੀ ਚੇਂਜ ਆ। ਕਰ ਲਓ ਕੈਮਰਾ, ਮੁਸਲਸਲ ਇੱਧਰ ਹੀ ਖੜਾ ਪੈਣ। ਹਾਂਜੀ ਇੰਡੀਆ ਦੀ ਟੀਮ ਨੋ ਡਾਊਟ ਅੱਛੀ ਆ। ਅਸੀਂ ਅਮਨ ਮੁਲਕ ਚਾਹੁੰਦੇ ਆ, ਅਸੀਂ ਦੋਸਤਾਨਾ ਚਾਹੁੰਦੇ ਆ, ਸਾਡੀ ਵੀਵਰਸ਼ਿਪ ਸਾਰੀ ਇੰਡੀਆ ਦੀ। ਲੇਕਿਨ ਪਾਕਿਸਤਾਨ ਜਿੱਤੇਗਾ ਕਿ ਤੁਸੀਂ ਪਾਪੜਾਂ ਦਾ ਪੈਕਟ ਲੈਂਦੇ ਹੋ, ਵਿੱਚੋਂ ਇੱਕ ਪਾਪੜ ਕਿ ਟੁੱਟ ਹੋ ਗਿਆ, ਇਹਦਾ ਮਤਲਬ ਇਹ ਤਾਂ ਨਹੀਂ ਉਸ ਪਲੇਅਰ ਨੂੰ ਟੀਮ ਚੋਂ ਕੱਢ ਦਿਓ। ਨਹੀਂ ਗੱਲ ਸੁਣੋ, ਗੱਲ ਇਹ ਹੈ ਕਿ ਗੇਮ ਦੇ ਵਿੱਚ ਕਿਦੋਂ ਬਾਜ਼ੀ ਕਿਦੋਂ ਪਲਟ ਜੇ ਕੋਈ ਪਤਾ ਨਹੀਂ ਲੱਗਦਾ। ਮੈਂ ਕਿੰਨਾ ਪਲਟ ਜੇ ਯਾਰ। ਮੈਂ ਹੁਣ ਗੱਲ ਕਰਨ ਦਾਰੀਏ ਦਾ ਕਮਾਲ ਆ ਗਈਆਂ, 4 ਗੇਂਦਾਂ ਤੇ 4 ਆਊਟ ਹੋ ਜਾਂਦੇ ਮੰਨੇ। ਚਲੋ ਜੀ ਕਰਵਾ ਦਿਓ। ਉਹ ਪਲੇਅਰ ਨੇ ਉਹ ਨਹੀਂ ਗਲਤੀ ਕਰਦੇ। ਅਸੀਂ ਵੀ ਪਹੁੰਚੇ ਹਾਂ, ਤੋਂ ਪਹੁੰਚੇ ਟੋਂਗ ਕੇ ਅਸੀਂ ਵੀ ਜਾ ਰਹੇ ਹਾਂ। ਸਾਡੇ ਇਹਨਾਂ ਨਾਲ ਪਾਣੀ ਖੜਾ। ਅੱਛਾ ਤਜੀਆ ਨਗਾਰਾ ਤੇ ਬੇਲਰ ਲੈਣ ਦੀ ਕਿਸ਼ਤਾਂ ਕਰਾਉਣ ਲਿਖੋ। ਇਹ ਤਜਜ਼ੀਆ ਨਗਾਰ ਸਾਰੇ ਕੰਮ ਰੂਟੀਨ ਦੇ ਕਰਦਾ ਵਾ। ਤਜਜ਼ੀਆ ਨਗਾਰ ਕੋ ਚੱਲ ਤੋਂ ਨਹੀਂ ਆਉਂਦਾ। ਯਾਰ ਭਾਜੀ ਗੱਲ ਹੁੰਦੀ ਲੌਜੀਕ ਦੀ, ਦਲੈਲ ਦੀ। ਮੈਂ ਉਹੀ ਤੇ ਕਹਿ ਰਿਹਾ, ਤੁਸੀਂ ਗੁੱਸਾ ਕਰ ਜਾਂਦੇ ਭਾਜੀ ਬੈਠੇ। ਗੁੱਸਾ ਕਰਕੇ ਮੈਂ ਥੁੱਕਤਾ ਤੇ ਉਹੀ ਗੱਲ ਕਰਦੇ ਭਾਈ ਤੁਸੀਂ। ਕੀ ਹੋਇਆ? ਚੌਕਾ, ਉਹ ਸ਼ਿਟ, ਉਹ ਸ਼ਿਟ। ਚੌਕਾ ਖੇਡ ਕੌਣ ਹੈ? ਜਡੇਜਾ ਖੇਡ ਰਹੇ ਹੈ। ਲਓ ਲਓ ਇੰਡੀਅਨ ਖਿਡਾਰੀ ਜਡੇਜਾ। ਯਾਰ ਸਾਨੂੰ ਜਦੇਜਾ ਇੱਕ ਬੋਲਰ ਨਵਾਂ ਜਡੇਜਾ ਤੁਸੀਂ ਇਹ ਦੇਖੋ ਵੀ ਅਸੀਂ ਕਹਿਣ ਸਮਝਾਉਣ ਕਿਹਨਾਂ ਨੂੰ ਡਏ ਆ। ਜਡੇਜਾ ਚਿੱਠੀ ਵੇ ਮੇਰੇ ਢੋਲੇ ਦੀ। ਲਓ ਜੀ ਤੁਸੀਂ ਮਜ਼ੀਦ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰ ਦੇਖੋ, ਅਗਰ ਤੁਸੀਂ ਪਾਰਕ ਦੀ ਬਾਰ ਸਾਹਿਬ ਕਿੰਨਾ ਕਰਕੇ ਆਊਗਾ? ਉਸਤਾਦ ਜੀ ਉਹ ਕਿਤੇ 92 ਤੋਂ ਵੀ ਪਹਿਲਾਂ 76 ਚ ਕਰਕੇ ਜਿਹੜਾ ਕਰਨਾ ਸੀ ਉਹਨਾਂ। ਤੁਸੀਂ ਪਾਰਕ ਦੇ ਵਿੱਚ ਵੜਦੇ ਹੋ, ਅਗਰ ਕੋਈ ਪੌਦਾ ਇਦਾਂ ਹੀ ਦੇਖਣਾ ਚਾਹੀਦਾ ਵਾ ਜਿੱਦਾਂ ਭਾਏ ਕਿ ਕੋਈ ਭਾਜਣ ਤੁਸੀਂ ਇਦਾਂ ਤੁਸੀਂ ਆ ਦੇਖੀ ਰਾਤ ਨੂੰ ਕਿੰਨੇ ਜ਼ਿਹਨੀ ਮਰੀਜ਼ ਹੋ ਗਏ, ਫਿਰ ਕੀ ਹੋਇਆ? ਕਮਾਲ ਹੈ ਯਾਰ। ਤੇ ਮੈਂ ਟੱਪਿਆ ਤੜਫਿਆ ਵਾ। ਕਾਪੀਰਾਈਟ ਨਾਲ ਹੀ ਖੁਸ਼ੀਆਂ ਮਨਾਉਣ। ਉਹ ਖੁਸ਼ੀਆਂ ਨਹੀਂ ਮਨਾਈਆਂ ਯਾਰ, ਖੁਸ਼ੀਆਂ ਨਹੀਂ। ਮੈਂ ਕਿਹਾ ਢੋਲ ਵਾਲੇ ਬੁਲਾ ਲੇ ਖੁਸ਼ੀਆਂ। ਕਿ ਬੋਲਰ ਨੇ ਬਾਲ ਕਰਾਇਆ, ਉਹਨੂੰ ਚਾਹੀਦਾ ਕਿ ਮੁਸ਼ਕਲ ਬਾਲ ਕਰਾਵੇ ਖਿਡਾਰੀ ਪਰੇਸ਼ਾਨ ਹੋਵੇ। ਜਿਹੜਾ ਬੈਟਸਮੈਨ ਉਹਨੂੰ ਚਾਹੀਦਾ ਅੱਛੀ ਸ਼ਾਟ ਖੇਲੇ ਤਾਂ ਕਿ ਖਿਡਾਰੀ। ਸਾਜੀ ਮੁਹੰਮਦ ਆਸਫ ਸਾਹਿਬ ਨੇ ਹੋਣਾ ਤੋਂ ਵੇਖੀ 2 ਗੇਂਦਾਂ 'ਚ ਕਿੱਦਾਂ ਆਊਟ ਕਰ ਲਈ। ਕਿੱਥੋਂ ਆ ਜਾਣਾ ਮੁਹੰਮਦ ਆਸਫ ਸਾਹਿਬ ਨੇ? ਉਸਤਾਦ ਜੀ ਆਸਫ ਸਾਹਿਬ ਹੈ ਨਹੀਂ। ਆਸਫ ਸਾਹਿਬ ਵੀ ਰਿਟਾਇਰ ਹੋ ਗਏ ਨੇ। ਜੇ ਟਾਈਮ ਤੋਂ ਪਹਿਲੇ ਜਾਂ ਅਗਰ ਉਹ ਸਹੀ ਮਤਲਬ ਹੁਣ ਹੋ ਸਕਦੇ ਸੀ। ਸਾਡੇ ਪਾਕਿਸਤਾਨ 'ਚ ਰਿਵਾਜ ਆ ਕਿ ਅਸੀਂ ਜਦੋਂ ਵੀ ਕੋਈ ਅੱਛਾ ਪਲੇਅਰ ਸਾਨੂੰ ਲੱਭਦਾ ਨਾ, ਅਸੀਂ ਉਹਦੇ ਨਾਲ ਕੋਈ ਨਾ ਕੋਈ ਪੰਗਾ ਪਾ ਲੈਂਦੇ। ਉਹ ਜੋ ਪੰਗਾ ਨਹੀਂ ਪਾ ਦਿੰਦੇ, ਬਹੁਤ ਰੋਲੇ ਨੇ, ਛੱਡ ਦੇ ਤੂੰ ਨਾ ਗੱਲ ਕਰ। ਰੋਲਿਆਂ ਵਾਲੇ ਵੀ ਅੱਗੇ ਆਏ ਨੇ।
ਉਹਨੂੰ ਤਾਂ ਬਿਲਕੁਲ ਨਹੀਂ ਵਿਚਾਰੇ ਨੂੰ ਚਾਂਸ ਦਿੱਤਾ ਗਿਆ, ਬਿਲਕੁਲ ਉਸ ਤੋਂ ਬਾਅਦ ਉਹ ਨੱਥੀ ਹੋ ਗਈ। ਆਸਫ ਸਾਹਿਬ ਦੁਨੀਆ ਦਾ ਇੱਕ ਐਸਾ ਬੌਲਰ ਹੋਇਆ ਵਾ ਜਿਹਦਾ ਪਤਾ ਹੀ ਨਹੀਂ ਸੀ ਹੁੰਦਾ ਕਿੱਥੋਂ ਮੂਵ ਕਰਦੇ ਕੀ ਕਰਦੇ। ਅੱਛਾ ਇਦਾਂ ਦੇ ਤਜਜ਼ੀਆ ਨਗਾਰ ਇਦਾਂ ਦੇ ਤਜਜ਼ੀਆ ਨਗਾਰ ਕੋਈ ਗੱਲ ਨਾ ਤੇ ਅਗਲੇ ਦੇ ਦੰਦੀ ਪੜ ਦਿੰਦਾ। ਉਹ ਛੱਡਣਾ ਦਲਾਲਾਂ ਨੇ ਜਿੱਤ ਛੱਡਣਾ। ਇਹ ਉਹ ਤਜਜ਼ੀਏਦਾਰ ਜਿਹੜਾ ਕਹਿੰਦਾ ਪਹਿਲੇ ਤੁਸੀਂ ਆਪਣੀ ਸਾਰੀ ਗੱਲ ਸੁਣਾ ਤੇ ਜਦੋਂ ਸਾਰੀ ਗੱਲ ਸੁਣਾ ਲਾ ਕਰੋ ਫੋਨ ਲਾ ਕੇ ਫੌਰਨ ਕਰ ਲੈ ਜੋ ਕਰ ਲੈਂਦੇ ਇਹੋ ਜਿਹੇ ਸਾਜ ਤਜਜ਼ੀਏ ਨਗਾਰ ਹੁੰਦੇ, ਆਪਣਾ ਤਜਜ਼ੀਆ ਕੋਈ ਨਹੀਂ ਕਰਦੇ, ਬਸ ਇਹ ਠੀਕ ਹੈ ਰਣਵੀਰ ਭਾਈ ਵੀ ਠੀਕ ਹੈ। ਬਾਹਰ ਹਾਲ ਦੇਖੋ ਜੀ, ਤੁਹਾਡੇ ਦੰਦਾਂ ਦੇ ਵਿੱਚੋਂ ਇੱਕ ਦੰਦ 'ਚ ਦਰਦ ਹੋਵੇ ਉਹ ਦੰਦ ਕਢਵਾ ਨਹੀਂ ਦੇਈਦਾ ਹੁੰਦਾ, ਉਹਨੂੰ ਦਵਾਈ ਲਈਦੀ ਹੈ ਇਸ ਤਰ੍ਹਾਂ। ਚਿੱਕਾ ਪੈ ਗਿਆ। ਉਹ ਯਾਰ ਕਿੰਨੇ ਹੋ ਗਏ ਸਕੋਰ? 142। ਕਿਸੇ ਦਾ 50 ਚਾਹੀਦਾ, ਮੈਂ ਕਹਿੰਦਾ 10000 ਤਿਆਰ ਰੱਖੋ ਬਸ। 44 ਸਕੋਰ ਚਾਹੀਦਾ ਜੀ, 30 ਓਵਰ। ਰੋਹਿਤ ਸ਼ਰਮਾ 30 ਅੱਛਾ ਓਵਰਾਂ ਬੈਟਸਮੈਨ, ਚ 44 ਸਕੋਰ। 80 ਬਾਲਾਂ ਦਾ। ਸਾਜੀ ਉਹ 400 30 ਓਵਰਾਂ ਚ 44 ਸਕੋਰ ਐਵਰੇਜ ਹੋ ਗਈ। ਇੱਕ ਸਕੋਰ ਇੱਕ ਓਵਰ ਦਾ 1.25। ਹਾਂਜੀ ਇੱਕ ਪੂਰੀ ਗੇਂਦ ਤੇ ਇੱਕ ਮਾੜਾ ਜਿਹਾ ਐ ਓਏ ਓਏ ਉਹ ਹੀ ਰਹਿ ਗਿਆ। ਓਏ ਹੋਏ ਯਾਰ ਸ਼ਰਮਾ ਜੀ ਕੀ ਸੈਂਚੁਰੀ ਹੋਣੇ ਵਾਲੀ ਹੈ। ਅੱਛਾ ਕਈ ਬੰਦੇ ਪਤਾ ਕਿੰਨੇ ਨੇ, ਮੈਂ ਤਾਂ ਦੱਸਦਾ ਬਾਅਦ ਦੇ ਵਿੱਚ ਗੱਲਾਂ ਕਿਉਂ ਮੱਲੇ ਗਲੀਆਂ ਚ। ਅੱਛਾ ਯਾਰ ਹਾਰ ਜਾਂਦੇ ਕੋਈ ਰੌਲਾ ਨਹੀਂ, ਲੇਕਿਨ ਲੜ ਕੇ ਤੇ ਹਾਰ ਲੈ। ਅੱਛਾ ਉਹ ਗੱਲ ਵੀ ਸਹੀ ਕਰਦੇ ਨੇ ਨਾ ਉਸਤਾਦ ਜੀ। ਹੁਣ 192 ਇੰਟਰਨੈਸ਼ਨਲ ਪਲੇਟਫਾਰਮ ਤੇ ਤੁਸੀਂ ਖੇਲਣਗੇ, ਉਹ 12 ਬੰਦੇ ਤੁਹਾਡੇ ਕੋਲ ਯਾਦ ਕੱਲੇ 90 ਦੇ ਟੀਮਾਂ ਆਊਟ ਹੋਈਆਂ ਨੇ। ਕੀ ਹੋ ਗਿਆ ਇੰਟਰਨੈਸ਼ਨਲ ਚ? ਪਰ ਸਾਰੇ ਅਹਿਮ ਮੈਚ ਸਭ ਤੋਂ ਘੱਟ ਅੱਜ ਤੱਕ ਸਕੋਰ ਕਿਹੜੀ ਟੀਮ ਕਰਕੇ ਆਊਟ ਹੋਈ ਰਿਕਾਰਡ? ਆ ਹੁਣ ਜੇ ਹੋਈ ਹੈ ਸੀ, ਸ੍ਰੀਲੰਕਾ ਦਾ ਮੇਰੇ ਕੋਲ ਕਿੰਨਿਆਂ ਤੇ ਆਊਟ ਹੋਇਆ। ਥੋੜੇ ਵੀ ਸਕੋਰਾਂ ਤੇ ਹੋਏ ਸੀ। ਆਸਟ੍ਰੇਲੀਆ ਆਊਟ ਹੋਈ, ਇੰਡੀਆ ਆਊਟ ਹੋਈ। ਉੱਚੀ ਬੋਲੋ ਕੋਈ। ਨਹੀਂ ਯਾਰ ਲਾਸਟ ਹੈ ਹੁਣ ਜੇ ਇਸ ਵਰਲਡ ਕੱਪ ਦੇ ਵਿੱਚ। ਯਾਰ ਸਮਝ ਨਹੀਂ ਆਉਂਦੀ, ਕੋਈ ਸਟ੍ਰੈਟਜੀ ਨਹੀਂ, ਕੋਈ ਪਲੈਨਿੰਗ ਨਹੀਂ ਯਾਰ। ਉਹ ਤੂੰ ਕਰਨਾ ਪਲੈਨਿੰਗ, ਮਾਮਾ ਨਾ ਤੇ ਮੁੱਕ ਪਤਾ ਨਾ ਤੇਰਾ ਗੁਨਾਹ ਨਾ ਦੇਣਾ। ਇਹਦੇ ਤਜਜ਼ੀਆ ਕਰਨਾ ਸਾਰੇ ਯਾਰ ਨਾਜ਼ਰੀਨ, ਇਹ ਐਸਾ ਮੈਂ ਤੁਹਾਨੂੰ ਦੱਸਾਂ, ਇਹ ਐਸਾ ਖੇਡ ਆ। ਰਾਤ ਨੂੰ ਤੁਸੀਂ ਦੇਖਣਾ ਹਰ ਬੰਦੇ ਨੇ ਕ੍ਰਿਕਟ ਦੀ ਹਿਸਟਰੀ ਦਾ ਪੂਰਾ ਤਜਰਬਾਕਾਰ ਬਣ ਕੇ ਬੈਠਣਾ ਗਲੀਆਂ ਮੁਹੱਲਿਆਂ ਦੇ ਵਿੱਚ। ਹਾਂਜੀ ਹਾਂਜੀ ਦੇਖਣਾ ਇਹ ਇੱਥੋਂ ਇਦਾਂ ਕਰ ਲੈਂਦਾ ਨਾ, ਇਹ ਕੈਚ ਆ ਨਾ ਛੱਡਦਾ, ਇਹ ਮੈਚ ਆਪਣੇ ਹੱਥ 'ਚ ਸੀ। ਐਵੇਂ ਸਟਾਰਟ ਕਰ ਉਹ ਯਾਰ ਇੱਥੇ ਸਪਿਨਰ ਲਾਉਣ ਦਾ ਕੋਈ ਤੁਕ ਬਣਦਾ। ਸਾਜੀ ਅੱਜ ਰਾਤ ਨੂੰ ਇੰਨੀ ਕਿ ਸਿਗਰਟ ਵੀ ਨਹੀਂ ਦੇਣਾ ਪਾਣਾ ਤੁਹਾਡੀ ਸੋਚ ਹੈ। ਅੱਛਾ ਸਟਾਰਟ ਜੀ, ਅਸੀਂ ਵੀ ਮੈਚ ਹਾਰਨ ਤੋਂ ਬਾਅਦ ਐਲਸੀਡੀ ਤੋੜਨੀ ਆ। ਹੈ ਉਹ ਨਾ ਐਲਸੀਡੀ ਤੋੜਨੀ ਆ। ਉਹ ਤੋੜ ਲਿਓ ਯਾਰ ਜਾਓ। ਉਹ ਤੋੜਨੀ ਨਹੀਂ, ਤੋੜਨੀ ਹੈ ਬੇਟੇ। ਮੇਰੀ ਗੱਲ ਸੁਣੋ, ਐਲਸੀਡੀ ਤੁਸੀਂ ਤੋੜ ਸਕਦੇ ਆ, ਕੋਈ ਇਸ਼ੂ ਨਹੀਂ। ਗੱਲ ਇਹ ਹੈ ਤੁਸੀਂ ਕਿਹਦੇ ਕਰਕੇ ਐਲਸੀਡੀ ਤੋੜਨੀ? ਪਾਕਿਸਤਾਨ ਹਾਰ ਗਿਆ। ਜਜ਼ਬਾਤੀ ਹੋ ਗਏ। ਗੱਲ ਤੁਸੀਂ ਕਹਿ ਰਹੇ ਹੋ ਵੀ ਉਹ ਖਿਲਾੜੀ ਸਾਡੀ ਟੀਮ ਦਾ ਬੈਲੈਂਸ ਨਹੀਂ ਮੰਨਦਾ, ਮੁਕਾਬਲਾ ਨਹੀਂ ਮੰਨਦਾ। ਇਹ ਸਭ ਤੋਂ ਬਹੁਤਾ ਜਿਹੜਾ ਖਿਜਣਾ ਨਾ ਇਸ ਮੈਚ ਤੋਂ ਬਾਅਦ ਫੌਰਨ ਆ ਕੇ ਸ਼ੁਐਬ ਅਖਤਰ ਸਾਹਿਬ ਨੇ ਹੋਣਾ। ਵਾਹ ਸਹੀ ਚੜਾਈ ਕਰਦੇ ਉਸਤਾਦ। ਸਾਜੀ ਇਹਨੇ ਵੀ ਇੱਕ ਐਲਸੀਡੀ ਤੋੜੀ, ਇਹਨੂੰ ਚੰਗੇ ਛੱਡ ਦੇਗਾ। ਕਿਉਂ? ਪੁਰਾਣਾ ਮੈਚ ਦੇਖ ਕੇ ਇਹਨੇ ਐਲਸੀਡੀ ਤੋੜੀ। ਸਾਜੀ ਵੀ ਗਰਾਊਂਡ 'ਚ ਮੈਚ ਵੇਖਣ ਡਿਆ ਸੀ, ਇਹਨੂੰ ਨਜ਼ਰ ਆਇਆ ਸੀ, ਇਹਨੇ ਛਿੱਕ ਮਾਰ ਕੇ ਅਗਲਾ ਅੰਗਰੇਜ਼ ਸਾਰਾ ਹੀ ਭਰਤਾ। ਅੱਛਾ ਇਹਨੇ ਇੱਕ ਐਲਸੀਡੀ ਤੋੜੀ। ਮੈਂ ਕਿਹਾ ਇਹ ਕਦੋਂ ਤੋੜੀ? ਕਹਿੰਦਾ ਯਾਰ ਵੈਸੇ ਹੀ ਖਰਾਬ ਸੀ। ਮੈਂ ਕਿਹਾ ਤੋੜ ਦਿਓ, ਮੈਚ ਤਾਂ ਕਰਕੇ ਨਹੀਂ ਤੋੜੀ। ਇਹਨੇ ਵੀ ਇੱਕ ਐਲਸੀਡੀ ਤੋੜੀ, ਮੈਚ ਤੋਂ ਪਹਿਲੇ ਤੋੜਤੀ। ਮੈਂ ਕਿਹਾ ਤੂੰ ਸ਼ਾਮ ਨੂੰ ਤੋੜਨੀ ਸੀ ਨਾ, ਸ਼ਾਮ ਨੂੰ ਕੰਮ ਜਾਣਾ ਨਾ। ਅੱਛਾ ਮੈਚ ਹਾਰ ਕੇ ਤੇ ਐਲਸੀਡੀ ਨਾਲ ਦੇ ਤੋੜਨ ਚਲਾ ਗਿਆ। ਆ ਕੀ ਹੋਇਆ? ਫਰੀਨ ਨੂੰ ਭਾਈ ਇੱਕ ਹੋਟਲ ਵਾਲੇ ਨੇ ਬਣਿਆ। ਕਿਉਂ? ਉਹ ਇਹਨੇ ਸਮਝਿਆ ਮੈਂ ਘਰ ਮੈਚ ਦੇਖਣਾ, ਉੱਥੇ ਮੈਚ ਦੇਖ ਕੇ ਐਲਸੀਡੀ ਉਹਦੀ ਤੋੜੀ। ਉਹ ਕਹਿੰਦਾ ਪੈਸੇ ਦੇ ਫੀਲ ਕਰਦਾ। ਨਹੀਂ ਯਾਰ ਕੋਈ ਹੁੰਦੇ ਬੜੇ ਭਾਈ ਅੱਗਾ ਲਾਉਂਦੇ ਆ ਕਿ ਮੋਟਰਸਾਈਕਲਾਂ ਨੂੰ, ਘਰਾਂ ਨੂੰ, ਟੀਵੀ ਸਾੜ ਦਿੰਦੇ ਨੇ ਲੋਕੀ ਆ। ਅੱਛਾ ਇਹ ਜਿਹੜਾ ਤੁਸੀਂ ਤਰ੍ਹਾਂ ਸਾਜੀ ਮਸ਼ਹੂਰੀ ਆਈ ਇਹਨਾਂ ਦੀ ਹੈ। ਉਹ ਇਹਦਾ ਹੀ ਕਹਾਣਾ ਬੇਟੇ। ਮਸ਼ਹੂਰੀ ਉਸਤਾਦ ਮਸ਼ਹੂਰੀ ਆ, ਇਹਨੂੰ ਤਾਂ ਸਗੋਂ ਫਾਇਦਾ ਹੋਇਆ। ਉਹ ਬੇਟਾ ਸਾਨੂੰ ਨਹੀਂ ਨਾ ਫਾਇਦਾ। ਅੱਛਾ ਉਸਤਾਦ ਜੀ ਇਹ ਆਉਂਦਾ ਵਾ 3 ਸਾਲ ਬਾਅਦ ਟੂਰਨਾਮੈਂਟ ਵਰਲਡ ਕੱਪ। ਉਹ 5 ਸਾਲ ਬਾਅਦ ਤਜੀਏ ਕਰਨ ਬਹਿ ਗਏ ਆ, ਡੇਟਾਂ ਦਾ ਪਤਾ ਨਹੀਂ ਤੁਹਾਨੂੰ। ਆਹੋ 5 ਸਾਲ ਬਾਅਦ ਹੁੰਦਾ ਜੀ ਭਾਜੀ ਇਹ ਜਿਹੜਾ ਟੂਰਨਾਮੈਂਟ। ਇਹਦੇ ਅਗਲੇ ਚ ਜੇ ਮੈਂ ਖੇਡਾਂ ਤਾਂ ਕਹਿਣਾ ਮੁਤਾਰੀਆ ਤੇਰਾ ਕਮਾਲ ਆ। ਅਗਲੇ ਚ 5 ਸਾਲ ਬਾਅਦ ਤੁਸੀਂ ਖੇਡੋਗੇ ਹਾਂ, ਤੇ ਉਦੋਂ ਕਿ ਕੀ ਮੈਂ ਐਡ ਹੋ ਜਾਣਾ ਪੂਰਾ 17 ਨਹੀਂ। 18 ਸਾਲ ਉਮਰ ਹੋ ਜਾਏਗੀ। ਤੇ ਉਦੋਂ ਕ੍ਰਿਕਟ ਮੰਜਿਆਂ ਤੇ ਲੰਮੇ ਪੈ ਖੇਡਣ। ਸਾਜੀ ਜੀ ਤੁਸੀਂ ਬੋਲਰ ਹੋ ਕਿ ਬੈਟਸਮੈਨ? ਹੈ ਬੋਲਰ ਹੋ ਕਿ ਬੈਟਸਮੈਨ? ਸਾਜੀ ਮੈਂ ਰੋਲਡਰ। ਰੌਂਡਰ? ਹਾਂ ਰੋਣੀ ਪਿੱਟਣ ਵਾਲਾ। ਨਹੀਂ ਆਲ ਰਾਉਂਡਰ। ਆਲ ਰਾਉਂਡਰ ਮੈਂ ਅੰਪਾਇਰੀ ਵੀ ਕਰ ਲੈਣਾ ਕੀ ਬਾਤ। ਜੀ। ਅੰਪਾਇਰੀ ਹਾਂ ਮੈਂ ਅੱਗੇ ਗਿਆ ਸਾਂ ਮੈਚ। ਅੰਪਾਇਰੀ ਤਾਂ ਤੁਸੀਂ ਪੈ ਹੀ ਜਾਂਦੇ ਹੋ ਨਾ।
ਹਾਂ ਮੈਂ ਅੱਗੇ ਮੈਚ ਗਿਆ ਉਸਤਾਦ ਜੀ, ਸਿਰਫ ਇੱਕ ਮਾੜੀ ਜੀ ਮੈਨੂੰ ਨਾ ਥੋੜਾ ਨਜ਼ਲਾ ਟੈਪ ਹੋਇਆ ਸੀ। ਉਹ ਮੈਂ ਅੰਪਾਇਰ ਨੂੰ ਜਦੋਂ ਤੌਲੀਆ ਚੂਰੇ ਨੇ ਆਪਣਾ ਫੜਾਈ ਦਾ, ਉਹ ਮੈਂ ਫੜਾਉਣ ਲੱਗੇ ਉਹਦੇ ਸਾਈਡ ਤੇ ਕੀਤਾ, ਉਹਨੇ ਨਾਲ ਹੀ ਉਹਨੇ ਕਿਹਾ ਬਸ ਇਹਨੂੰ ਬਾਹਰ ਕੱਢ। ਤਾਂ ਹੀ ਆਤ ਪਵਾਉਂਦੀ ਨਾ ਔਰ ਸੋਹਣਾ ਮੈਚ ਕਰਕੇ ਜੋ ਹੱਥ ਸਾਫ਼ ਕੀਤਾ ਮੇਰੇ। ਅੰਪਾਇਰ ਨੂੰ ਪਹਿਲੇ ਸਮਝ ਲਾਉਣੇ ਕਿ ਯਾਰ ਕਢਾਈ ਵਾਲਾ ਤੌਲੀਆ ਉਹ ਸਾਰਾ ਹੀ। ਯਾਰ ਪ੍ਰੋਬਲਮ ਹੋ ਜਾਂਦੀ ਆ, ਉਹਦਾ ਬੁਖਾਰ ਚੜ ਜਾਂਦਾ। ਹੁਣ 103 ਬੁਖਾਰ 'ਚ ਮੈਂ ਫੀਲਡਿੰਗ ਕਰਨ ਖਲੋਤਾ ਸਾਂ, ਨਹੀਂ ਮੇਰੇ ਕੋ ਗੇਂਦ ਫੜੀ ਗਈ। ਕੋਈ ਗੱਲ ਨਹੀਂ ਸਾਜੀ। ਬਹਰਹਾਲ ਜੀ ਐਂਡ ਆਫ ਦਾ ਡੇ ਪਾਕਿਸਤਾਨੀ ਟੀਮ ਨੋ ਡਾਊਟ ਬਹੁਤ ਅੱਛੀ ਆ। ਕਮੀਆਂ ਹੁੰਦੀਆਂ ਵਾ, ਕਤਾਈਆਂ ਹੁੰਦੀਆਂ ਵਾ, ਪ੍ਰੈਕਟਿਸ ਸਿੱਧਾ ਕਰਕੇ ਤਾਂ ਮੇਰੀ ਸੇਰਾ ਬੰਦੀ ਹੋਣੀ ਬਸ ਠੀਕ ਆ। ਇਹੋ ਜਿਹਾ ਤਜਜ਼ੀਆ ਲਗਾ ਦੂੰਗਾ ਤਾਂ ਉਹ ਵੀ ਜੇਬਾਂ ਬਾਹਰ ਆਈਆਂ ਜੀ। ਮੈਂ ਅੱਛਾ ਇਹ ਤਜਜ਼ੀਆ ਨਿਗਾਰ ਆਹੋ, ਤਜਜ਼ੀਆ ਨਿਗਾਰ ਜਿਹੜੇ ਤੇ ਜਨਮਨ ਸੱਚੀ ਮੁੱਚੀ ਵਾਲੇ ਨਾ ਟੀਵੀ ਵਾਲੇ ਉਹ ਤਾਂ ਠੀਕ ਨੇ, ਕਿਉਂਕਿ ਨਾਲ ਉਹ ਐਂਕਰ ਵੀ ਹੁੰਦੇ ਨੇ, ਨਾਲ ਉਹ ਪੜੇ ਹੁੰਦੇ ਨੇ ਜਿਹੜੇ ਮਹੱਲਿਆਂ 'ਚ ਤਜਜ਼ੀਆ ਨਿਗਾਰ ਹੁੰਦੇ ਆ ਬਈ ਸਭ ਤੋਂ ਪਹਿਲੇ ਤੇ ਉਹ ਬਿਲਕੁਲ ਵਿਹਲੇ ਹੁੰਦੇ ਜੇਬੋਂ ਤੇ ਘਰੋਂ ਹਰ ਚੀਜ਼, ਠੀਕ ਹੈ ਜੀ। ਕੋਈ ਉਹਨਾਂ ਨੂੰ ਨਹੀਂ ਮੰਨਦਾ ਹੁੰਦਾ ਉਹਨਾਂ ਦੀ ਅਕਲ ਨੂੰ, ਉਹਨਾਂ ਨੂੰ ਕਿਤੇ ਲਓ ਵੀ ਆ ਗਏ ਸਿਆਪ ਯਾਰ ਵੈਸੇ ਸਟਾਪ ਕੀਤਾ ਇਹਨੇ ਇਦਾਂ ਹੀ ਰੋਹਿਤ ਸ਼ਰਮਾ ਨੂੰ ਜੱਫੀ ਪਾ ਲੈਣੀ ਹੈ। एक काम कर लिए सारे माइक बंद करके सिर्फ एक को मीका का ऑन करके सेंटर च रखना। कोई को सब आ रहा है, ਆਵਾਜ਼ ਨਹੀਂ ਸਹੀ ਆ ਰਹੀ, आवाज का प्रॉब्लम ਥੱਲੇ ਕਮੈਂਟ ਪੜੋ ਨਾ। पढ़ रहे हैं ਇਕੋ ਆ ਰਹੀ, सारे माइक ਇਕੋ ਕਾ ਤੋਂ ਆ ਰਹੀ ਹੈ ਯਾਰ। एक दूसरे के माइक च आ रही ना। ਆ ਨਾਦਰੀਨ ਨੂੰ ਪੁੱਛੀ ਹੁਣ ਸਹੀ ਆ ਰਹੀ ਮੇਰੀ ਆਵਾਜ਼? ਬੰਦ ਕਰ ਦਵਾਂ? ਨਾਦਰੀਨ ਨੇ ਦੱਸਣਾ ਹੁਣ ਸਹੀ ਹੈ? ਮੇਰੀ ਇਕੱਲੇ ਦੀ ਸਹੀ ਆ ਰਹੀ ਹੈ, ਬਾਕੀ ਰਹਿਣ ਦਿਓ। ਦੇਖੋ ਜ਼ਰਾ ਮੇਰੀ ਇਕੱਲੇ ਦੀ ਸਹੀ ਆ ਰਹੀ ਹੈ? सेंटर च एक को मीका ਇਹ ਭਾਜਨ ਓਕੇ ਆ ਰਹੀ ਹੈ, ਬਸ ਤੁਸੀਂ ਨਾ ਬੋਲਣਾ। बंद कर लो माइक अपने अपने। ਤੁਸੀਂ ਸਾਰੇ ਚੁੱਪ ਕਰ ਜਾਓ, ਤੁਹਾਡੇ ਮਾਈਕ ਨਹੀਂ ਸਹੀ। ਬੰਦ ਕਰਤਾ ਜੀ। ਓਏ ਮੈਂ ਇਕੱਲਾ ਬੋਲਾਂਗਾ ਹੁਣ, ਤੁਸੀਂ ਸਿਰਫ ਬਸ ਇਸ਼ਾਰਿਆਂ ਨਾਲ ਗੱਲਾਂ ਕਰੋ ਇੰਜ ਕਰਕੇ ਨਾ। ਹਾਂ ਚਲੋ। ਨਹੀਂ ਕਮੀਕਾ ਦਾ ਇੱਕ ਹੋਰ ਹੈਗਾ ਯਾਰ, ਮੇਰੇ ਕੋਲ ਜਦੋਂ ਇੱਕ ਤੋਂ ਦੂਸਰਾ ਮਾਈਕ ਹੁੰਦਾ ਨਾ ਔਨ ਤੇ ਉਹ ਦੋਨਾਂ ਦੀ ਇੱਕੋ ਬਣਦੀ ਤਾਂ ਇਹਨਾਂ ਸਾਰਿਆਂ ਦੀ ਉਹ ਚ ਆਵਾਜ਼ ਜਾਂਦੀ ਉਹ ਅੱਛਾ ਪ੍ਰੋਬਲਮ। mic ਸਿਰਫ ਇੱਕ ਮਾਈਕ ਇੱਥੇ ਸੈਂਟਰ ਚ ਹੋਣਾ ਚਾਹੀਦਾ। ਅੱਛਾ। ਸਾਰੇ ਹਾਂ ਅੱਛਾ ਇਹ ਕਰ ਲਓ ਬਸ, ਅੱਛਾ ਆ ਠੀਕ ਆ। ਇੱਕ ਮਿਕ ਆਉਣਾ ਬਸ। ਓਏ ਆਊਟ ਹੋ ਗਿਆ ਜੱਬੋ, ਆਊਟ ਹੋ ਗਿਆ। ਮੈਚ ਭਲਾ ਹਾਡੀਏ ਇੰਜੋਇਮੈਂਟ ਹੁਣ ਆਪਾਂ ਪੂਰੀ ਕਰਨੀ ਆ। ਆਊਟ ਹੋ ਗਏ, ਸੈਂਚਰੀ ਨਹੀਂ ਹੋਣ ਦਿੱਤੀ ਵੀਰੇ। ਰੀਹਾਂ ਦੇ ਬਿਸਕੁਟ ਲਿਆ ਕੇ ਤੇ ਰੱਖ, ਮੂੰਗਫਲੀ ਵੀ ਰੱਖ। ਹਾਂਜੀ, ਉਹ ਲੱਗੇ ਪਤਾ ਸੈਂਚਰੀ ਨਹੀਂ ਹੋਈ ਉਹਦੀ। ਗਰੀਬ ਗੁਰਬਾ ਲੱਲਾ ਲੂਣ ਦੇ ਪਲੇਅਰ ਹੈ ਮੈਚ ਦੇਖਣ ਦਾ। ਯਾਰ 200 ਜਿੱਤਣ ਲੱਗੇ ਅਸੀਂ। ਤਾਜੀ ਹੱਥ ਸੁੱਟਿਓ ਜਰਾ ਤਾਜੀ। ਇੱਥੇ ਬੋਲੋ ਤੁਸੀਂ। ਮੈਂ ਕਿਹਾ ਦੇਖੋ ਜੀ ਜਿੱਤਣ ਲੱਗੇ ਅੱਲਾ ਖੈਰ ਕੀਤੀ। ਹੁਣ ਤੇ ਮੂੰਗਫਲੀ ਵੀ ਆਊ, ਕੋਈ ਕਾਜੂ ਵੀ ਆਊ, ਕੋਈ ਪਿਸਤਾ ਵੀ ਆਊ, ਬਦਾਮ ਵੀ ਆਊ, ਪੂਰਾ ਤਜਜ਼ੀਆ ਹੈਗਾ। ਉਹ ਸ਼ਰਮ ਨਾਲ ਡੁੱਬ ਕੇ ਮਰ ਜਾ, ਕਿੱਥੋਂ ਹਾਰਨ ਦੇ ਜਿੱਤਣ ਦੇ ਆ ਤੂੰ? 3 ਆਊਟ ਹੋ ਗਏ ਸਿਰਫ, ਕਿੰਨੇ ਜੀ ਇਹ 150 ਸਕੋਰ ਤੋਂ 3 ਆਊਟ ਹੋਇਆ, ਫਿੱਟੇ ਮੂੰਹ ਕਿੱਦਾਂ ਤੂੰ? ਤਾਜੀ ਮੈਨੂੰ ਇੱਕ ਬੜੀ ਖੁਸ਼ੀ ਆ, ਇਹਦੇ 86 ਤੇ ਆਊਟ ਹੋਇਆ, ਸੈਂਚਰੀ ਨਹੀਂ ਹੋਈ। ਹਾਂ ਹੁੰਦੀ ਬੋਲਰ ਦੀ ਯਾਰ ਸਾਰੀ। ਅੱਛੇ ਪਲੇਅਰ ਨੂੰ ਅੱਛਾ ਸਮਝਿਆ ਕਰੋ, ਮੰਨਿਆ ਕਰੋ ਕਿ ਉਹ ਅੱਛਾ ਪਲੇਅਰ ਹੈ। ਰੋਹਿਤ ਸ਼ਰਮਾ ਬਹੁਤ ਬੜਾ ਪਲੇਅਰ ਸੀ। ਫਿਰ ਸੈਂਚਰੀ ਕਰਦਾ। ਇਹ ਹੀ ਇਹਨਾਂ ਦਾ ਫਾਲਟ ਆ ਯਾਰ ਕਿ ਮੰਨਦੇ ਨਹੀਂ ਟੈਲੈਂਟ ਨੂੰ। ਉਹਨਾਂ ਦੇ ਵਿੱਚ ਜ਼ਿਆਦਾ ਕੈਪੇਬਿਲਿਟੀ ਆ, ਉਹਨਾਂ ਨੂੰ ਮੰਨੋ। ਇਹਨਾਂ 'ਚ ਹੁੰਦੀ ਤੇ ਜਿੱਤਦੇ ਨਾ। ਬਾਬੀ ਹੁਣ ਮੇਰਾ ਹੱਥ ਆ ਗਿਆ, ਹੁਣ ਮੈਨੂੰ ਸੁਣੋ। ਸਾਜੀ ਇੱਥੇ ਰੱਖ ਦੋ। ਨਹੀਂ ਨਾਦਰੀਨ ਗੱਲ ਇਹ ਆ ਕਿ ਮੈਚ ਦੇਖੋ ਨਾਲ ਨਾਲ, ਪਰ ਇਹ ਆ ਕਿ ਯਾਰ ਅੱਛਾ ਫਰੀਜ਼ ਖਾਂ ਗੱਲ ਇਹ ਹੈ ਮੈਚ ਬੜੇ ਬੜੇ ਜਜ਼ਬਾਤੀ ਲੋਕ ਨੇ। ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅਮਰੀਕਾ ਕੋ ਹਾਰ ਜਾਣ, ਜਰਮਨੀ ਕੋ ਹਾਰ ਜਾਣ, ਕੋਈ ਟੈਨਸ਼ਨ ਨਹੀਂ ਹੁੰਦੀ ਇਹਨਾਂ ਦੀ, ਠੀਕ ਆ ਜੀ। ਮਤਲਬ ਕਿ ਤੁਸੀਂ ਸਾਊਥ ਅਫਰੀਕਾ ਕੋ ਹਾਰ ਗਏ ਕਿਤੇ, ਇੰਡੀਆ ਦੀ ਬੜੀ ਪ੍ਰੋਬਲਮ ਹੁੰਦੀ ਆ। ਇੰਡੀਆ ਦਾ ਬੜਾ ਹੁੰਦਾ ਕਿ ਇੰਡੀਆ ਕੋ ਨਹੀਂ ਹਰਨਾ, ਉਹਨਾਂ ਨੂੰ ਵੀ ਇਹ ਹੁੰਦਾ ਵਾ ਪਾਕਿਸਤਾਨ ਕੋ ਨਹੀਂ ਹਰਨਾ, ਹੈ ਨਾ। ਲੇਕਿਨ ਉਹ ਇਸ ਗੱਲ ਤੇ ਪੂਰਾ ਉੱਤਰਦੇ, ਉਹ ਹਾਰਦੇ ਹੀ ਨਹੀਂ। ਚੱਲ ਹੁਣ ਦੱਸ। ਉਸਤਾਦ ਜੀ ਉਹ ਤੇ ਇਹ ਸੋਚ ਕੇ ਆਂਦੇ ਕਿ ਅਸੀਂ ਨਹੀਂ ਹਾਰਨਾ ਤੇ ਉਹ ਨਹੀਂ ਹਾਰਦੇ। ਪਿਛਲੇ ਸਾਰੇ ਮੈਚ ਪਾਕਿਸਤਾਨ ਹੀ ਹਾਰਿਆ ਇਹਨਾਂ ਕੋਲੋਂ। ਮੈਨੂੰ ਤੁਸੀਂ ਪਹਿਲੇ ਦੱਸੋ ਫਰੀਦ ਖਾਨ ਸਾਹਿਬ ਕਿ ਇਸ ਵਰਲਡ ਕੱਪ ਦੇ ਵਿੱਚ ਆ ਜਿਹੜਾ ਹੁਣ ਚੱਲ ਰਿਹਾ ਆ ਪਾਕਿਸਤਾਨ ਦਾ ਕਿੰਨਵਾਂ ਮੈਚ ਆ? ਇਹ ਪਾਕਿਸਤਾਨ ਦਾ ਤੀਸਰਾ ਮੈਚ ਹੈ। ਪਹਿਲੇ 2 ਜਿੱਤਿਆ ਪਾਕਿਸਤਾਨ ਜੀ, ਪਾਕਿਸਤਾਨ 2 ਜਿੱਤਿਆ। ਫਿਰ ਡੁੱਬ ਕੇ ਮਰ ਜਾਓ। ਫਿਰ ਆ ਕੀ ਗੱਲ ਹੋਈ ਜੇ ਯਾਰ 2 ਜਿੱਤਿਆ ਵੀ ਤੇ ਹੈਗਾ ਹੀ ਨਹੀਂ। ਇਹ ਨਹੀਂ ਗੱਲ, ਮੈਂ ਇਹ ਕਹਿਣਾ ਚਾਹ ਰਿਹਾ ਵਾਂ, ਇਹ ਵੀ ਕੰਸਰਨ ਨਹੀਂ ਹੈਗਾ ਕਿ ਉਹ ਇੰਡੀਆ ਕੋਲੋਂ ਹਾਰ ਰਿਹਾ ਤੇ ਸਾਨੂੰ ਬੁਰਾ ਲੱਗ ਰਿਹਾ। ਗੱਲ ਇਹ ਕਿ ਮੈਚ ਅੱਛਾ, ਕੰਮ ਅੱਛਾ ਕਰਕੇ ਯਾਰ ਵਾਧਾ ਘਾਟਾ ਫਰੀਦ ਖਾਨ ਹੋ ਜਾਂਦਾ ਯਾਰ, ਇਹ ਚ ਕੋਈ ਗੱਲ ਨਹੀਂ। ਠਹਿਰ ਜੋ ਸਰ ਮੈਂ ਤੁਹਾਡੇ ਨਾਲ ਆ ਰਿਹਾ ਜੀ। ਟੀਮ ਜਿਹੜੀ ਸਭ ਤੋਂ ਇਸ ਟਾਈਮ ਅੱਛੀ ਟੀਮ ਆ ਆਸਟ੍ਰੇਲੀਆ, ਉਹ 2 ਮੈਚ ਆਪਣੇ ਮੇਨ ਹਾਰ ਗਈ ਆ। ਪਾਕਿਸਤਾਨ ਤੇ 2 ਮੈਚ ਆਪਣੇ ਜਿੱਤੀ ਆ। ਆਸਟ੍ਰੇਲੀਆ 2 ਮੈਚ ਰਹੀ, ਕੀ ਆ ਸਹੀ ਗੱਲ ਹੈ, ਇਹ ਗੱਲ ਸਹੀ ਹੈ। ਮੈਨੂੰ ਨਹੀਂ ਪਤਾ ਜੀ, ਮੈਂ ਆਸਟ੍ਰੇਲੀਆ ਨਾਲ ਮੇਰਾ ਅੱਡਾ ਕੁੱਤਰ ਲੱਗੇ, ਦੁਆ ਸਲਾਮ ਹੀ ਨਹੀਂ ਹੈ। ਹਾਰ ਗਏ ਆਸਟ੍ਰੇਲੀਆ ਵਾਲੇ। ਲੇਕਿਨ ਸਾਜੀ ਹੁਣ ਮੈਚ ਹੋਵੇ ਤੁਹਾਡਾ ਤੇ ਮੇਰਾ, ਮੇਰੀ ਹਾਰ ਹਰ ਕਿਸੇ ਨੂੰ ਪਤਾ ਕਨਫਰਮ ਆ ਤੇ ਤੁਹਾਡੇ ਤੁਸੀਂ ਤੇ ਮੇਰੇ ਕੋਲੋਂ ਜਿੱਤ ਹੀ ਜਾਣਾ। ਹੁਣ ਮੇਰਾ ਤੇ ਫਰੀਦ ਦਾ ਮੁਕਾਬਲਾ ਬਣਨਾ, ਰੌਲਾ ਤੇ ਉੱਥੇ ਪੈਣਾ ਵਾ।
ਨਹੀਂ ਦੇਖੋ ਆਸਟ੍ਰੇਲੀਆ ਬੜੀ ਅੱਛੀ ਟੀਮ ਆ, ਜੇ 2 ਮੈਚ ਹਾਰ ਗਈ ਕਿਹਦੇ ਕੋਲੋਂ ਹਾਰੀ ਆ 2? ਉਹ ਆਪਣਾ ਜੀ ਉਹ ਵੀ ਕਿਸੇ ਟੀਮ ਕੋਈ ਹਾਰੀ ਆ। ਲੋ ਉਹਦੇ ਕੋਲੋਂ ਹਾਰ ਗਏ 10। ਹਾਲਾਂਕਿ ਐਡੀ ਅੱਛੀ ਟੀਮ ਵੀ ਨਹੀਂ, ਉਹਦੇ ਕੋਲ ਹਾਰ ਗਏ। ਦੱਸੋ ਯਾਰ। ਇੱਕ ਹਾਰੀ ਹੈ ਜੀ ਕੱਲ ਕਿਹਦੇ ਨਾਲ ਸੀ ਭਲਾ, ਅਫਰੀਕਾ ਕੋ, ਤੇ ਦੂਜੀ ਹਾਰੀ ਆ ਆਸਟ੍ਰੇਲੀਆ ਇੰਡੀਆ ਕੋ। ਤੂੰ ਕਿੰਨੇ ਕੁ ਸ਼ੌਕ ਨਾਲ ਵੇਖਦਾ ਵਾ? ਤਾਜੀ ਫਿਲਹਾਲ ਤੇ ਫੁੱਲ ਸ਼ੌਕ ਨਾਲ ਦੇਖਣ ਆ ਫਿਲਹਾਲ ਇਹਨੂੰ ਤਾਜੀ ਗੱਲ ਵੀ ਨਾਲ ਮੇਰੀ ਗੱਲ ਸੁਣੋ ਯਾਰ ਇੱਕ ਮਿੰਟ। ਗੱਲ ਇਹ ਆ ਨਾਜ਼ਰੀਨ, ਮੁਹੱਬਤ ਜਿਹੜੀ ਨਾ ਉਹਦੇ 'ਚ ਨਹੀਂ, ਇਹੀ ਹਿਸਾਬ ਆ ਉਸਤਾਦ ਜੀ। ਕਾਪੀਰਾਈਟ ਹੁਸ਼ ਉਸਤਾਦ ਜੀ ਤੁਸੀਂ ਕਿਹੜੀ ਟੀਮ ਸਿਲੈਕਟ ਕਰਦੇ? ਤੁਸੀਂ ਕਿਹੜੀ ਟੀਮ ਸਿਲੈਕਟ ਕਰਨੀ ਸੀ ਜੇ ਤੁਹਾਡੇ ਹੁੰਦਾ? ਉਸਤਾਦ ਜੀ ਗੱਲ ਇਹ ਆ ਕਿ ਭਾਵੇਂ ਸਾਡੀ ਟੀਮ ਮਾੜੀ ਆ ਚੰਗੀ ਆ ਕਲੀਅਰ ਹੈ ਨਹੀਂ ਸਹੀ ਹੈ ਉਸਤਾਦ ਜੀ, ਲੇਕਿਨ ਗੱਲ ਇਹ ਆ ਕਿ ਵਤਨ ਦਾ ਹਿਸਾਬ ਕਿਤਾਬ ਵੀ ਇੱਕ ਹੁੰਦਾ ਨਾ ਸਾਡਾ ਨਿਜ਼ਾਮ। ਸਾਡਾ ਹੁੱਬੇ ਵਤਨੀ ਸਾਨੂੰ ਇਹ ਕਹਿੰਦੀ ਆ ਕਿ ਭਾਵੇਂ ਸਾਡੀ ਟੀਮ 'ਚ 12 ਦੇ 12 ਹੀ ਨਹੀਂ ਸਹੀ ਹੈਗੇ, ਲੇਕਿਨ ਮੈਂ ਉਸਤਾਦ ਜੀ ਜਿਹੜਾ ਨਾ ਉਹ ਇੰਡੀਆ ਦੀ ਟੀਮ ਚਾਹਾਂਗਾ ਕਿ ਹਾਰ ਜਾਵੇ। ਤਾੜੀ ਕਿੱਡੇ ਜੋਸ਼ ਔਰ ਜਜ਼ਬਾ ਕਹਿੰਦੇ नहीं मैं चाहूँगा हार जाओ यार इंडिया वाले, ਤੁਹਾਡੀ ਮਿਹਰਬਾਨੀ यार। ये हार में भी जीत है, हार के बाद ही जीत है। ਸਰ ਇਹ ਤੇ ਗੱਲ ਫਿਰ ਅਜੀਬ ਆ ਨਾ ਕਿ ਅਸੀਂ ਇੱਥੋਂ ਪੂਰੇ 5 ਸਾਲ ਬਾਅਦ ਇੱਕ ਟੀਮ ਤਿਆਰ ਕੀਤੀ, ਅਸੀਂ ਇੰਟਰਨੈਸ਼ਨਲ ਪਲੇਟਫਾਰਮ ਤੇ ਭੇਜੀ, ਅਸੀਂ ਤਰਲਿਆ ਮਿੰਤਾ ਨਾ ਭਾਜੀ ਤੁਸੀਂ ਹਾਰ ਜਾਓ, ਫਿਰ ਕੀ ਜ਼ਿੰਦਗੀ? ਇੱਕ ਤੁਸੀਂ ਹਾਰ ਜਾ ਕਰੋ, ਇੱਕ ਅਸੀਂ ਹਾਰ ਜਾ ਕਰਾਂਗੇ ਨਾਲ। ਮੈਂ ਤੇ ਮੇਰੀ ਜਾਨ ਸੁਦਾਈ ਇੱਕੋ ਜਿਹੇ, ਭਾਜੀ ਜਿਵੇਂ ਹਿੰਦ ਤੇ ਪਾਕਿਸਤਾਨ ਸੁਦਾਈ ਇੱਕੋ ਜਿਹੇ। ਯਾਰ ਮੈਂ ਦੇਖਿਆ ਇੱਥੇ ਤੁਸੀਂ ਇੱਕ ਦੂਜੇ ਨੂੰ ਓਏ ਹਾਰ ਗਏ, ਓਏ ਮਰ ਗਏ, ਓਏ 에ਅਰਪੋਰਟ ਤੇ ਟੀਮ ਨੂੰ ਇਦਾਂ ਫਲਾਣਾ। ਆ ਪਿੱਛੇ ਜੇ ਮੈਂ ਦੇਖਿਆ ਇੰਡੀਆ ਦੀ ਇੱਕ ਟੀਮ ਮੈਚ ਹਾਰ ਗਈ ਸੀ, ਉਹ ਜਿਹੜੇ ਉਹਨਾਂ ਦੇ ਕੈਪਟਨ ਨੇ, ਉਹ ਜਿਹੜਾ ਇਤਵਾਰ ਕੋਹਲੀ ਸਾਹਿਬ, ਵਿਰਾਟ ਕੋਹਲੀ ਸਾਹਿਬ, ਉਹ ਉਤਰੇ ਇੰਡੀਆ ਦੇ ਲੋਕਾਂ ਨੇ ਬਹੁਤ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਕਿ ਜੀ ਇਹ ਉਹ ਫਲਾਣਾ। ਕੋਈ ਮੇਰਾ 2-4-6 ਮਹੀਨੇ ਪਹਿਲੇ ਕੋਈ ਮੈਚ ਹਾਰੇ ਸੀ ਉਹ, ਤੇ ਉਹਦੇ ਵਿੱਚ ਜਨਾਬ ਜੀ ਉਹਨਾਂ ਨੇ ਬੜਾ ਉਹਨਾਂ ਨੂੰ ਕਿਹਾ ਜੀ ਇੱਦਾਂ ਹੀ ਪਾਕਿਸਤਾਨੀ ਟੀਮ। ਉਸਤਾਦ ਜੀ ਗੱਲ ਇਹ ਆ, ਇਹ ਖਿਲਾੜੀ ਆਪਸ 'ਚ ਇਹਨਾਂ ਦਾ ਇੰਨਾ ਪਿਆਰ ਆ, ਤੇਰੀ ਸੋਚ ਨਹੀਂ ਗਈ ਆਪਸ 'ਚ। ਇਮਰਾਨ ਖਾਨ ਸਾਹਿਬ ਦੇ ਨਾਲ ਇੰਨਾ ਪਿਆਰ ਕਰਦੇ ਨੇ, ਉਹ ਇਹਨਾਂ ਨਾਲ ਪਿਆਰ ਕਰਦੇ। ਖਿਲਾੜੀਆਂ ਦਾ ਆਪਸ 'ਚ ਬੜਾ ਪਿਆਰ ਆ। ਸ਼ੁਐਬ ਅਖਤਰ ਸਾਹਿਬ ਉਹਨਾਂ ਦੇ ਖਿਲਾੜੀਆਂ ਨਾਲ, ਸ਼ੁਗਲ ਮੇਲਾ ਇਹ ਉਹ। ਅਸੀਂ ਜਿਹੜਾ ਵਾ ਅਸੀਂ ਆਪਣੀਆਂ ਟੀਵੀ ਤੋੜ ਦਿੰਦੇ ਆ, ਅਸੀਂ ਆਪਣੀ ਨਹੀਂ ਯਾਰ। ਇਹ ਖੇਡ ਆ ਯਾਰ, ਖੇਡਣ ਨੂੰ ਨਾ ਨਾਜ਼ਰੀਨ ਵੈਸੇ ਖੇਡ ਹੀ ਰੱਖਣਾ ਚਾਹੀਦਾ ਮੇਰੇ ਹਿਸਾਬ ਨਾਲ। ਯਾਰ ਜਜ਼ਬਾ ਹੁੱਬੁਲ ਵਤਨੀ ਦੇ ਤਹਿਤ ਹੀ ਮੈਂ ਇਹ ਗੱਲ ਕਰ ਰਿਹਾ ਕਿ ਪਾਕਿਸਤਾਨ ਦੀ ਟੀਮ ਨੂੰ ਹਰਨਾ ਚਾਹੀਦਾ ਤਾਂ ਕਿ ਪਾਕਿਸਤਾਨੀਆਂ ਦਾ ਟਾਈਮ ਬਚੇ। ਮਤਲਬ ਕਿ ਇਹਨਾਂ ਨੇ ਅੱਗੇ ਜਾ ਕੇ ਵੀ ਹਾਰਨਾ ਵਾ ਸਾਰੀ ਆਹ ਸਾਲ ਕੱਢ ਰਿਹਾ ਤਦੀ ਤੇਰੇ ਨੂਰ ਨਹੀਂ ਆ ਰਿਹਾ ਮੂੰਹ ਤੇ। ਔਰ ਵੇਖੋ ਨਾ ਗੱਲ ਇਹ ਵਾ, ਜਿਹੜੀ ਪਾਕਿਸਤਾਨ ਦੀ ਟੀਮ ਦੇ ਵਿੱਚ ਮਾਸ਼ਾਅੱਲਾ 2-3-4 ਪਲੇਅਰ ਨੇ, ਬਾਕੀ ਸਾਰੀਆਂ ਲਾਸ਼ਾਂ ਹੀ ਨੇ। ਉਹਨਾਂ ਨੂੰ ਕੱਢ ਕੇ ਤੁਸੀਂ ਕੋਈ ਬੰਦੇ ਉਹ ਭਰਤੀ ਕਰੋ। ਸ਼ੁਐਬ ਅਖਤਰ ਸਾਹਿਬ, ਸ਼ੁਐਬ ਮਲਕ ਸਾਹਿਬ ਨੂੰ ਕਿਉਂ ਬਿਠਾਇਆ? ਆਮਰ ਸਾਹਿਬ ਨੂੰ ਕਿਉਂ ਬਿਠਾਇਆ? ਇਹ ਸਿਰਫ ਆਪਣੀਆਂ ਦੋਸਤੀਆਂ ਪਾਲ ਰਹੇ ਨੇ। ਸ਼ੁਐਬ ਮਲਕ ਸਾਹਿਬ ਨੇ, ਤੂੰ ਜਿਸ ਵਜ੍ਹਾ ਤੋਂ ਕਹਿ ਰਿਹਾ ਨਾ ਕਿ ਉਹ ਕਿਉਂ ਨਹੀਂ ਆਏ, ਮੈਨੂੰ ਪਤਾ ਵਾ। ਉਹਨਾਂ ਦਾ ਮਸਲਾ ਹੋਰ ਆ ਬੇਟਾ, ਉਹਨਾਂ ਦਾ ਹਿਸਾਬ ਕਿਤਾਬ ਇਹ ਆ ਕਿ ਉਹਨਾਂ ਦੀ ਏਜ ਜ਼ਿਆਦਾ ਹੋ ਗਈ, ਹੁਣ 50-52 ਸਾਲ ਦੀ ਉਮਰ 'ਚ ਨਹੀਂ ਛਿੱਕੇ ਵੱਜਦੇ ਉਸਤਾਦ ਜੀ। ਲੇਕਿਨ ਇੱਕ ਬੱਚੇ ਉਹਨਾਂ ਦੇ ਜਵਾਨ ਹੋ ਗਏ ਹੁਣ। ਸਰ ਬੇਸਿਕਲੀ ਤਜਰਬਾ ਵੇਖਿਆ ਜਾਂਦਾ ਤੇ ਭਾਈ ਨੇ ਏਜ ਵੀ ਤੇ ਹੁੰਦੀ ਨਾ। ਹੁਣ ਅਫਰੀਦੀ ਸਾਹਿਬ ਕਿਉਂ ਨਹੀਂ ਖੇਲੇ ਫਿਰ? ਚਲੋ ਦੱਸੋ। ਅਫਰੀਦੀ ਸਾਹਿਬ ਅੱਜ ਵੀ ਖੇਲਣ ਤੇ ਉਹ ਇਦਾਂ ਅੱਛਾ ਖੇਲਣਗੇ। ਕਿਉਂ ਨਹੀਂ ਖੇਡਿਆ? ਕਿਉਂ ਨਹੀਂ ਹੈਗੇ ਵਿੱਚ? ਸਰ ਉਹਦੀ ਵਜ੍ਹਾ ਕਿ ਇਹੋ ਹੀ ਪਾਕਿਸਤਾਨ ਦੇ ਇੱਕ ਟਰਮ ਹੈਗਾ PCB ਦਾ ਕਿ ਇੰਨੇ ਸਾਲ ਤੁਸੀਂ ਖੇਡ ਸਕਦੇ, ਉਸ ਤੋਂ ਬਾਅਦ ਰਿਟਾਇਰਮੈਂਟ ਲੈ ਲਓ। ਕਿੰਨੇ ਸਾਲ ਤੋਂ ਬਾਅਦ? ਇਹ ਨਹੀਂ ਮੈਨੂੰ ਪਤਾ। ਤੇ ਫਿਰ ਤੇ ਤੁਹਾਨੂੰ ਪਤਾ ਹੀ ਨਹੀਂ। ਭਲਾ ਕਾਤੋਂ ਨਹੀਂ ਖੇਲੇ ਉਹਨਾਂ ਨੇ ਆਪਣਾ ਮਕਾਨ ਢਾਇਆ ਆ, ਉਹ ਬਣਾਉਂਦੇ ਉਸ ਤੋਂ ਬਾਅਦ ਉਹਨਾਂ ਨੇ ਖੇਲਣਾ ਹੈ। ਸਰ ਮਿਸਤਰੀ ਮਜ਼ਦੂਰ ਲੱਗੇ ਭਾਜੀ। ਹਾਂਜੀ ਸਰ ਪਤਾ ਕੀ ਗੱਲ ਆ, ਅਸੀਂ ਚਾਹੁੰਦੇ ਆ ਕਿ ਇੱਕ ਦੂਜੇ, ਹੁਣ ਤੁਹਾਨੂੰ ਪਤਾ ਹੈ ਖਿਡਾਰੀਆਂ ਦਾ, ਤੁਹਾਡੀ ਗੱਲ ਬੜੀ ਅੱਛੀ ਲੱਗੀ, ਖਿਡਾਰੀਆਂ ਆਪਸ ਵਿੱਚ ਬੜਾ ਪਿਆਰ ਹੁੰਦਾ। ਭੁਮਰਾ ਸਾਹਿਬ ਦੇ ਬੇਟੀ ਹੋਈ ਆ, ਏਸ਼ੀਆ ਕੱਪ 'ਚ ਖੇਲਣਾ ਹੈ, ਸ਼ਹੀਨ ਅਫਰੀਦ ਨੇ ਗਿਫਟ ਦਿੱਤਾ। ਯਾਰ ਮੈਨੂੰ ਕੋਈ ਛੋਟੀ ਏਡੀ ਕੁ ਫੜਾਈ ਯਾਰ ਭਰਾ, ਤਜਜ਼ੀਆਕਾਰ ਕੁੱਟਣਾ ਫੜਾਈ ਯਾਰ ਜ਼ਰਾ ਜਲਦੀ। ਯਾਰ ਇਦਾਂ ਦੇ ਅੱਲਾ ਮਾਫੀ ਦੇ ਮਿਸਬਾ ਭਾਈ ਦੇ ਜਿਹੜੇ ਛੋਟੀ ਜੀ ਬਰੀਕ ਜੀ ਨਾ, ਕੋਈ ਏਡੀ ਕੁ ਛੋਟੀ ਮੈਨੂੰ ਫੜਾਈ। ਓਏ ਤੈਨੂੰ ਬੁਲਾਉਂਦੇ ਉਸਤਾਦ ਜੀ। ਨਹੀਂ ਅੱਛਾ ਯਾਰ ਇਦਾਂ ਇਹ ਤੇ ਜੇ ਤੁਸੀਂ ਇਦਾਂ ਕਹੋ ਤੇ ਫਿਰ ਮਿਸਬਾ ਭਾਈ ਦੇ ਮੁੰਡੇ ਦੇ ਦਿਨਾਂ ਤੇ ਜੈਕ ਕਲਸ ਭਾਈ ਆਏ, ਠੀਕ ਆ, ਉਹਨਾਂ ਨੇ ਫਲਿੰਟ ਆਫ ਵੀ ਆਇਆ, ਸਾਰਿਆਂ ਨੇ ਆ ਕੇ ਸਲਾਮੀਆਂ ਵੀ ਪਾਈਆਂ ਵਾ। ਇਹਦੇ 'ਚ ਕਿਹੜੀ ਕੋਈ ਗੱਲ ਆ ਵੱਡੀ? ਯਾਰ ਉਹ ਸਾਰੇ ਹੀ ਆਉਂਦੇ ਜਾਂਦੇ ਰਹਿੰਦੇ ਨੇ। ਨਾਜ਼ਰੀਨ ਗੱਲ ਇਹ ਆ, ਕ੍ਰਿਕਟ ਖੇਡ ਦੇ ਮੈਦਾਨ ਦੇ ਵਿੱਚ ਇਦਾਂ ਹੁੰਦਾ ਹੀ ਰਹਿੰਦਾ ਵਾ। ਲੇਕਿਨ ਸਰ ਉਹ ਗਰਾਊਂਡ 'ਚ ਆ ਕੇ ਪੂਰੀ ਪਰਫਾਰਮੈਂਸ ਦਿੰਦੇ ਇੰਡੀਆ ਦੇ ਖਿਡਾਰੀ।
ਉਹ ਦੋਸਤੀ ਭੁੱਲ ਜਾਂਦੇ। ਯਾਰ ਇਹ ਵੀ ਜਾਣ ਕੇ ਰੰਦੇ ਕਿਤੇ ਤੁਸੀਂ ਉਹੀ ਬੇਵਕੂਫ ਵਾਲੀ ਗੱਲ ਕਰਦੇ। ਜੀ ਇਹ ਵੀ ਰਲ ਗਿਆ ਵਾ, ਇਹ ਵੀ ਰਲ ਅੱਛਾ ਤੁਸੀਂ ਇਸ ਗੱਲ ਦਾ ਦਫਾ ਕਿਉਂ ਕਰਨ ਦੇ ਹੋ? ਤੁਸੀਂ ਇਹ ਕਹੋ ਕਿ ਜਿਹੜਾ ਗਲਤ ਕਰ ਰਿਹਾ ਵਾ ਗਲਤ ਸਾਡੇ ਮਤਲਬ ਕੋਰੀ ਕੌਮ ਦੇ ਸਾਥ ਨਾਲ ਜਿਹੜੇ ਖੇਡ ਰਹੇ ਨੇ ਉਹ ਗਲਤ ਕਰ ਰਹੇ ਨੇ। ਜੇ ਉਹ ਪਲੇਅਰ ਨਹੀਂ ਹੈਗੇ ਇੰਟਰਨੈਸ਼ਨਲ ਲੈਵਲ ਤੇ ਕਿਉਂ ਉਹਨਾਂ ਨੂੰ ਲੈ ਕੇ ਤੇ ਕਿਉਂਕਿ ਐਡੇ ਐਡੇ ਅੱਛੇ ਖਿਡਾਰੀ ਤੁਹਾਨੂੰ ਆਮ ਗਰਾਊਂਡਾਂ 'ਚ ਨਜ਼ਰ ਆਣਗੇ, ਟੈਲੈਂਟ ਨੂੰ ਤੇ ਅੱਗੇ ਲਿਆ ਨਹੀਂ ਰਹੇ, ਪਰਚੀਆਂ ਨੂੰ ਅੱਗੇ ਅੱਛਾ ਤੇਰੇ ਕਹਿਣ ਦਾ ਮਤਲਬ ਆ ਵੀ ਹੁਣ ਉਹ ਗਰਾਊਂਡਾਂ 'ਚ ਨਿਕਲ ਜਾਣ, ਉਹਦੇ 'ਚ ਜਿਹੜੇ ਟੇਪ ਬਾਲ ਜਾਂ ਹਾਰਡ ਬਾਲ ਖੇਡ ਇਦਾਂ ਨਹੀਂ ਹੁੰਦਾ ਭੈਣ। ਇਹ ਪਹਿਲੇ ਮਹੱਲਿਆ ਗਲੀਆਂ ਤੋਂ ਕਾਲਜ ਯੂਨੀਵਰਸਿਟੀ ਕਾਉਂਟਰੀਆਂ ਫਿਰ ਪਤਾ ਨਹੀਂ ਕੀ ਖੇਡ ਕੇ ਤੇ ਫਿਰ ਅੱਗੇ ਸਿਲੈਕਸ਼ਨ ਹੁੰਦੀ ਹੈ। ਡੋਮੈਸਟਿਕ ਸਿਸਟਮ ਜਿਹੜਾ ਡੋਮੈਸਟਿਕ ਕ੍ਰਿਕਟ ਸਿਸਟਮ ਹੈ ਨਾ, ਉਹਦੇ 'ਚ ਉਸਤਾਦ ਜੀ ਖਿਡਾਰੀ ਅੱਗੇ ਆਉਂਦੇ, ਜਿਹੜਾ ਡੋਮੈਸਟਿਕ 'ਚ ਅੱਛੇ ਪਰਫਾਰਮਰ ਹੁੰਦੇ ਉਹਨਾਂ ਨੂੰ ਅੱਗੇ ਟੀਮ 'ਚ ਲਿਆਉਂਦੇ। ਇੱਥੇ ਤਲਕਦਾਰੀਆਂ ਨਾਲ ਆਉਂਦੇ ਨੇ। ਚਲੋ ਡੋਈ ਵਾਲਾ ਓਕੇ ਜੀ ਤਾਂ ਜੀ ਇੱਧਰ ਲਿਆਓ ਸਭ ਤੋਂ ਪਹਿਲੇ। ਜੀ ਸਰ। ਮੈਂ ਸਰ ਇਹ ਕਹਾਂਗਾ ਕਿ ਸਾਨੂੰ ਨਾ ਇਹ ਦਾਨਿਸ਼ ਭਾਈ ਦੀ ਗੱਲ ਨਾਲ ਮੈਂ ਇਤਫਾਕ ਕਰਨਾ ਕਿ ਟਾਈਮੋ ਟਾਈਮ ਘਰ ਆ ਜਾਵੋ, ਐਵੇਂ ਕੌਮ ਦਾ ਜਿਹੜਾ ਟਾਈਮ ਨਾ ਬਰਬਾਦ ਕਰੋ। ਜੀ ਭਾਜੀ। ਉਹ ਯਾਰ ਕੌਮ ਦਾ ਟਾਈਮ ਕੀ ਬਰਬਾਦ, ਕੌਮ ਰਾਤਾਂ ਲਾਉਣ ਰਹੀ ਆ, ਗੱਲ ਨੂੰ ਫੋਲੋ ਕਰੀਦਾ ਹੁੰਦਾ। ਹੁਣ ਦੇਖੋ ਨਾ ਡੋਮੈਸਟਿਕ ਲੈਵਲ ਦੀ ਗੱਲ ਕਰਨ ਰਹੇ ਯਾਰ, ਤੂੰ ਪਹਿਲੇ ਘਰ ਦੇ ਹਾਲਾਤ ਸੈੱਟ ਕਰ, ਤੂੰ ਮੁਲਕ ਦੇ ਹਾਲਾਤ ਸੈੱਟ ਕਰਨ ਤਾਂ ਜੀ ਇਹ ਗੱਲਾਂ ਕਰਨ ਦੇ ਇਹਨੂੰ ਦਾਨਿਸ਼ ਨੂੰ ਉਹਨਾਂ ਨੇ 11ਵਾਂ ਪਲੇਅਰ ਰੱਖਿਆ ਸੀ ਤੇ ਇਹਨੇ ਰਿਸ਼ਵਤ ਲੈ ਲਈ ਫੇਰ ਵੀ, ਹਾਲਾਂਕਿ ਕੋਈ ਪਰਫਾਰਮ ਨਹੀਂ ਕਰਦਾ। ਆ ਜ਼ਰਾ ਮਾਈਕ ਤੇ ਨਮਕ ਚੈੱਕ ਕਰਨ। ਯਾਰ ਮੈਂ ਖੇਡਦਾ ਹੁੰਦਾ ਬਾਰ ਜੀ ਭਾਜੀ। ਛੱਡ ਦੇ ਨਹੀਂ ਠੀਕ ਆ। ਅੱਛਾ ਉਸਤਾਦ ਜੀ ਡੋਮੈਸਟਿਕ ਦੇ ਵਿੱਚ ਜਿਹੜੇ ਅੱਛੇ ਪਰਫਾਰਮਰ ਨੇ ਨਾ ਯਾਰ ਦੂਜੀ ਵੀ ਦੇਈ ਇਧਰ ਨਾ ਛੋਟੀ ਹੈ ਨਾਲ ਕੋ ਰੱਸੀ ਵੀ ਦੇਈ। ਆ ਠੀਕ ਆ ਉਸਤਾਦ, ਆ ਠੀਕ ਆ। ਉਹ ਸੱਜ ਹਾਂ ਆ ਦੇ ਲਓ ਵੀ ਨਾਦਰੀਨ। ਅੱਲਾ ਖੈਰ ਕਰੇ। ਹੈਲੋ ਤਾਂ ਜੀ ਧਿਆਨ ਨਾਲ ਕਿਤੇ ਕੈਮਰੇ ਦੇ ਲੈਂਸ ਨਾ ਸਾੜ ਨਹੀਂ। ਲਓ ਉਹ ਦੇਖੋ ਜੀ। ਸੁੱਟ ਦਿਓ ਸਮੁੰਦਰ 'ਚ ਹੁਣ। ਨਾਜ਼ਰੀਨ 162 पे 3 आउट हो चुके हैं। ਓਏ ਚੱਲਦਾ ਵਾ। ਮਿੱਠੇ ਇੱਕ ਕਿਤੇ ਇੱਥੇ ਮਸ਼ਹੂਰੀ ਨਾ ਆਂਦੀ ਆਊਟ ਹੋ ਜਾਣਾ ਸੀ। ਹਾਂ बहुत अच्छी पारी खेलते हुए रोहित शर्मा ने 89 ਠਹਿਰ ਤੇ ਜਾ ਪਹਿਲੇ ਮਾਈਕ ਤੇ ਸੈੱਟ ਕਰ ਲੈਣਾ। ਹਾਂ ਬਈ। रोहित शर्मा ने बहुत अच्छी पारी खेलते केवल 153 पर जो छोड़ा है मैच। अभी देखते हैं आगे क्या बनता है। देखते हैं बाल को कब सीमा रेखा के उस पार फेंकते हैं। ਤਾਂ ਜੀ ਮੈਂ ਤੇ ਮੈਚ ਦਾ ਗੁੱਸਾ ਇਹਨਾਂ ਨਾਲ ਗੱਲਾਂ ਤੇ ਕੱਢਣਾ ਹੈ। ਆਹੋ ਆ ਫਰੀਦ ਨੂੰ ਉਸਤਾਦ ਜੀ ਸਟੇਡੀਅਮ 'ਚੋਂ ਛਿੱਤਰ ਪਏ। ਕਿਉਂ? ਉਹ ਮੈਚ ਦੇ ਵਿੱਚ ਰੁਝਿਆ ਕਿਤੇ ਇੱਕ ਅੰਗਰੇਜ਼ ਨਹੀਂ ਤੇ ਪੱਟ ਤੇ ਸਿਗਰਟ ਬੁਝਾਉਤਾ। ਉਹਨੇ ਇੰਗਲਿਸ਼ 'ਚ ਕਿਹਾ ਛੜ ਛਮਾ ਨਹੀਂ ਇੰਗਲਿਸ਼ ਚ ਕਿਹਾ ਹੱਥ ਤੇਰੀ। ਪਰ ਪਤਾ ਕੀ ਗੱਲ ਆ, ਓਕੇ सर देखो मैच ਦਾ ਇੰਜੋਏ ਆਪਣੀ ਜਗ੍ਹਾ ਤੇ, ਲੇਕਿਨ ਵਕਤ ਜ਼ਾਇਆ ਵਾ ਇਹ ਸਿੱਧਾ ਆ ਵੀ ਪਲੇਅਰ ਸੀ ਉਹਦੇ, ਉਹਨਾਂ ਨੇ ਕਿਹਾ ਵਨ ਡਾਊਨ ਚਲਾ ਜਾ, ਤੇ ਕਹਿੰਦਾ ਨਹੀਂ ਮੇਰੇ ਅੱਬੂ ਨੂੰ ਨਾਲ ਭੇਜੋ। ਮੈਂ ਇਕੱਲੇ ਨੇ ਨਹੀਂ ਜਾਣਾ। ਫਰੀਦ ਤੂੰ ਐਵੇਂ ਤਜੀਏ ਤੁਜੀ ਨਾ ਕਰ ਜਾ ਕੇ ਨਾ ਘਰ ਰਾਸ਼ਨ ਰੂਸ਼ਨ ਦੇ ਕੇ ਆ ਮੇਰਾ ਭਾਈ ਹੈ, ਐਵੇਂ ਇੰਡੀਆ ਹੋ ਗਿਆ ਮੈਂ, ਹੋਰ ਕੋਈ ਗੱਲ ਨਹੀਂ ਹੈਗੀ। ਅੱਛਾ ਤੇਰੇ ਕੋ ਵੀ ਨਹੀਂ ਸੀ ਹੈਗੀ। ਅੱਛਾ ਨਹੀਂ ਮਾਈਕ ਜਦੋਂ ਦਾ ਲੱਗ ਗਿਆ ਨਾ ਮਿੱਠਾ ਜਾ ਪਿਆ। ਇੰਡੀਆ ਦੇ ਨਾਲ ਨਹੀਂ ਹੈ ਯਾਰ, ਅਸੀਂ ਜ਼ਾਹਿਰ ਹੈ ਪਾਕਿਸਤਾਨ ਦੇ ਨਾਲ, ਲੇਕਿਨ ਟੈਲੈਂਟ ਦੀ ਕਦਰ, ਉਹਨਾਂ ਦੀ ਜਿਹੜੀ ਪਰਫਾਰਮੈਂਸ ਆ ਉਹ ਬਿਹਤਰੀਨ ਆ ਕੰਸਿਸਟੈਂਟਲੀ। ਸਾਰਾ ਆਪਣੇ ਕੰਮ ਨਾਲ ਇਨਸਾਫ ਕਰਨ ਵਾਲੇ ਲੋਕ ਬੜੇ ਦੁਨੀਆ ਤੇ ਹੋਏ ਨੇ। ਵਿਰਾਟ ਕੋਹਲੀ ਸਾਹਿਬ ਹੁਣ ਤੁਸੀਂ ਐਡਾ ਵਰਲਡ ਕਲਾਸ ਬੈਟਸਮੈਨ ਆ, ਉਹਦੇ ਓਪੋਨੈਂਟ ਤੁਸੀਂ ਬਾਬਰ ਆਜ਼ਮ ਸਾਹਿਬ ਨੂੰ ਤੁਸੀਂ ਵੇਖੋ, ਇਹ ਤਕਰੀਬਨ ਕੋਈ 10 ਮੈਚਾਂ 'ਚ ਪਰਫਾਰਮੈਂਸ ਦੇਣਗੇ, ਉਹ 100 ਦੇ 100 'ਚ ਦੇਣ ਵਾਲਾ ਬੰਦਾ। ਚੱਲ ਐ ਓ ਯਾਰ ਜਾ ਕੰਮ ਕਰ ਜਾ ਕੇ ਯਾਰ। ਗਲਤ ਗੱਲ ਨਾ ਕਰਿਆ ਕਰ ਫਰੀਦ। ਅਸਲ 'ਚ ਗੱਲ ਤੂੰ ਗਲਤ ਕਰ ਰਿਹਾ। ਗੱਲ ਇਹ ਆ ਪਾਕਿਸਤਾਨ ਵਰਗਾ ਪਲੇਅਰ ਨਹੀਂ ਦੁਨੀਆ ਤੇ ਜੰਮਣਾ ਕੋਈ ਵੀ। ਅਫਰੀਦੀ ਸਾਹਿਬ ਨੇ ਆ ਕੇ ਪਹਿਲੀ ਸਕੋਰ ਤੇ ਕਿੰਨੀਆਂ ਗੇਂਦਾਂ 37 ਗੇਂਦਾਂ ਮਾਰੀਆਂ 100 ਸਕੋਰ 'ਚ। ਉਹ ਭੁੱਲ ਗਿਆ। ਜੀ ਉਹ ਭੁੱਲ ਗਿਆ। 5 ਛੱਕੇ ਪਾਏ ਜਾਣ ਉਹਨਾਂ ਨੇ ਉਸ ਤੋਂ ਬਾਅਦ ਤਬਾਹੀ ਫੇਰਤੀ। ਸਾਡੇ ਸ਼ੁਐਬ ਅਖਤਰ ਸਾਹਿਬ ਹਾਏ ਵਰਲਡ ਰਿਕਾਰਡ ਸਪੀਡ 'ਚ, ਠੀਕ ਆ। ਉਸ ਤੋਂ ਬਾਅਦ ਸਾਡੇ ਵਕਾਰ ਯੂਨਸ ਸਾਹਿਬ ਲਾਲ ਪੱਟੀ ਬੰਨ ਕੇ ਮੱਥੇ ਤੇ। ਵਜ਼ੀਰ ਮੀਆਂ ਦਾ ਠਹਿਰ ਜਾ। ਹਾਂਜੀ ਵਸੀਮ ਅਕਰਮ ਓਏ ਵੱਡਾ ਨਾਮ ਵਸੀਮ ਅਕਰਮ ਸਾਹਿਬ, ਸਿੰਘ ਦੇ ਸੁਲਤਾਨ। ਓਏ ਹੋਏ ਹੋਏ। ਸਰ ਉਹ ਤੇ ਪ੍ਰੀਵੀਅਸ ਹੈ ਨਾ, ਮੈਂ ਉਹੀ ਤੇ ਗੱਲ ਕਰ ਰਿਹਾ ਕਿ ਹੁਣ ਕਿਉਂ ਨਹੀਂ ਉਦਾਂ ਦੇ ਪਲੇਅਰ। ਇਹ ਸਾਡੇ ਪਲੇਅਰ ਜਿਹੜੇ ਗਰਾਊਂਡਾਂ ਦੇ ਵਿੱਚ, ਇਹਨਾਂ ਦੀ ਗੱਲ ਕੀਤੀ ਹੋਈ ਸੱਚ ਹੈ, ਗਰਾਊਂਡਾਂ ਦੇ ਵਿੱਚ ਬਹੁਤ ਸਾਰੇ ਪਲੇਅਰ ਜਿਹੜੇ ਧੱਕੇ ਕਾਂਡੇ। ਆਉਣਗੇ ਸਬਰ ਕਰ ਥੋੜਾ ਜਿਹਾ। ਅਭੀ माँ कहती है कोई भी प्लेयर छोटा बड़ा नहीं होता। धंधे का बारे में सुना था हमने, प्लेयर तो छोटे बड़े हैं। ओए धंधे इंसान ठहर जाएंगे। हाँ भाई ਤਾਂ ਜੀ ਦਿਲ ਦੁਖਾਉਂਦੇ ਆ, ਯਕੀਨ ਕਰੋ। ਦਵਾਈ ਲੈ ਕੇ ਦਿੰਦਾ ਕਿਤੇ 300 ਮਿੱਠੇ ਕਰ ਲੈਂਦੇ ਨਾ, ਜਿੱਤ ਜਾਣਾ ਸੀ। फिर की होना सी? ਫਿਰ ਜਿੱਤ ਜਾਣਾ ओए ਸੀ। फिर 300 भी होना ना, किन्ने हो गए, किन्ने स्कोर है? 155 ਬਾਲਾਂ ਤੇ 30 ਚਾਹੀਦਾ।
ਹਾਂਜੀ 155 ਬਾਲਾਂ ਤੇ 30 ਚਾਹੀਦਾ ਜੀ। ਉੱਚੀ ਬੋਲ ਲਵੋ, ਕੁਛ ਨਹੀਂ। ਕੀ ਕਹਿ ਰਹੇ ਹੋ ਦੱਸ ਦੇ। ਅੱਛਾ ਉਸਤਾਦ ਜੀ 155 ਬਾਲਾਂ ਤੇ 30 ਸਕੋਰ ਚਾਹੀਦਾ ਵਾ। ਔਰ ਮਾਸ਼ਾਅੱਲਾ ਮੈਚ ਪਾਕਿਸਤਾਨ ਦੇ ਹੱਥ 'ਚ ਬਿਲਕੁਲ ਬਾਹਰ। ਓਏ ਅੱਗੇ ਉਹਨਾਂ ਨੇ ਪ੍ਰੈਡਿਕਸ਼ਨ ਚਲੋ ਵੀ ਚਲੋ।
ਸਾਜੀ ਦੇਖੋ ਇੰਨਾ ਵੱਡਾ ਮੈਚ ਹੈ, ਪ੍ਰੈਕਟਿਸ ਕਰੋ, ਵਾਰਮ ਅਪ ਹੋਵੋ, ਅੱਛਾ ਖੇਲ ਪੇਸ਼ ਕਰੋ, ਸਿਰਫ ਫਿਲਮ ਦੀ ਖੇਡਣ ਆ ਗਏ। ਫਿਲਮ ਦੀ ਨਹੀਂ ਖੇਡਣਾ ਇਸ ਤਰੀਕੇ ਸਲਾਹ ਉਦਾਂ ਹੀ ਆ ਗਏ, ਉਹਨਾਂ ਨੇ ਪ੍ਰੈਕਟਿਸ ਨਹੀਂ ਕੀਤੀ। ਗਵਰਨਮੈਂਟ ਉਹਨਾਂ ਨੂੰ ਇੰਨਾ ਕੁਝ ਦੇ ਰਹੀ ਹੈ, ਪੀਪੀਸੀ ਆਰ ਚੇਅਰਮੈਨ ਜਿਹੜੇ ਆ ਉਹ ਸਾਰਾ ਕੁਝ ਕਰਕੇ ਉਹਨਾਂ ਨੂੰ ਪਿੱਚਾਂ ਉਹਨਾਂ ਨੇ ਦਿੱਤੀਆਂ, ਸਵੇਰ ਉੱਠ ਕੇ ਉਹਨਾਂ ਨੂੰ ਰੈਸਲ ਕਰਾਉਂਦੇ ਆ। ਉਹ ਗੇਂਦ ਵਾਲੀ ਮਸ਼ੀਨ ਵੀ ਉਹਨਾਂ ਨੇ ਲੈਂਦੀ ਜਿਹੜੀ ਆਪੇ ਹੀ ਗੇਂਦ ਸਿੱਟੀ ਜਾਂਦੀ ਹੈ। ਨਹੀਂ ਰੈਸਲ ਕੀ ਕਵਾਲ ਨੇ ਉਹ ਮਤਲਬ ਰੈਸਲ ਕਮਾਉਂਦੇ, ਉਹ ਉਹਨਾਂ ਦੀ ਟੀਮ ਹੋਰ ਗੇਮ ਹੁੰਦੀ। ਦੂਸਰੀ ਗੱਲ ਆ ਐਡਾ ਪਨੌਤੀ ਐਡਾ ਕਲਹਿਣਾ ਵਾ, ਉੱਠਿਆ ਹੀ ਨਹੀਂ ਹੈਗਾ ਇਹ ਮੈਚ ਦੇ ਵਿੱਚ, ਇੰਜ ਬੈਠਾ ਜਿਵੇਂ ਪਤਾ ਨਹੀਂ ਕੀ ਹੋ ਗਿਆ। ਉਹ ਜਾਣ ਤੇ ਪਨੌਤੀ ਸਾਨੂੰ ਦੱਸਣ ਡਿਆ ਵਾ, ਕੈਸੇ ਤੇਰੇ ਸੰਘਾੜੇ ਰਕੇ ਨਿਆਣ ਨਕਸ਼ਾ, ਤੈਨੂੰ ਤਾਂ ਪਤਾ ਹੀ ਨਹੀਂ ਹੈ ਵੀ ਟੀਮ ਕਿਹੜੀ ਮਿਲਣੀ ਹੈ। ਮੱਲੀ ਨਹੀਂ, ਇੰਡੀਆ ਦੀ 200 ਜਿੱਤ ਕੇ ਵਿਖਾਵਾਂਗੇ ਤੈਨੂੰ। ਉਹ ਬੱਸ ਕਰਦੇ ਇਹ ਇਹਨਾਂ ਦਾ ਉਸਤਾਦ ਜੀ, ਜਿਹੜੀ ਟੀਮ ਵੈਲ ਜਾਣਦਾ ਹੀ ਹੁੰਦੀ ਉਧਰ ਹੋ ਜਾਂਦੇ। ਹਾਂ ਬਹਰਾਲ ਯਾਰ ਗੱਲ ਇਹ ਹੈ ਕਿ ਹਾਲੇ ਵੀ ਕੋਈ ਪਤਾ ਨਹੀਂ। ਉਸਤਾਦ ਜੀ ਓਏ ਕੋਈ ਪਤਾ ਨਹੀਂ, 3-4 ਜੂ ਆਊਟ ਹੋ ਜਾਣ ਹੇਠ ਉੱਪਰ, ਲੈ ਕੁਝ ਵੀ ਨਹੀਂ ਹੋਣਾ। ਇੱਧਰ ਵੇਖੋ ਮੇਰੀ ਗੱਲ ਸੁਣੋ, 24 ਸਕੋਰ ਚਾਹੀਦਾ 24 ਓਵਰਾਂ 'ਚ, ਯਾਨੀ ਕਿ ਹਰ ਓਵਰ 'ਚ ਇੱਕ ਸਕੋਰ ਚਾਹੀਦਾ ਸਿਰਫ। ਲੈਪਟਾਪ ਦਿਖਾਈ, ਲੋਕੀ ਕਮੈਂਟ ਕਰ ਰਹੇ और दिखाई जरा। ਹਟ ਜਾਣਗੇ मैं कमेंट भी नादरीन आपके कमेंट भी पढ़ता हूँ ताकि आपको पता चले लाइव है। जनाब जट साहब ओके, सलमान भाई परदेसी यूएसए SAJ के ऑडियो ओके, फिनिशिंग फन टीवी ओके, फहद अकबर सारा जट थैंक यू, सलमान भाई रेहान सलीम हिना वकार बुशरा यासिर प्रदेश USA गाजी अहमद भैया और जनाब बिलाल हुसैन भाईजान, जट साहब जानी भाई भाईजान वेख के माइक चलना जाए किते अच्छा जालम SK जानी होए हाँ जी होए यार। मैं आज लाइव चला, तुहानू पता मैं कितना लाइव गया, तो मेरी टेक्नो उस्ताद मैं इसलिए कहना वा कि मैं 8 पढ़िया, हाले किते मैं 16 पढ़िया हुंदा मैं लुट के खा जाना सी। ਸ਼ੁਕਰ ਹੈ ਤੁਸੀਂ ਭਾਈ 16 ਨਹੀਂ ਪੜੇ। ਇਹ ਪਤਾ ਕਿੱਦਾਂ ਸੀ ਲਾਈਵਰ, 3 ਆਈਫੋਨ ਲੱਗੇ ਨੇ ਸਾਡੇ, 3 ਆਈਫੋਨ ਤੇ 3 ਹੀ ਵਾਇਰਲੈਸ। ਆਹਾ ਮੈਂ ਫਿਰ ਮੈਚ ਔਰ ਮੈਂ ਸੌਫਟਵੇਅਰ ਆਪ ਬਣਾਇਆ ਵਾ। ਹਾਂਜੀ ਮੈਂ ਕਿਹਾ ਪਤਾ ਨਹੀਂ ਪਿੱਛੇ ਕੋਈ ਆ ਗਿਆ, ਮੈਂ ਸਮਝਿਆ ਪਤਾ ਨਹੀਂ ਆ ਗਿਆ। ਹੁਣ ਆਡੀਓ ਠੀਕ ਆ ਰਹੀ ਆ। ਓਏ ਜਾਨੀ ਓਏ ਜੱਟ ਸਾਹਿਬ ਜਾਨੀ ਭਾਈ ਵੇਖ ਅੱਛਾ ਠਹਿਰ ਜਾਓ, ਮੈਂ ਬੜਾ ਸਾਜਿਕ ਨਹੀਂ ਨਹੀਂ ਮਿੱਠੇ ਇੱਕ ਛਿੱਕਾ ਮਾਰਦੇ ਨੇ ਨਾ, ਜਿੱਤ ਜਾਣਾ। ਆ ਹੋਰ ਕਿਉਂ ਨਹੀਂ ਕਮੈਂਟ ਕਿਉਂ ਨਹੀਂ ਆ ਰਹੇ ਹੁਣ? ਇਹ ਉਸਤਾਦ ਜੀ ਆਉਣੇ ਆ ਥੱਲੋਂ, ਸਫਾ ਥੱਲੋਂ। ਕਿੱਦਾਂ ਨੈਕਸਟ ਕਿੱਥੇ ਆ? ਐ ਕਰਕੇ ਉਹ ਫਿਰ ਐ ਕਰੋਗੇ ਨਾ ਫਿਰ ਉਹ ਆ ਉੱਤੇ ਕਿਉਂ ਨਹੀਂ ਜਾ ਰਹੇ ਨਾ ਟੌਪ ਚੈਟ? ਦਿਖਾਓ ਉਸਤਾਦ ਜੀ ਲੈਪਟਾਪ, ਉਹੀ ਗੱਲਾਂ ਫਿਰ। ਹੈ ਇੱਥੇ ਕੁਝ ਹੋਣਾ ਵਾ, ਕੁਝ ਆ ਗਏ 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 ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓ ਭਾਈ ਹੋਲੀ, ਉਹ ਠਹਿਰੋ। ਕਿਤੇ ਟਾਕੀ ਟੁਕੀ ਆਈ ਉਹ- ਸੀ ਕਮੈਂਟਾਂ ਅੱਗੇ ਨਾ। ਆਹੋ ਕਿਤੇ ਡੱਕਾ ਲੱਗਾ ਸੀ, ਡੱਕਾ ਲੱਗਾ ਸੀ ਕਿਤੇ। ਸੋ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ। ਉਹ ਮੇਰੇ ਮੌਲਾ ਪਰਦੇਸੀ ਓਏ ਕਿਸੇ ਦਾ ਕਮੈਂਟ ਬੱਚਾ ਚਲੋ। ਸਾਰੇ ਤੁਰ ਪਏ। ਮੈਂ ਇੱਕ ਗੱਲ ਕਰਨਾ ਵਾ ਜੀ, ਦੇਖੋ ਕ੍ਰਿਕਟ ਦੇ ਲਵਰ ਜਿੰਨੇ ਬੈਠੇ ਨੇ ਸਾਰੇ ਜਾਣਦੇ ਨੇ ਕਿ ਪਾਕਿਸਤਾਨ 'ਚ ਮੈਰਿਟ ਹੈ ਹੀ ਨਹੀਂ, ਪਰਚੀ ਸਿਸਟਮ ਆ। ਉਹ ਤੁਹਾਡੇ ਇਲਾਕੇ ਦੇ ਵਿੱਚ ਸਭ ਤੋਂ ਵੱਡੀ ਘੋੜੀ ਛੜਪਾ ਗੇਮ ਆ, ਤੈਨੂੰ ਕ੍ਰਿਕਟ ਦਾ ਕੀ ਪਤਾ? ਸਦਕੇ ਜਾਵਾਂ ਵਕਾਰ ਯੂਨਸ ਨਾ ਮੈਨੂੰ ਬਣ ਕੇ ਦਿਖਾ, ਤੇਰਾ ਮੈਂ ਡੇਲਾ ਬਹੁਤ ਸੋਹਣਾ ਸਜਾਉਣਾ ਵਾ। ਉਹ ਤੇ ਆਇਆ ਬਾਹਰ ਆ, ਤੈਨੂੰ ਮੈਂ ਦੱਸ ਦਿੰਨਾ ਵਾ। माइक थोड़ा सा पता कि इसका भी थोड़ा देखिए, इसका भी एक चक्कर है। रचाव ऐसे नहीं कि मैं उधर की मैं एक मिसाल मैंने एक मिसाल इधर किया हुआ है, आप बोल पड़े हैं, अब मैंने इधर किया आप बोल पड़े, ऐसे नहीं। थोड़ा टेक्निकल इशू भी देखें। ये ਓਏ ਓਹੋ ਤੁਸੀਂ 10000 ਤਿਆਰ ਰੱਖੋ, ਇਹ ਆਖਰੀ 2 ਓਵਰਾਂ 'ਚ ਤੁਸੀਂ ਮੇਰਾ ਨਿਜ਼ਾਮ ਦੇਖਣਾ ਮੈਂ ਕੀ ਕਰਦਾ। ਸਾਜੀ ਦਿਲ ਨੂੰ ਤਸੱਲੀਆਂ। ਮੈਂ ਫੂਕ ਮਾਰ ਕੇ ਪੜਤਾ ਵਾ। ਅੱਛਾ ਜੀ, ਹਾਂ। ਤਾਂ ਇਹ ਫਿਰ ਉਹਨਾਂ ਦੇ ਜਿੰਨੇ ਓਵਰ ਨੇ ਨਾ ਉਹਨੇ ਸਕੋਰ ਰਹਿ ਗਏ ਜੇ। ਓਏ ਹੋਏ ਨਾਜ਼ਰੀਨ, ਜਾਨੀ ਭਾਈ ਮੁਝੇ ਉਹ ਕਿਤੇ ਪੜਿਆ ਹੀ ਨਹੀਂ ਜਾਣਦਿਆ। ਮੈਂ ਤੁਹਾਨੂੰ ਦਿਖਾਉਣਾ ਵਾ, ਆ ਮੈਂ ਵਿੱਚ ਲਾਉਣਾ ਵੀਡੀਓ ਬਾਅਦ ਦੇ ਵਿੱਚ ਨਾ ਐਡਿਟ 'ਚ, ਬਲਕਿ ਲਾਉਣੀ ਕੀ ਹੈ ਮੈਂ ਨਹੀਂ ਅਪਲੋਡ ਹੋ ਜਾਣਾ। ਮੈਂ ਕੀ ਦਿਖਾਵਾਂ ਤੁਹਾਨੂੰ ਜਾਨੀ ਭਾਈ? ਯਾਰ ਇੰਨੀ ਸਪੀਡ, ਹੁਣ ਮੈਂ ਕੀ ਇੱਥੇ ਪੜਾਂ ਲੈ। फरीद भाई आप बहुत खूबसूरत लग रहे उस्ताद जी के मुंह से मेरा नाम हैं जी फरीद भाई आप, मैं वो आईडी ना ब्लॉक कर दें जिन्हें क्या वे फरीद भाई आप बहुत खूबसूरत लगते हैं। फरीद भाई आपकी आंखें बहुत प्यारी है, ये आंखें मुझे भेज दो। परे हो जा, परे हो जा, आंखें बहुत प्यारी हैं। वो यार नादरीन ने वो याद तबाही फिरी पई आ फड़ी। एक मिनट मैंने दिखावा जरा, आ देखी ਬਾਕੀ
ये देखे कितनी स्पीड से ऊपर डाउन जाई जा रहे हैं कमेंट्स। ਇਦਾਂ ਹੀ ਇਹਨਾਂ ਨੇ ਕਿਸੇ ਨੇ ਆਪਣਾ ਬੈਂਕ ਅਕਾਊਂਟ ਦਿਖਾਇਆ ਪੈਣਾ ਲੋਕਾਂ ਨੂੰ ਦੇਖ। मैं तो ये देख रहा हूँ कि अभी भी भारतीय पाकिस्तान की टीम जो है वो बहुत मुश्किल हालात में है। देखिए केवल कितने रन से पाकिस्तान हारता है। ਕੀ ਮੈਂ ਇੱਥੇ ਮੈਂ ਹੁਣ ਮਤਲਬ ਕਿ ਮੈਂ ਕੀ ਜਵਾਬ ਦਵਾਂ, ਇੱਥੇ ਮੈਂ ਕੀ ਪੜਾਂ ਤੇ ਮੈਂ ਕੀ ਜਵਾਬ ਦਵਾਂ, ਦੱਸੋ ਮੈਨੂੰ। ਹੁਣ ਸਾਰੀ ਮੈਂ ਆਦਾ ਫਰੀਦ ਮਰਾਸੀ कमेंट है फ्री जानी ब्रो शी फिर रुक गया, शुक्र। अरसलान शानी ओए उजैर हेलो भाई परदेसी यूएसए सोटी बंदा आली ए होना कोई मेरा रुक गया सिस्टम फिर डक्का लग गया उस्ताद। ਛਾਪਰ ਆਇਆ ਕੋਈ ਛਾਪਰ ਅੱਗੇ ਆਇਆ ਜੀ। ਉਹ ਯਾਰ ਨੂੰ ਭੇੜੋ ਨਾ, ਦੋ ਵਾਰੀਆਂ ਭੇੜ ਦਿਓ ਸੈੱਟ ਹੋ ਜਾਣਾ। ਉਹ ਗੇਂਦਾ ਫਸ ਗਈ ਹੋਣੀ ਕਮੈਂਟਾਂ 'ਚ, ਹੈ ਗੇਂਦਾ ਫਸ ਗਈ ਹੋਣੀ ਕਮੈਂਟਾਂ 'ਚ। ਛੋਟੀ ਓਏ ਸਿੰਗਲ ਲੱਗ ਗਈ। ਇਹ ਲੈਪਟਾਪ ਕਿਹਦਾ ਲੈ? ਲੈਪਟਾਪ ਵੀ ਸਾਰਾ ਸਕ੍ਰੈਪ ਜਿਹਾ ਬਟਨ ਵੱਜਣ ਦੇ ਠਾ ਠਾ। ਯਾਰ ਮੇਰਾ ਆ ਲੈ ਇਹਦਾ ਹੁਣ ਮੈਂ ਕੀ ਇਹਦਾ ਮੈਂ ਕਰੂੰਗਾ, ਇਹ ਮੈਂ ਕੀ ਪੜਨਾ ਵਾ, ਕੀ ਮੈਂ ਪੜਨਾ ਤੇ ਕੀ ਮੈਂ ਰਿਪਲਾਈ करना वा। गूंगी ने पढ़ना की है ते सुनाना की है। सही गल। देखिए जी अभी भी मैं चाहता हूँ कि ये जो लैपटॉप पीछे करके आप सिर्फ पाकिस्तानी टीम की कारकर्दगी के बारे में बात करें तो हम बहुत मायूस कुन कारकर्दगी देंगे। ਤਾਜੀ 23 ਓਵਰਾਂ 'ਚ ਉਹਨਾਂ ਨੂੰ ਚਾਹੀਦਾ 30 ਸਕੋਰ, ਬੋਤਲ ਲਾਣੀ ਹੈ। चौका यस 4 रन के लिए। ਨਹੀਂ ਚੌਚਾ ਲੈ। ਭਾਈਜਾਨ ਨਾਜ਼ਰੀਨ ਗੱਲ ਇਹ ਆ ਯਾਰ, ਇਹ ਪਤਾ ਕੀ ਆ, ਇੱਕ ਮਾਈਕ ਥੋੜਾ ਵਾ, ਇੱਕ ਮਾਈਕ ਇੱਥੇ ਹੋਣਾ ਚਾਹੀਦਾ, ਇੱਕ ਮਾਈਕ ਇੱਥੇ ਮੇਰਾ ਹੋਣਾ ਚਾਹੀਦਾ ਇੰਜ। ਕਹਿੰਦਾ ਇੱਕ ਮਾਈਕ ਵੇੜੇ ਵਿੱਚ ਥੋੜਾ ਏ, ਮੈਂ ਲੈਣਾ ਤਾਤੋਂ ਜੋੜਾ ਏ। ਅੱਛਾ ਗੱਲ ਇਹ ਆ ਨਾਜ਼ਰੀਨ, ਪਤਾ ਕੀ ਗੱਲ ਆ ਯਾਰ, ਤੂੰ ਨਾ ਬੋਲ, ਤੂੰ ਸਿਰਫ ਇਹਨਾਂ ਨਾਲ ਗੱਲ। ਅੱਛਾ ਨਾਜ਼ਰੀਨ ਗੱਲ ਪਤਾ ਕੀ ਆ, ਗੱਲ ਇਹ ਹੈ ਕਿ ਤੁਸੀਂ ਦਿਲ ਤੇ ਨਹੀਂ ਲੈਣਾ, ਆਪਾਂ ਸਾਰੇ ਇਕੱਠੇ ਹੀ ਖੇਡ ਰਹੇ ਹਾਂ, ਇੰਡੀਅਨ ਪਾਕਿਸਤਾਨ ਇਹ ਉਹ, ਲੇਕਿਨ ਇਹ ਆ ਕਿ ਹਰ ਮੁਲਕ ਆਪਣੇ ਆਪਣੇ ਮੁਲਕ ਦਾ ਹੁੰਦਾ ਤੇ ਨਾ ਹਿਸਾਬ ਕੇ ਯਾਰ ਸਾਡਾ ਮੁਲਕ ਜਿੱਤਣਾ ਚਾਹੀਦਾ। ਤੇ ਲੇਕਿਨ ਇਹ ਆ ਕਿ ਹੁਣ ਫਰੀਦ ਕਹਿ ਰਿਹਾ ਟੀਮ ਨਹੀਂ ਸਹੀ, ਮੈਨੂੰ ਤਾਂ ਫਰੀਦ ਦੀ ਸਮਝ ਨਹੀਂ ਆ ਰਹੀ। ਸਾਡੀ ਟੀਮ ਦਾ ਇੱਕ ਇੱਕ ਖਿਲਾੜੀ ਮੈਂ ਕਹਿੰਦਾ ਨਹੀਂ ਚੱਲਦਾ ਫਰੀ ਸਟੈਪ। ਕਿਸ ਟਾਈਮ ਤੂੰ ਹਰ ਟੀ ਟਾਈਮ 'ਚ ਬਹੁਤ ਅੱਛਾ ਪਰਫਾਰਮ ਕਰਦਾ, ਕਿਸ ਟਾਈਮ ਤੂੰ ਫਿੱਕਾ ਵੀ ਹੁੰਨਾ, ਕਿਸ ਟਾਈਮ ਤੂੰ ਅਕਸਰ ਫਿੱਕਾ ਹੁੰਨਾ, ਕਿਸ ਟਾਈਮ ਤੂੰ ਹੁੰਨਾ ਹੀ ਫਿੱਕਾ ਵਾ। ਇਹ ਇਦਾਂ ਹੀ ਹੈ ਨਾ। ਇਹ ਤਾਂ ਤੁਸੀਂ ਗੱਲ ਕਰ ਰਹੇ ਹੋ ਨਾ ਮਜ਼ਾਕ ਆਪਣੀ ਜਗ੍ਹਾ ਤੇ, ਲੇਕਿਨ ਮੈਂ ਜਿਹੜੀ ਟੀਮ ਦੇ ਖਿਲਾਫ ਨਹੀਂ, ਮੈਂ ਕਹਿ ਰਿਹਾ ਵਾਂ ਕਿ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਚੀਜ਼ਾਂ ਖਤਮ ਕਰਕੇ ਮੇਰੀ ਗੱਲ ਸੁਣੋ, ਆ ਜਿਹੜਾ ਨਹੀਂ ਇਹ ਵੀ ਖੇਡਣ ਗਿਆ ਮੈਚ। ਇਹਨੂੰ ਚੂਸਣ ਨਾ ਲੱਗ ਪਈ, ਠਹਿਰ ਜਾ, ਐਵੇਂ ਫੜ ਕੇ ਦੰਦਾਂ 'ਚ ਫੇਰਨ ਲੱਗ ਪਵੇਂ, ਠਹਿਰ ਜਾ। ਮੈਂ ਕਹਿੰਦਾ ਇਹ ਨਾ ਮੈਚ ਖੇਡਣ ਗਿਆ यार खड़खड़ होती है यार, ना करया करो। टेक्निकल इशू तो आपको पता ही नहीं है, बाहर से मैंने इसका स्टैंड मंगवाया, ये देखो मेरे को ना वो लाइव कुछ निकलना लगा सी मूँह चो। ਫਰੀਦ ਸਾਹਿਬ ਗੱਲ ਇਹ ਹੈ, ਜਿਸ ਤਰ੍ਹਾਂ ਤੁਹਾਡੇ ਕੋਲ ਨਾ ਹਰ ਸ਼ੋਅ 'ਚ ਨਹੀਂ ਨਾ, ਹਰ ਸ਼ੋਅ 'ਚ ਇੱਕੋ ਜੀ ਤੁਹਾਡਾ ਹਿਸਾਬ ਨਹੀਂ ਹੁੰਦਾ। ਹੁਣ ਕੱਲ੍ਹ ਵਾਲੇ ਸ਼ੋਅ 'ਚ ਤੈਨੂੰ ਨਹੀਂ ਗੱਲ ਆਈ, ਇੱਦਾਂ ਹੀ ਮਤਲਬ ਕਦੀ ਕਿਤੇ ਪਰਸੋਂ ਵੀ ਨਹੀਂ ਸੀ ਤੂੰ ਬੋਲਿਆ, ਹਿਸਾਬ ਕਿਤਾਬ ਆ। ਤੇ ਉਸ ਤੋਂ ਪਿਛਲੇ ਦਿਨ ਵੀ ਜਿਹੜਾ ਮਤਲਬ ਉਹ ਤੂੰ ਪਾਦੇ ਹਨੇਰ ਵਿੱਚ ਚਿੱਟੇ ਦਿਨ ਮਾਈਆ, ਤੇ ਇਹ ਇੱਦਾਂ ਹੀ ਹੁੰਦਾ ਵਾ। ਕਿਸੇ ਟਾਈਮ ਤੂੰ ਵੇਖ ਲਾ 8-9 ਮਹੀਨੇ ਪਹਿਲੇ ਇੱਕ ਸ਼ੋਅ ਕੀਤਾ ਜੋ 'ਚ ਬੜਾ ਅੱਛਾ ਬੋਲਿਆ ਸੀ ਤੂੰ। ਇਹ ਵੀ ਨਾਲ ਨਾਲ ਚੱਲਦਾ ਸਿਲਸਿਲਾ। ਤੁਸੀਂ ऑनलाइन है PS फरीद को कहाँ आर्टिस्ट भी न्यू ले आए, फरीद को कहें आर्टिस्ट भी न्यू ले। हाँ भाई ये साडे खिलाड़ी ने फरीद फिक्के नू कढ़ दिओ जानी भाई आल है बस। तू पाकिस्तानी टीम के खिलाफ बोले, तेरी ऐसी दी तैसी ऐसी दी तैसी तेरी। लव यू वीडियो सारिਆਂ ਨੂੰ, ਉਹ फरीद नू कढ़ दिओ। ओके सारे कह रहे फरीद नू काट दियो, फरीद नू काट दियो। वो देखें आप नाराज़ ना हो, मैं जो बात कर रहा हूँ मैं दर्द दिल के साथ बात कर रहा हूँ। पाकिस्तानी टीम ਦੇ ਕੌਮ ਦੇ ਨਾਲ ਜਿਹੜੇ ਅਹਿਸਾਸ ਜੁੜੇ ਨੇ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਯਾਰ ਉਹ ਵਿਚਾਰੇ ਜਾਣ ਕੇ ਕਿਦਾਂ ਕਰ ਰਹੇ ਆ, ਜਾਣ ਕੇ ਹਰ ਰਹੇ ਆ, ਮਤਲਬ ਕਿ ਉਹਨਾਂ ਨੂੰ ਸਾਹਮਣੇ ਗੇਮ ਨਜ਼ਰ ਆ ਰਹੀ ਹੈ, ਐਨ ਮੂੰਹ ਕਰ ਲੈਂਦੇ ਆ। ਮਤਲਬ ਕਿ ਇੱਧਰ ਬੈਟਸਮੈਨ ਖੜਾ, ਉਹ ਇੱਧਰ ਗੇਂਦ ਕਰਾਈ ਜਾ ਰਹੇ ਜੀ। ਮਤਲਬ ਕਿ ਉਹ ਸ਼ਾਟ ਮਾਰਨ ਲੱਗਿਆ, ਪਤਾ ਗੇਂਦ ਪਹਿਲੇ ਆਂਦੀ ਹੈ, ਬੱਲਾ ਬਾਅਦ ਚ ਕਰਦੇ ਆ, ਹੱਥ ਹੁੰਦੀ ਆ। ਆ ਵੀ ਕ੍ਰਿਕਟ ਮੈਚ ਟੀਮ ਦੇ ਵਿੱਚ ਗਿਆ ਤੇ ਅੰਪਾਇਰ ਨੂੰ ਜਾ ਕੇ ਕਹਿੰਦੇ ਚਾਚਾ ਜੀ ਤੁਹਾਡਾ ਨਾਂ ਕਰਮਦੀਨ ਨਹੀਂ। ਬਸ ਫਰੀਦ ਵੀ ਤਾਜ ਹੀ ਗਿਆ ਵੱਡੇ ਮੈਚ 'ਚ, ਐ ਕਰਕੇ ਸਿੰਗਲ ਲੈ ਕੇ ਪੈਰ ਨੂੰ ਕਹੀ ਜਾਵੇ ਤੇਰੀ ਤਨਖਾਹ ਵੱਧ ਗਈ ਹੁਣ ਕਿ ਨਹੀਂ। ਫਰੀਦ ਉਸਤਾਦ ਜੀ ਪਾਕਿਸਤਾਨੀ ਟੀਮ 'ਚ ਹੁੰਦਾ ਸੀ, ਟੂਰ ਗਿਆ ਆਸਟ੍ਰੇਲੀਆ ਤੇ ਉੱਥੇ ਜਾ ਕੇ ਰੌਲਾ ਪਾ ਲਿਆ, ਕਹਿੰਦਾ ਮੈਂ ਉਮਰ ਗੋਲਾ ਸੌਣਾ ਵਾ। ਕਿਹਦੇ ਨਾਲ? ਉਮਰ ਗੋਲਾ ਸੌਣਾ।
ਯਾਰ ਲਾਈਵ ਜਾ ਰਿਹਾ ਭਾਈ ਯਾਰ ਨਾ ਕਰੋ ਯਾਰ ਪਲੇਅਰ ਹੁੰਦਾ ਆਪਸ ਵਿੱਚ ਤਾਂ ਜੀ ਫਰੀ ਨੂੰ ਉਹਨਾਂ ਨੇ ਬਾਉਂਡਰੀ ਤੇ ਖਿਲਾ ਰਿਆ ਐ ਕਰਕੇ ਗੇਂਦਾਂ ਨਹੀਂ ਫੜਨ ਦਿਆ, ਉੱਥੇ ਗੋਡਿਆਂ ਤੇ ਰੈਸਲ ਕਰਨ ਦਿਆ ਬੇਟ। ਹਾਂ ਅੱਛਾ ਉਹ ਗਾਣੇ ਦੀ ਤੱਕੀ ਜਾ ਢੋਲਣਾ ਐ ਟੈਪ ਗਰਾਊਂਡ 'ਚ ਮੈਚ ਵੇਖਣ ਡਿਆ, ਮੈਚ 'ਚ ਜਿਹੜਾ ਖੁੱਭ ਗਿਆ ਨਾਲ ਦੀ ਅੰਗਰੇਜ਼ੀ ਦਾ ਜੂਸ ਪੀ ਗਿਆ ਚੁੱਕ ਕੇ, ਉਹਨੇ ਉਹ ਗਾਲਾਂ ਕੱਢੀਆਂ ਵਿਚਾਰੀ ਨੇ। ਜਾਨੀ ਯਾਰ ਕਸਮੇ ਨਹੀਂ ਪੜਿਆ ਜਾ ਰਿਹਾ ਯਾਰ, ਇੰਨੀ ਸਪੀਡ ਹੋਈ ਪਈ ਜਿਹੜਾ ਆ। ਨਹੀਂ ਪੜਿਆ ਯਾਰ ਮੈਂ ਦੱਸੋ ਮੈਂ ਰੋਕ ਕੇ ਪੜਾ ਕਿਤੇ ਰੁਕਦਾ ਵੀ ਨਹੀਂ ਕਿਤੇ। ਓਏ ਯਾਰ ਤੂੰ ਇੱਕ ਦਫਾ ਪਹਿਲੇ ਤੂੰ ਵੇਖ ਹੀ ਲੈ। ਅੱਛਾ ਪਤਾ ਨਹੀਂ ਯਾਰ ਮਿੱਠੇ ਕਿਹੜੀ ਵੇਖਣ ਵਾਲੀ। ਮੈਂ ਇਹ ਕਹਿ ਰਿਹਾ ਵਾਂ ਕਿ ਯਾਰ ਇਹਨੂੰ ਕਿਉਂ ਫੜਦਾ ਤੂੰ ਬੋਲ। ਮੈਂ ਇਹ ਕਹਿ ਰਿਹਾ ਵਾਂ ਕਿ ਪਾਕਿਸਤਾਨੀ ਕੌਮ ਦੇ ਬੜੇ ਅਹਿਸਾਸਾਤ ਜਜ਼ਬਾਤ ਨੇ ਤੇ ਮੈਂ ਚਾਹੁੰਦਾ ਵਾਂ ਕਿ ਪਰਚੀ ਸਿਸਟਮ ਖਤਮ ਕੀਤਾ ਜਾਏ, ਮੈਰਿਟ ਤੇ ਪਲੇਅਰਸ ਲਿਆਏ ਜਾਣ। ਮੇਰੇ ਤਾਏ ਦਾ ਮੁੰਡਾ ਮਾਨੀ, ਉਹਨੂੰ ਵੇਖ ਲਓ ਇੱਕ ਵਾਰੀ, ਉਹਨੂੰ ਟਰਾਈ ਕਰ ਲਓ, ਵਾਵਾ ਸੋਹਣਾ ਖੇਡ ਲੈਂਦਾ ਗੇਲ। ਤੂੰ ਵੀ ਤਾਂ ਗਿਆ ਹੀ ਸੀ ਨਾ ਇੱਕ ਵਾਰੀ, ਅੱਛਾ ਗਿਆ ਸੀ ਨਾ ਤੂੰ ਹਾਂ ਗਰਾਊਂਡ 'ਚ। ਹਾਂਜੀ 8-9 ਇੱਧਰ ਸੀ 8-9 ਉੱਧਰ ਸੀ। ਹਾਂ ਕੁਛ ਵੀ ਨਹੀਂ ਮੈਂ ਇਹ ਹਰ ਗੱਲ ਹੀ ਕਾਮੇਡੀ ਨਹੀਂ ਹੁੰਦੀ, ਨਾਰਮਲ ਵੀ ਜ਼ਿੰਦਗੀ 'ਚ ਕੋਈ ਗੱਲ ਕਰ ਲਿਆ। ਓਏ ਉਹ ਚੌਕਾ ਯਾਰ, ਉਹ ਯਾਰ ਇਹਨੂੰ ਆਰਾਮ ਨਾਲ ਭਾ ਯਾਰ। ਓਏ ਇਦਾਂ ਉਸਤਾਦ ਜੀ ਤੈਨੂੰ ਪਤਾ ਵਾ ਦਿਲ ਦਾ ਉਹਨਾਂ ਦਾ ਮਸਲਾ। ਯਾਰ ਤੂੰ ਸਾਨੂੰ ਦੋਵਾਂ ਨੂੰ ਕਵਰ ਕਰੀ ਜਾ ਰਿਹਾ। ਕੋਈ ਗੱਲ ਹੀ ਨਹੀਂ ਕਰਨ ਦੇ। ਆਦਰ ਕਰ ਯਾਰ। ਦੇਖੋ ਜੀ ਵੱਡੇ ਦਿਲ ਦੇ ਨਾਲ ਆਪਸੀ ਸ਼ਿਕਸਤ ਨੂੰ ਐਕਸੈਪਟ ਕਰਦੇ ਆ। ਪਾਕਿਸਤਾਨ ਬਹੁਤ ਅੱਛਾ ਖੇਲਿਆ, ਨੋ ਡਾਊਟ। ਇੰਡੀਆ ਵੀ ਅੱਛਾ ਖੇਲਿਆ। ਅਸੀਂ ਅਮਨ ਦੇ ਪ੍ਰਚਾਰ ਕਰਨ ਵਾਲੇ, ਅਮਨ ਨੂੰ ਅੱਗੇ ਲੈ ਕੇ ਜਾਵਾਂਗੇ। ਅਸਾਂ ਨੋ ਡਾਊਟ ਇੰਡੀਆ ਸਾਡਾ ਦੋਸਤ ਵਾ, ਲੇਕਿਨ ਸਾਡੇ ਮੁੰਡੇ ਗਾਹਾਂ ਦੇਖੀ ਹਲੇ 7 ਮੈਚ ਪਏ ਆ। ਤੁਸੀਂ ਹੁਣੇ ਖੋਤਾ ਕੁਝ ਸੁੱਟਦਾ ਵਾ, ਹਲੇ ਵੀ ਡੁੱਲਿਆ ਅੰਗੂਰਾਂ ਦਾ ਕੁਝ ਨਹੀਂ ਵਿਗੜਿਆ। ਇਹ ਟੈਨਸ਼ਨ ਨਹੀਂ ਲੈਣੀ ਤੇ। ਫੈਸਲ ਲੋਕੀ ਪੁੱਛ ਰਹੇ ਨੇ ਫੈਸਲ ਭਾਈ ਕਿਤੇ ਨੇ। ਭਾਈਜਾਨ ਫੈਸਲ ਸਾਹਿਬ ਜਿਹੜੇ ਨੇ ਨਾ ਉਹ ਚਲੇ ਗਏ ਨੇ ਜਨਾਬ ਆਪਣਾ ਮੁਜ਼ਾਕਰਾ 'ਚ। ਉਹਨਾਂ ਦੀਆਂ ਰਿਕਾਰਡਿੰਗਾਂ ਸ਼ੁਰੂ ਹੋ ਗਈਆਂ ਨੇ ਤੇ ਜਨਾਬ ਇਸ ਤੋਂ ਨਾ ਉਹ ਹੁਣ ਕੋਈ 2-4-5 ਦਿਨ ਉਹਨਾਂ ਨੇ ਨਹੀਂ ਆਉਣਾ। ਠੀਕ ਹੈ ਜੀ। ਇਹ 129 ਬਾਲਾਂ ਤੇ 11 ਸਕੋਰ ਚਾਹੀਦਾ ਜੀ। 129-12 ਦੇ 11 ਹਾਂਜੀ 200 ਰੁਪਇਆ ਕੱਢੋ ਉਸਤਾਦ ਜੀ। ਇਹ 200 ਰੁਪਇਆ ਸੀ। ਅੱਛਾ ਆ ਜਿਹੜਾ ਨਹੀਂ ਆਸਟ੍ਰੇਲੀਆ ਵਾਲੇ ਸਟੇਡੀਅਮ ਜਾ ਕੇ ਆਪਣੇ ਨਾਂ ਦੀ ਝੋਲੀ ਫੇਰਨ ਸਹੁਰਿਆਂ ਦੇ ਅੱਗੇ ਵੀ ਮੇਰੇ ਨਾਂ ਦੇ ਕੋਈ ਦਿਓ। ਤਾਂ ਜੀ ਕ੍ਰਿਕਟ ਟੀਮ 'ਚ ਖੇਡਦਾ ਹੁੰਦਾ ਸੀ, ਜੋ ਪਾਣੀ ਪਿਆਉਣ ਆਉਂਦਾ ਨਾ ਬੋਤਲ ਲੈ ਕੇ, ਉਹਦੇ ਕੋਲ ਬੋਤਲ ਫੜ ਕੇ ਨਾਲ ਕਿਤੇ ਲੈ ਖਰਾਕ ਵੀ ਖਾ ਲਵਾਂ ਬੜੀ। ਤਾਂ ਜੀ ਅਫਰੀਦ ਨੇ ਵੀ ਉਹ ਗਰਾਊਂਡ 'ਚ ਰੂਲਾ ਜਾਂ ਨਹੀਂ ਫੇਰਦੇ, ਉਹਨੂੰ ਜਾ ਕੇ ਕਹੀ ਜਾਵੇ ਉਹ ਮੇਰੇ ਬੂਹੇ ਅੱਗੇ ਮਾੜਾ ਜਿਹਾ ਸਿੱਧਾ ਕਰਨਾ, ਕਿੰਨੇ ਪੈਸੇ ਲਓਗੇ। ਮੇਰੇ ਬੂਏ ਕਿ ਮਾੜੀ ਜੀ ਮੇਰੀ ਗਲੀ ਮਾੜੀ ਜੀ ਮਿੱਟੀ ਸਿੱਧੀ ਕਰਨੀ, ਕਿੰਨੇ ਪੈਸੇ ਲਏਗਾ। ਉਹ ਦੇਖ ਕੇ ਆਈ ਓਏ ਹੋਏ ਇਹ ਆਵਾਜ਼ ਵੀ ਨਾ ਉੱਥੇ ਫਿਰਨ ਡਿਆ ਸਟੇਡੀਅਮ ਦੇ ਵਿੱਚ। ਮੈਂ ਇੱਕ ਬੰਦਾ ਕਹਿੰਦਾ ਤੂੰ ਵੀ ਪਲੇਅਰ ਆ, ਕਹਿੰਦਾ ਨਹੀਂ ਮੇਰੀ ਬਾਹਰ ਗਿਰੀ ਵਾਲੀ ਪਰਾਤ ਪਈ ਕੱਚੀ ਗਿਰੀ ਵੇਚਦਾ ਸੀ। ਓਏ ਹੋਏ ਯਾਰ ਨੁਮਾਨ ਅਕਮਲ ਭਾਈ, ਵਿਊਮ ਭਾਈ, ਰਾਣਾ ਸ਼ਾਹਿਦ ਭਾਈ। ਓਏ ਯਾਰ ਮੈਂ ਕੀ ਕਰਾਂ। ਨੁਮਾਨ ਅਕਮਲ ਭਾਈ, ਤੜ ਹੋਣ ਰਹੀ ਆ। ਓਏ ਉਮੈਰ ਗਿੱਲ ਭਾਜੀ, ਆਏ ਹਾਏ ਹਾਏ ਯਾਰ ਜ਼ਬਰਦਸਤ। ਉਹ ਮੈਚ ਨਹੀਂ ਵੇਖਣ ਦੇ, ਤੁਸੀਂ ਕਮੈਂਟ ਕਰੀ ਜਾ ਰਹੇ ਹੋ। ਉਹ ਕਹਿੰਦਾ ਫਰੀਦ ਜ਼ਿੰਦਾਬਾਦ। ਉਸਤਾਦ ਜੀ ਆ ਜਾ ਰਿਹਾ ਜੇ ਉੱਤੇ ਹੀ ਕਮੈਂਟ ਫੜੇ ਉਹਨੂੰ। ਸਰ ਬੜੀ ਮਿਹਰਬਾਨੀ ਯਾਰ, ਮੈਂ ਗਲਤ ਨਹੀਂ ਕਹਿ ਰਿਹਾ। ਇਹਨੂੰ ਮੈਂ ਇਹਦੀ ਮੈਂ ਆਈਡੀ ਚੈੱਕ ਕਰ ਲੈਣਾ, ਇਹਨੂੰ ਮੈਂ ਕਰ ਨਹੀਂ ਮੈਂ ਗਲਤ ਨਹੀਂ ਕਹਿ ਰਿਹਾ। ਮੈਂ ਦੇਖੋ ਇੱਕ ਗੱਲ ਕਰਨ ਡਿਆ ਮੈਂ ਸਾਹਸ ਦੀ ਗੱਲ ਕਰਨ ਡਿਆ ਕਿ ਯਾਰ ਸਾਡੇ ਸਾਹਸ ਦੀ। ਹੁਣ ਦੇਖੋ ਇਹ ਮੈਚ ਤੋਂ ਬਾਅਦ ਇੱਕ ਬੜੀ ਅਹਿਮ ਗੱਲ ਤੁਹਾਡੇ ਨਾਲ ਮੈਂ ਕਰਨੀ ਆ, ਪੂਰੀ ਕੌਮ ਦੀ ਪੂਰੀ ਦੁਨੀਆ ਦੇ ਬੜੀ ਵੱਡੀ ਅਹਿਮ ਗੱਲ ਹੋਣੀ। ਇਹ ਮੈਚ ਵੇਖ ਲਓ ਬਸ ਥੋੜਾ ਤੁਸੀਂ। ਮੈਂ ਮੈਚ ਕੀ ਵੇਖਣ ਆ, ਮੈਨੂੰ ਦੱਸੀ ਜਾ ਢੋਲਣਾ ਮਸ਼ਹੂਰੀ ਤੇ ਮੈਨੂੰ ਦੱਸ ਤਾ ਸੀ ਮੈਂ ਕਾਪੀਰਾਈਟ ਤੇ ਰੋਕਾਂ। ਆ ਪੂਰੀ ਕੌਮ ਦੀ ਗੱਲ ਕਰਨ ਡਿਆ। ਸਵੇਰੇ ਬੱਚਿਆਂ ਨੂੰ 20 ਦੇਣੇ ਹੋਣ ਨਾ, ਮਸਕਰਾ ਹੋ ਕੇ ਸੁਤਾ ਰਹਿੰਦਾ ਹੀ ਆਂਗਾ, ਉੱਠਦਾ ਹੀ ਨਹੀਂ ਤੇ ਕੌਮ ਦੀ ਗੱਲ ਕਰਨ ਡਿਆ ਵਾ। ਯਾਰ ਇਹ ਤਾਂ ਕੈਸੀ ਗੱਲ। ਉੱਠਿਆ ਤਾਂ ਫਿਰ ਯਾਰ ਮੈਂ ਕੀ ਕਰਾਂ ਯਾਰ ਇਹਨਾਂ ਦਾ। ਜਾਨੀ ਓਏ ਹੋਲੀ ਕਮੈਂਟ ਕਰ ਲੋ ਹੋਲੀ। ਸਰ ਉਹ ਇੱਕ ਜਣਾ ਥੋੜੀ ਕਰ ਰਿਹਾ ਵਾ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਉਹਨਾਂ ਦੀਆਂ ਜ਼ਿੰਦਗੀਆਂ ਕਰੇ। ਕੱਲਾ ਕਰੋ ਕਮੈਂਟ, ਕੱਲਾ ਲੈ ਰੋਮੀਓ। ਮਿੱਠੇ ਓਏ ਕਿਤੇ 20 ਓਵਰਾਂ ਵਾਲਾ ਹੁੰਦਾ ਨਾ, ਆਪਾਂ ਜਿੱਤ ਜਾਣਾ। ਹਾਂ ਫੇਰ ਤੇ ਆਪਾਂ ਕਹੋ ਉਸਤਾਦ ਜੀ ਇਦਾਂ ਨਹੀਂ ਹੋ ਸਕਦਾ ਕਿ ਜਦੋਂ ਇਦਾਂ ਹੋਵੇ ਕੋਈ ਮਸਲਾ ਕਿ ਰਿਕੁਐਸਟ ਕਰ ਲਓ ਕਿ ਭੈਣ ਤੂੰ 50 ਓਵਰਾਂ 'ਚ ਤੁਸੀਂ 192 ਬਣਾ ਲਏ ਆ, ਅਸੀਂ 192 ਬਣਾਏ 50 ਓਵਰਾਂ 'ਚ, ਤੁਸੀਂ 20 ਓਵਰਾਂ 'ਚ ਬਣਾ ਲਓ। ਹਾਂ ਜੀ 30 ਓਵਰਾਂ ਸਾਨੂੰ ਛੱਡ। आईसीसी अगर पागल हो जाए तो फिर काफी इस तरह के मामले हो सकते। और दूसरी 4 रन के लिए खेल दिया है। 4 ਸਕੋਰ ਵੱਜੇ ਕਿੰਨੇ ਰਹਿ ਗਏ ਕਿੰਨੇ 124 बालों पे 6 स्कोर चाहिए। ਫਸ ਗਿਆ ਮੈਚ। ओए
ਫਸ ਗਿਆ ਮੈਚ, ਦਿਲ ਦੀਆਂ ਧੜਕਣਾਂ ਉੱਤੇ ਥੱਲੇ ਹੋਣ ਲੱਗ ਪਈਆਂ ਉਸਤਾਦ ਜੀ। ਅੱਛਾ ਜੀ, ਮੈਂ ਵੈਸੇ ਕਹਿਣਾ ਵਾ ਕਿ ਦੇਖੋ ਜੀ ਪਾਕਿਸਤਾਨ 'ਚ ਬਹੁਤ ਸਾਰੇ ਪਲੇਅਰ ਜਿਵੇਂ ਲਾਈਕ ਲਾਲਾ ਜੀ ਅਬਦੁਰਜ਼ਾਕ ਸਾਹਿਬ ਪਹਿਲਾਂ ਹੀ ਰਿਟਾਇਰ ਹੋ ਗਏ, ਬਹੁਤ ਸਾਰੇ, ਇਹਨਾਂ ਲੋਕਾਂ ਨੂੰ ਕਿਉਂ ਨਹੀਂ ਟਾਈਮ ਦਿੱਤਾ ਜਾਂਦਾ, ਕਿਉਂ ਨਹੀਂ ਮੈਚ ਖੇਡਦੇ? ਅੱਛਾ ਯਾਰ, ਵੈਸੇ ਮੈਂ ਹਿਸਾਬ ਲਾਇਆ, ਕਸਮ ਹੈ, ਜਦੋਂ ਇਦਾਂ ਦਾ ਹੁੰਦਾ ਨਾ ਹਿਸਾਬ, ਦੁਆਵਾਂ ਬੜੀਆਂ ਹੋ ਰਹੀਆਂ ਹੁੰਦੀਆਂ। ਅੱਛਾ, ਮੈਂ ਕਦੀ ਵੀ ਨਹੀਂ ਦੇਖਿਆ ਜਿਹੜੇ ਇੰਡੀਅਨ ਮੁਸਲਮਾਨ ਨੇ ਹਾਂਜੀ, ਉਹ ਵੀ ਕਹਿ ਰਹੇ ਹੁੰਦੇ ਕਿ ਯਾ ਅੱਲਾ, ਪਾਕਿਸਤਾਨੀ ਮੁਸਲਮਾਨ ਵੀ ਕਹਿ ਰਹੇ ਹੁੰਦੇ ਯਾ ਅੱਲਾ ਹਨਾ। ਹਾਂਜੀ ਹਾਂਜੀ, ਇੰਡੀਅਨ ਮੁਸਲਮਾਨ ਇੰਡੀਆ ਲਈ ਦੁਆ ਕਰਦੇ ਆ, ਅਸੀਂ ਆਪਣੇ ਲਈ ਕਰਦੇ ਹਾਂ, ਲੇਕਿਨ ਇਹ ਹੈ ਕਿ ਪਰਫਾਰਮੈਂਸ ਸਰ ਮੈਟਰ ਕਰਦੀ ਹੈ। ਹਾਂ, ਨਹੀਂ ਸਾਡੇ ਪਲੇਅਰ ਨਹੀਂ ਮਾੜੇ। ਹਾਂਜੀ ਹਾਂਜੀ, ਓਏ ਅੱਜ ਉਸਤਾਦ ਜੀ ਇਹ ਪਤਾ ਕੀ ਆ, ਪਿੱਚ ਨਹੀਂ ਸਹੀ, ਹਾਂ ਸਹੀ, ਇਹ ਧਾਂਦਲੀ ਹੋਈ ਆ। ਪਿੱਚ ਤੇ ਪਹਿਲੇ ਪਾਣੀ ਤਰੋਂਕ ਦਿੱਤਾ ਗਿਆ ਸੀ ਜਾਣ ਕੇ, ਸਹੀ ਗੱਲ। ਉਹਨਾਂ ਨੇ ਕਿਹਾ ਪਿੱਚ ਚਿਪ ਗਿੱਲੀ ਕਰਵੇ, ਉਸ ਤੋਂ ਬਾਅਦ ਜਦੋਂ ਫਿਰ ਸਾਡੀ ਵਾਰੀ ਆਵੇ ਪਿੱਚ ਸੁੱਕ ਜਾਵੇ। ਉਸਤਾਦ ਜੀ ਦੇਖੋ, ਇੰਟਰਨੈਸ਼ਨਲ ਕੋਚ ਰੱਖੇ, ਉਹਨਾਂ ਨੂੰ ਡਾਲਰਾਂ 'ਚ ਤਨਖਾਹਾਂ ਦੇ ਰਹੇ। ਪਾਕਿਸਤਾਨੀ ਜਿਹੜੇ ਪੁਰਾਣੇ ਪਲੇਅਰ ਆ ਲਾਈਕ ਮਿਸਬਾਹ ਸਾਹਿਬ, ਵਸੀਮ ਸਾਹਿਬ, ਸ਼ੁਐਬ ਅਖਤਰ ਸਾਹਿਬ, ਉਹਨਾਂ ਨੂੰ ਕੋਚ ਰੱਖਣ, ਉਹਨਾਂ ਕੋਲੋਂ ਫਾਇਦਾ ਲੈਣ। ਹਾਂਜੀ ਹਾਂਜੀ, ਬਿਲਕੁਲ, ਕੋਚ ਵੀ ਜ਼ਰੂਰੀ ਆ, ਬਲਕਿ ਇਹਦੇ 'ਚ ਪਲੇਅਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਪਲੇਅਰ ਐਸੇ ਚਾਹੀਦੇ ਨੇ, ਕਿੱਥੋਂ ਲਿਆਓ, ਸਮਝ ਨਹੀਂ ਆਉਂਦੀ ਯਾਰ ਇਹਨੂੰ ਖਿਲਾ ਲਓ ਯਾਰ, ਤੁਸੀਂ, ਤੁਹਾਡੀ ਮਿਹਰਬਾਨੀ, ਪਾਕਿਸਤਾਨੀ ਟੀਮ ਵਾਲਿਓ, ਚੇਅਰਮੈਨ ਸਾਹਿਬ, ਇਹਨੂੰ ਖਿਲਾ ਲਓ, ਇਹਨੂੰ ਖਿਲਾ ਲਓ। ਇਹਨੂੰ ਕਿਤੇ ਬੈਟ ਕਿੰਨੇ ਰਹਿ ਗਏ? 6 ਰਹਿ ਗਿਆ 121 ਬਾਲਾਂ ਤੇ। ਉਸਤਾਦ ਜੀ ਆ ਜਿਹੜੀ ਪਾਕਿਸਤਾਨੀ ਟੀਮ ਹੈ ਨਾ, 121 ਬਾਲਾਂ ਦੇ 6 ਰਹਿ ਗਏ। ਫਰੀਦ ਕਿਸੇ ਵੀ ਟਾਈਮ ਪੱਲਾ ਪਲਟ ਸਕਦਾ ਹੀ। ਕਿਹੜਾ ਟਾਈਮ? ਉਹ ਕਿਹੜਾ ਟਾਈਮ ਆ, ਮੈਨੂੰ ਟਾਈਮ ਦੱਸੋ। ਪੱਲਾ ਪਲਟ ਸਕਦਾ ਕਿਸੇ ਵੀ ਟਾਈਮ। ਕੁਛ ਮਿੱਠੇ, ਤੈਨੂੰ ਕੀ ਲੱਗਦਾ ਵਾ? ਮੈਨੂੰ ਤਾਂ ਹੁਣ ਮੈਚ ਫਸ ਗਿਆ ਫੁੱਲ? ਮੈਨੂੰ ਤਾਂ ਹੁਣ ਹਰ ਪਲੇਅਰ ਸਹਿਰ ਲੱਗਦਾ ਵਾ। ਨਹੀਂ ਮੈਚ ਦੱਸ। ਹਾਂਜੀ ਉਸਤਾਦ ਜੀ, ਹਾਰ ਗਏ ਆ, ਬੜਾ ਸੋਹਣਾ, ਅੱਲਾ ਖੈਰ ਕਰੇ। ਇੰਡੀਆ ਨੂੰ ਮੈਂ ਮੁਬਾਰਕਬਾਦ ਦਿੰਦਾ ਵਾਂ, ਖੁਸ਼ੀਆਂ ਮਾਣੋ, ਜੀਓ। ਇੱਕ ਜੀ ਮੈਸੇਜ ਇੰਡੀਆ ਵਾਸਤੇ ਕਿ ਜਿੱਦਾਂ ਦਾ ਉਹਨਾਂ ਨੇ ਸਾਡੇ ਪਾਕਿਸਤਾਨੀ ਪਲੇਅਰਾਂ ਨੂੰ ਪ੍ਰੋਟੋਕੋਲ ਦਿੱਤਾ ਨਾ, ਇਸਤਕਬਾਲ ਦਿੱਤਾ, ਇੱਜ਼ਤ ਰਿਸਪੈਕਟ ਦਿੱਤੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਆਹੋ ਯਾਰ, ਮੈਨੂੰ ਪਤਾ ਲੱਗਾ ਉਹਨਾਂ ਨੇ ਬਹੁਤ ਰਿਸਪੈਕਟ ਕੀਤੀ ਆ। ਹਾਂਜੀ ਹਾਂਜੀ, ਉਹਨਾਂ ਨੂੰ ਥ੍ਰੈਟ ਵੀ ਸਨ ਪਾਕਿਸਤਾਨੀ ਟੀਮ ਨੂੰ ਬਹੁਤ ਸਾਰੇ, ਉਹ ਨਹੀਂ ਉਹ ਲੱਭਣ ਸਾਰੇ ਹੁੰਦੇ ਨੇ, ਉਹ ਸਾਰੇ ਕਿੱਥੇ ਗਿਆ ਜਿਹੜੇ ਥ੍ਰੈਟ? ਲੇਕਿਨ ਯਾਰ ਰੱਬ ਸਹੀ ਤਰ੍ਹਾਂ ਇਹਨਾਂ ਨੂੰ ਵਾਪਸ ਲਿਆਵੇ। ਆਮੀਨ ਆਮੀਨ ਆਮੀਨ। ਉਸਤਾਦ ਜੀ ਆ ਜਿਹੜੀ ਟੀਮ ਹੈ ਨਾ, ਮੈਂ ਚਾਹੁੰਦਾ ਵਾਂ ਕਿ ਇਹਦੇ ਨਾਲ ਸਾਡਾ ਜੁਗਤਬਾਜ਼ੀ ਦਾ ਮੁਕਾਬਲਾ ਹੋਵੇ। ਆ ਬਾਬਰ ਆਜ਼ਮ ਹੋਣੀ ਹੈ, ਇਹ ਸਾਰੇ ਸਾਡੇ ਨਾਲ ਜੁਗਤਾ ਮਾਰ। ਹਾਂਜੀ, ਇਹ ਅਸਲ 'ਚ ਜੁਗਤਬਾਜ਼ੀ ਆ। ਅਸੀਂ ਅਸਲ 'ਚ ਕ੍ਰਿਕਟਰ ਆ। ਮੈਂ ਫੁੱਟਬਾਲਰ ਹਾਂ, ਫਿਰ ਮੈਂ ਫੁੱਟਬਾਲਰ ਹਾਂ। ਤੂੰ ਦੁਰ ਫੁੱਟਬਾਲਰ। ਅੱਛਾ, ਫਹੀਮ ਅਸ਼ਰਫ ਸਾਹਿਬ ਬਹੁਤ ਅੱਛੇ ਜੁਗਤਬਾਜ਼ ਨੇ। ਹਾਂ, ਸਾਰੇ ਹੀ। ਹਸਨ ਅਲੀ ਭਾਈ ਬਹੁਤ ਅੱਛੀ। ਭਾਈ ਆਸਫ ਨੇ ਵੀ ਇੱਕ ਦਿਨ ਸਾਡੇ ਨਾਲ ਗੱਲ ਹੋਈ ਸੀ, ਆਸਫ ਭਾਈ, ਆਸਫ ਅਲੀ ਸਾਹਿਬ, ਤੇ ਉਹਨਾਂ ਨੇ ਨਹੀਂ ਖੇਲੇ। ਉਹੀ ਤੇ ਮੈਂ ਕਹਿਣ ਲੱਗਾ, ਕਿੱਥੇ ਨੇ ਉਹ? ਮੈਨੂੰ ਦੱਸੋ। ਯਾਰ ਆਸਫ ਅਲੀ ਜਿਹੜੇ ਫੈਸਲਾਬਾਦ ਦੇ, ਹਾਂਜੀ, ਉਹ ਜਿਹੜੇ ਛਿੱਕੇ ਉੱਤੇ ਛਿੱਕਾ ਅੱਜ ਸੱਜਣਾ, ਹਾਂਜੀ, ਲਾਈ ਜਾ ਤੂੰ ਲਾਈ ਜਾ ਤੂੰ ਲਾਈ ਜਾ, ਉਹ ਕਿਉਂ ਨਹੀਂ ਖੇਲੇ? ਉਹ ਵੀ ਰਿਟਾਇਰ ਹੋ ਗਏ ਨੇ। ਨਹੀਂ ਉਹਨਾਂ ਦੇ ਉਹਨਾਂ ਰਿਟਾਇਰ ਨਹੀਂ ਹੋਏ, ਉਹਨਾਂ ਨੇ ਪਰਚੂਨ ਦੀ ਦੁਕਾਨ ਪਾਈ, ਉਹਨਾਂ ਨੇ ਸਮਾਨ ਸਮੂਨ ਲਾਣਾ ਸੀ, ਉਹ ਇਸ ਤੋਂ ਅੱਜ ਉਹ ਨਹੀਂ ਉਹਨਾਂ ਕੋ ਖੇਲ ਹੋਇਆ। ਅੱਛਾ, ਤੂੰ ਇਦਾਂ ਦੀਆਂ ਫਿੱਕੀਆਂ ਜੀਆਂ ਵਜ੍ਹਾ ਲੈ ਕੇ ਆਇਆ ਅੱਜ ਪ੍ਰੋਗਰਾਮ 'ਚ। ਹਰ ਕਿਸੇ ਦੀ, ਕਿਸੇ ਨੇ ਮਕਾਨ ਤੇ ਮਜ਼ਦੂਰ ਲਾਏ, ਕਿਸੇ ਨੇ ਸਮਾਨ ਲਾਉਣਾ। ਬੇਸਿਕਲੀ ਇਹਨਾਂ ਨੂੰ ਪਤਾ ਨਹੀਂ, ਏਸ਼ੀਅਨ ਗੇਮਸ ਦੇ ਵਿੱਚ ਪਾਕਿਸਤਾਨੀ ਟੀਮ ਸਿਲੈਕਟ ਹੋਈ, ਉਹਦੇ ਕਪਤਾਨ ਹੈ ਆਸਫ ਅਲੀ ਸਾਹਿਬ। ਔਰ ਤੁਹਾਨੂੰ ਸੁਣ ਕੇ ਫਖਰ ਮਹਿਸੂਸ ਹੋਏਗਾ, ਤੁਸੀਂ ਖੁਸ਼ੀ ਮਨਾਓਗੇ। ਏਸ਼ੀਅਨ ਗੇਮਸ ਦੇ ਵਿੱਚ ਅਸੀਂ ਅਫਗਾਨਿਸਤਾਨ ਦੇ ਕੋਲੋਂ ਹਾਰ ਚੁੱਕੇ ਹਾਂ। ਓ ਵਾਹ ਵਾਹ, ਇਹ ਕਿਹੜੀ ਗੱਲ ਹੈ? ਆ ਹੁਣ ਪਿਛਲੇ ਹਫਤੇ ਆ ਰਹੇ ਆ ਆਹ ਕ੍ਰਿਕਟ। ਇਹਦੇ 'ਚ ਅਫਗਾਨਿਸਤਾਨ ਸਾਹਿਬ ਖੇਡ ਰਹੇ ਨੇ। ਅਫਗਾਨ ਸਾਹਿਬ, ਹਾਂਜੀ। ਮੈਚ ਉਹਨਾਂ ਦਾ ਕਿੰਨਾ ਕੱਲ ਅਫਗਾਨਿਸਤਾਨ ਦਾ ਇੰਗਲੈਂਡ ਨਾਲ ਮੈਚ। ਟੋਟਲ ਕਿੰਨੇ ਮੈਚ ਨੇ? ਟੋਟਲ 48 ਮੈਚਾਂ ਦਾ ਟੂਰਨਾਮੈਂਟ। ਮੈਨੂੰ ਫੜਾ ਦੇ ਏਡਾ, ਐਵੇਂ ਬੱਕੀ 'ਚ ਨਾ ਮਾਰ ਲਈ। ਅੱਛਾ ਜੀ, ਇੱਕ ਹੋਰ ਗੱਲ, ਜਿਹੜਾ ਅਫਗਾਨਿਸਤਾਨ ਇੰਡੀਆ ਦਾ ਮੈਚ ਹੋਇਆ ਸੀ, ਉਹਦੇ ਵਿੱਚ ਥੋੜੇ ਜਿਹੇ ਐਕਸਟ੍ਰੀਮਿਜ਼ਮ ਆ ਗਿਆ। ਇੰਡੀਅਨ ਲੋਕਾਂ ਨੇ ਅਫਗਾਨੀ ਲੋਕਾਂ ਨੂੰ ਕੁੱਟਿਆ ਸੀ। ਦੇਖੋ, ਮੈਂ ਇਸ ਬਾਰੇ 'ਚ ਵੀ ਕਹਿਣਾ ਚਾਹੁੰਦਾ ਕਿ ਯਾਰ ਨਾਲ ਲੜਿਆ ਕਰੋ। ਯਾਰ ਜਿੱਤ ਗਿਆ, ਆਊਟ ਹੋ ਗਿਆ। ਜੀ ਚੌਕਾ ਹੋ ਗਿਆ। ਜਿੱਤ ਗਿਆ ਜੀ ਇੰਡੀਆ। ਕਿੰਨੇ ਰਹਿ ਗਏ? ਇੰਡੀਆ ਕਿੰਨੇ ਰਹਿ ਗਏ ਕਿੰਨਿਆਂ 'ਚੋਂ? ਉਸਤਾਦ ਜੀ ਜਿੱਤ ਗਿਆ, ਹੁਣ ਰਹਿ ਕੇ ਗਿਆ ਉਹ। ਜਿੱਤ ਗਿਆ ਅਗਲਾ। ਕੰਗ੍ਰੈਚੁਲੇਸ਼ਨ। ਅੱਛਾ, ਓਕੇ। ਕਿੰਨੇ ਖਿਡਾਰੀਆਂ ਨੇ ਕਰ ਲਿਆ ਪੂਰਾ? 2-3 ਜਣਿਆਂ ਨੇ, 4 ਜਣੇ, 5 ਜਣਿਆਂ ਨੇ, ਬਸ। ਕਿੰਨੇ ਆਊਟ ਹੋਏ? 4 ਆਊਟ। ਯਾਨੀ 4 ਜਣਿਆਂ ਨੇ, 4 ਉਹ ਤੇ 2 ਅੱਗੇ ਖੇਡ ਰਹੇ ਸੀ, 6 ਜਣਿਆਂ ਨੇ ਯਾਨੀ ਕਿ ਪੂਰਾ ਕਰ ਲਿਆ। ਉਸਤਾਦ ਜੀ, ਇਹ ਕਿਤੇ 100 ਸਕੋਰ ਵੱਧ ਹੁੰਦਾ ਨਾ। ਅੱਛਾ, 200 ਰੁਪਿਆ ਦਿਓ ਨਾ ਤੁਸੀਂ ਬੱਚਿਆਂ ਨੂੰ, ਇਹ ਨਾ ਹੱਕ ਨਾ ਮਾਰਿਆ। ਅੱਛਾ, ਤੁਹਾਡੀ ਗੈਰਤ ਤੇ ਸਦਕੇ ਜਾਵਾਂ ਅੱਛਾ, ਵੀ ਤੁਸੀਂ ਐਡੇ ਕਿਤੇ ਮਤਲਬ ਜ਼ੇਨ ਤੁਹਾਡੇ ਫਿੱਕੇ ਔਰ ਇੰਨੇ ਤੁਸੀਂ ਲਾਲਚੀ ਇਨਸਾਨ ਹੋ 200 ਰੁਪਏ ਦੇ ਵੀ, ਕਿ ਤੁਹਾਨੂੰ ਤੁਹਾਡਾ ਜ਼ਮੀਰ, ਤੁਹਾਡਾ ਹਰ ਚੀਜ਼ ਕਹਿ ਰਹੀ ਸੀ ਕਿ ਵੀ ਇਹ ਹਰਨਾ ਹੀ ਹਰਨਾ ਵਾ, ਮਤਲਬ ਨਹੀਂ ਬਣਦਾ, ਫਿਰ ਵੀ 200 ਰੁਪਏ ਦੀ ਸ਼ਰਤ ਲਾ ਲਈ। ਇਹ ਤੁਹਾਡੇ ਜ਼ਮੀਰ ਤੇ ਵੈਸੇ ਮੈਂ ਹੈਰਾਨਗੀ ਸਦਕੇ ਜਾਦੇ ਜਾਵਾਂ। ਅੱਛਾ, 200 ਨਾ ਦਿਓ ਲਾਲਚ ਤੁਹਾਡੇ ਅੰਦਰ ਕੁੱਟ-ਕੁੱਟ ਕੇ ਭਰੀ ਆ ਭਾਜੀ, 200 ਨਾ ਦਿਓ ਸਾਨੂੰ ਬੇਜ਼ਮੀਰਾ, ਤੇ ਐਵੇਂ ਚਵਲ ਜਿਹਾ ਨਾ ਨਹੀਂ ਕਹੋ। ਨਹੀਂ, ਜਦੋਂ ਇੱਕ ਬੰਦੇ ਨੂੰ ਪਤਾ ਵੀ ਆ ਵੀ ਇਹ ਕਨਫਰਮ ਗੱਲ ਆ ਕਿ ਯਾਰ ਅਸੀਂ, ਫਿਰ ਕਹਿੰਦਾ ਚਲੋ ਤੁਸੀਂ ਜੋਸ਼ੋ ਦੇ ਦਿਓ। ਯਾਨੀ 200 ਤੇ ਵੀ ਐਡੀ। ਉਸਤਾਦ ਜੀ ਮੈਨੂੰ ਉਸਤਾਦ ਜੀ ਇੱਕ ਮਿੰਟ ਦਾ ਛੋਟੀ ਜਾਨੀ ਭਾਈ ਬਾਨ ਇੰਟਰਵਿਊ, ਜਾਨੀ ਭਾਈ ਮੁਹੰਮਦ
ਆਕਾਸ਼ ਜਾਨੀ, ਹਰਵਿੰਦਰ ਢਿੱਲੋਂ ਭਾਜੀ, ਨੌਕ ਅੱਗੇ ਹੈਪੀ ਗਿੱਲ ਭਾਜੀ, ਥੈਂਕ ਯੂ। ਨੁਮਾਨ ਅਕਮਲ, ਸੈयद ਹਸਨ ਭਾਜੀ, ਅਰਸਲਾਨ ਅਹਿਮਦ ਭਾਜੀ, ਵਾਈਟਲ ਸਿਸਟਰ ਭਾਜੀ, ਮਾਈਕ ਕੋਲ ਕਰ ਸਾਰਾ ਜੱਟ ਭਾਜੀ, ਹੈਪੀ ਗਿੱਲ ਭਾਜੀ, ਰੋਮੀਓ ਭਾਜੀ, ਹੈਪੀ ਗਿੱਲ ਭਾਜੀ, ਅੱਗੇ ਕਾਸ਼ੀ ਰਾਜਾ ਭਾਜੀ, ਅਲੀ ਹਸਨ ਭਾਜੀ, ਹਨੀ ਕੀ ਵਿਨੀ ਭਾਜੀ, ਹੈਪੀ ਗਿੱਲ ਭਾਜੀ, ਸਾਰੇ ਭਾਜੀ ਥੈਂਕ ਯੂ ਭਾਜੀ, ਲਵ ਯੂ ਭਾਜੀ। ਓਏ ਹੋਏ ਭਾਜੀ। ਭਾਜੀ ਇੱਕ ਤੇ ਹਾਂਜੀ ਭਾਜੀ। ਮੈਨੂੰ ਕ੍ਰਿਟਿਸਾਈਜ਼ ਜਿਹੜੇ ਲੋਕ ਕਰ ਰਹੇ, ਮੈਂ ਉਹਨਾਂ ਦਾ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਨਾ, ਲੇਕਿਨ ਭਾਜੀ ਗੱਲ ਮੈਂ ਕੋਈ ਗਲਤ ਨਹੀਂ ਕੀਤੀ, ਮਾਜ਼ਰਤ ਨਾਲ ਉਸਤਾਦ ਜੀ। ਇੱਕ ਬੜੀ ਅਹਿਮ ਇਸ਼ੂ ਤੇ ਅਸੀਂ ਗੱਲ ਕਰ ਸਕਨੇ ਅਸੀਂ ਹੁਣ ਇਸ ਟਾਈਮ ਕਮੈਂਟਸ ਚੱਲ ਰਹੇ ਨੇ। ਹਾਂ ਕਰੋ। ਇਹ ਅਸੀਂ ਫਲਸਤੀਨ ਦੇ ਨਾਲ ਅਸੀਂ ਇਜ਼ਹਾਰ ਯਕਜਹਿਤੀ ਔਰ ਮੁਹੱਬਤ ਦਾ ਇਜ਼ਹਾਰ ਕਰਨਾ ਚਾਹੁੰਦੇ, ਤੇ ਕਿਉਂਕਿ ਤੁਸੀਂ ਬੜੀ ਵੱਡੀ ਇਸ ਸਟੇਜ ਤੇ ਬੈਠੇ ਹੋ, ਤੁਹਾਡੇ ਕੋਲੋਂ ਵੀ ਲੋਕ ਚਾਹੁੰਦੇ ਨੇ, ਕਮੈਂਟਸ ਦੇ ਵਿੱਚ ਵੀ ਕਾਫੀ ਲੋਕਾਂ ਨੇ ਸਾਰੇ ਜਾਣੇ ਕਰੋ ਸਾਰੇ। ਪਤਾ ਕੀ ਗੱਲ ਆ ਉਸਤਾਦ ਜੀ, ਇਹ ਗੱਲ ਇਹ ਹੈ ਕਿ ਅਸੀਂ ਉਹਨਾਂ ਦੇ ਨਾਲ ਆ, ਸਾਡੀਆਂ ਹਮਦਰਦੀਆਂ ਉਹਨਾਂ ਦੇ ਨਾਲ ਨੇ, ਲੇਕਿਨ ਗੱਲ ਇਹ ਕਿ ਥੋੜਾ ਜਿਹਾ ਕਿਉਂਕਿ ਹਰ ਪਾਸੇ ਸਟ੍ਰੈਸ ਬਹੁਤ ਚੱਲ ਰਿਹਾ ਭਾਜੀ, ਥੋੜਾ ਜਿਹਾ ਜ਼ਰਾ ਆਪ ਵੀ ਥੋੜਾ ਰਿਲੈਕਸ ਰਹਿਣ ਦੀ ਇੱਕ ਬੈਕ ਐਂਡ ਤੇ ਸਾਡੇ ਨਾਜ਼ਰੀਨ ਜਿਹੜੇ ਵੀ ਥੋੜਾ ਰਿਲੈਕਸ। ਬਾਕੀ ਉਸਤਾਦ ਜੀ ਕਿਹਨੂੰ ਇਹ ਦੁੱਖ ਨਹੀਂਗਾ, ਮੁਸਲਮਾਨ ਨੂੰ ਛੱਡ ਕੇ ਗੈਰ ਮੁਸਲਿਮ ਜਿਹੜੇ ਨੇ ਉਹਨਾਂ ਨੂੰ ਵੀ ਆ ਕਿ ਯਾਰ ਇਹ ਜ਼ਿਆਦਤੀ ਹੋ ਰਹੀ ਹੈ, ਤੇ ਉਹਨਾਂ ਦੇ ਅੱਲਾਹ ਪਾਕ ਜਿਹੜਾ ਰੱਬ ਆਪਣੀ ਰਹਿਮਤ ਕਰੇ। ਠੀਕ ਆ ਜੀ। ਔਰ ਤੁਸੀਂ ਵੀ ਸਾਰੇ ਦੁਆ ਕਰਨਾ ਕਿ ਫਲਸਤੀਨ ਨੂੰ ਜਿਹੜਾ ਨਾ ਹਾਂ ਰੱਬ ਜਿਹੜਾ ਨਾ ਉਹਨਾਂ ਨੂੰ ਉਹਨਾਂ ਦੀ ਹਿਫਾਜ਼ਤ ਫਰਮਾਏ। ਮੈਂ ਕਹਿੰਦਾ ਬੰਦ ਹੋ ਜੇ ਜੰਗ ਯਾਰ, ਸਾਰੀਆਂ ਹੀ ਜਾਨਾਂ ਜਿਹੜੀਆਂ ਕੀਮਤੀ ਨੇ ਸਾਰੀਆਂ ਚਲੋ ਠੀਕ ਹੈ ਨਾ। ਤੇ ਓਏ ਜਾਨੀ ਓਏ ਯਾਰ ਕੁਛ ਨਹੀਂ ਕਸਮੇ ਸਮਝ ਆ ਰਹੀ ਭਾਜੀ, ਮੈਨੂੰ ਕੋਈ ਨਹੀਂ ਸਮਝ ਆ ਰਹੀ। ਕਿੰਨੀ ਦੇਰ ਦਾ ਹੋ ਗਿਆ ਸ਼ੋ? ਘੰਟਾ ਹੋ ਗਿਆ ਪੂਰਾ ਭਾਜੀ। ਲੋ ਜੀ ਉਸਤਾਦ ਜੀ, ਹੁਣ ਜੇ ਤੁਹਾਡਾ ਲਾਈਵ ਵਾਲਾ ਤਜਰਬਾ ਕਾਮਯਾਬ ਹੋ ਗਿਆ, ਮੁਬਾਰਕ ਹੋਵੇ। ਹਲੇ 8 ਪੜੇ ਅਸੀਂ ਕਾਲ ਵੀ ਲਾਈਵ ਲੈ ਸਕਨੇ ਇਦਾਂ ਇਹਦੇ ਵਿੱਚ ਹਾਂ ਲੈ ਸਕਦੇ, ਸਾਰਾ ਕੁਝ ਆਪਾਂ ਕਰ ਸਕਦੇ, ਟੈਨਸ਼ਨ ਨਾ ਲਿਆ ਕਰ। ਅੱਜ ਅਸੀਂ ਪਹਿਲਾਂ ਹੀ ਤਜਰਬਾ ਕੀਤਾ ਤੇ ਮਾਸ਼ਾਅੱਲਾ ਕਾਮਯਾਬ ਹੋ ਗਏ ਉਸਤਾਦ ਜੀ ਲਾਈਵ ਆਉਣ। ਅੱਛਾ ਪਤਾ ਕੀ ਗੱਲ ਆ, ਅਸਲ 'ਚ ਆਡੀਓ ਦਾ ਮਸਲਾ ਵੀ ਨਹੀਂ ਸੀ ਹੋਣਾ, ਟਾਈਮ ਬਹੁਤ ਥੋੜਾ ਰਹਿ ਗਿਆ ਸੀ, ਟਾਈਮ ਥੋੜਾ ਸੀ, ਤੇ ਪਿੱਛੇ ਮਾਈਕ ਜਿਹੜਾ ਨਾ ਉਹ ਫਿਰ ਅਗਰ ਸੈਟਿੰਗ ਸ਼ੂਟਿੰਗ ਕਰਨ ਦਾ ਕਰਦੇ ਨਾ ਫਿਰ ਮੈਚ ਲੰਘ ਜਾਣਾ ਸੀ, ਫਿਰ ਅਸੀਂ ਇਹ ਲਾਈਵ ਥੋੜਾ ਜਿਹੜਾ ਵੇਖ ਲੈਣਾ, ਇਹ ਨਹੀਂ ਸੀ ਸਾਡੇ ਕੋਲ ਵੇਖਿਆ ਜਾਣਾ। ਠੀਕ ਹੈ ਜੀ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਬਹੁਤ ਬਹੁਤ। ਇਨਸ਼ਾਅੱਲਾ ਤੁਹਾਡੇ ਨਾਲ ਕੱਲ ਫਿਰ ਰਿਕਾਰਡਿੰਗ ਟੀ ਟਾਈਮ 'ਚ ਮੁਲਾਕਾਤ ਹੋਏਗੀ, ਤੇ ਰੱਬ ਰਾਖਾ। ਤੇ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਪਿਆਰ ਔਰ ਏਡੀ ਸਪੀਡ 'ਚ ਕਮੈਂਟਸ, ਤੋਬਾ 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 ਕਰਾ ਦਿੱਤੀ ਤੂੰ ਜ਼ਾਲਮਾ। ਅਲੀ ਰਜ਼ਾ ਲਵ ਯੂ ਉਸਤਾਦ ਜੀ, ਥੈਂਕ ਯੂ ਭਾਈਜਾਨ। ਮੈਂ ਹੁਣ ਨਾਮ ਪੜ੍ਹ ਰਿਹਾ, ਨਾਮ ਵੀ ਨਹੀਂ ਪੜ੍ਹੇ ਜਾ ਰਹੇ, ਇੱਕ ਉਤਲਾ ਪੜ੍ਹਿਆ ਜਾ ਰਿਹਾ, ਇੱਕ ਥੱਲੜਾ ਅਗਲਾ ਪੜ੍ਹਿਆ ਜਾ ਰਿਹਾ, ਤੇ ਉਹ ਇਦਾਂ ਹੋਈ ਜਾ ਰਿਹਾ। ਠੀਕ ਹੈ ਜੀ। ਤੇ ਆਪਣਾ ਖਿਆਲ ਰੱਖੋ ਸਾਰੇ, ਔਰ ਦੁਆਵਾਂ 'ਚ ਯਾਦ ਰੱਖੋ। ਔਰ ਆ ਵਿੱਚ ਕਈ ਡਿਊਟੀ ਵੀ ਵਿਚਾਰੇ ਸਰ ਅੰਜਾਮ ਦੇ ਰਹੇ ਨੇ ਬੜੇ ਅੱਛੇ ਤਰੀਕੇ ਦੇ ਨਾਲ। ਤੇ ਦੂਸਰੀ ਗੱਲ ਹੈ ਉਸਤਾਦ ਜੀ, 8-9 ਈਮੇਲਾਂ ਬਣੀਆਂ ਨੇ ਨਵੀਆਂ, ਬਸ ਉਹ ਵਰਕਿੰਗ ਵਾਸਤੇ ਮਿਸ਼ਨ ਵਾਲੇ 10 ਕੀ ਈਮੇਲਾਂ ਬਣੀਆਂ ਨੇ ਪੂਰੇ ਮਿਸ਼ਨ ਦੇ ਨਾਲ। ਠੀਕ ਹੈ ਨਾ। ਹਾਂ ਉਹ ਵੀ ਵਿੱਚ ਹੀ ਨੇ। उस्ताद जी, मुद्दई लाख बुरा चाहे तो क्या होता है, वही होता है जो मंजूर खुदा होता है। ਸੁਣ ਮੁੱਦਈ, ਸੁਣ ਮੁੱਦਈ। ਕਹਿੰਦਾ ਦੋਸਤ ਬੁਰਾ ਹੈ ਤੋ ਗਮ ਨਾ ਕਰ, ਮੇਰੀ ਕਸ਼ਤੀ ਵਹਾਂ ਡੂਬੀ ਜਹਾਂ ਪਾਣੀ ਕਮ ਥਾ। ओए होए होए तेरे इश्क नचाया करके थैया थैया। ਨਹੀਂ ਮੈਂ ਕ੍ਰਿਕਟੀ ਹੋ ਗਈ ਸਾਂ, ਮੈਨੂੰ 6 ਗੇਂਦਾਂ ਤੇ ਹੀ ਮਾਰ ਗਏ। वाह वाह वाह। ਮੈਂ ਇੱਕੋ ਹੀ मेरा वाइट वेख के डर गई है। ਆਏ ਹਾਏ ਹਾਏ ਵੇ ਮੈਂ नहीं हट नहीं, मेरा नो बॉल वेख के डर गई है। ਹਾਏ 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 मैं छिक्के चौके मारांगा। ਹਾਏ 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 मेरा नीस तो नबूद तू अंपायर वर्गी। ਹਾਏ 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 मेरा दिल नहीं लगता ओपनर आवे, ਹਾਏ तू छेती पवेलियन आ जावे। ਹਾਏ ਹਾਏ ਭਾਜੀ ਐਦਾਂ ਦਾ ਕੰਮ ਲਾਈਵ 'ਚ ਨਾ ਕਰੋ, ਕੁਝ ਵੀ ਮੂੰਹ ਨਿਕਲ ਜਾਂਦਾ ਲੰਮਾ ਰਹਿਣ ਦਿਓ ਤੁਸੀਂ। ਚਲੋ ਜੀ। ਬਾਕੀ ਬਹੁਤ ਸ਼ੁਕਰੀਆ ਜੀ, ਮੈਨੂੰ ਬਹੁਤ ਸਾਰੇ ਬੰਦੇ ਗਾਲਾਂ ਕੱਢੀਆਂ ਵਿੱਚ, ਉਹ ਬਹੁਤ ਕੱਢ ਰਹੇ ਨੇ, ਮਾਜ਼ਰਤ ਬਹੁਤ ਕੱਢ ਰਹੇ ਨੇ, ਫਿੱਕਾ 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 ਬਹੁਤ ਕਹਿ ਰਹੇ ਨੇ, ਚਲੋ ਭਾਜੀ ਸਾਰਾ ਕੁਝ ਬਹੁਤ ਕਹਿ ਰਹੇ ਨੇ। ਖੈਰ ਟੈਨਸ਼ਨ ਨਹੀਂ ਲਈਦੀ ਸਾਰੇ ਜਿਹੜੇ ਇੰਨਾ ਪਿਆਰ ਕਰ ਰਹੇ ਉਸਤਾਦ ਜੀ ਉਹਨਾਂ ਨੂੰ ਦੇਖੋ ਤੁਸੀਂ। ਮੈਂ ਸਾਰੇ ਉਹਨਾਂ ਦੀ ਉਸਤਾਦ ਜੀ ਉਹ ਇਹ 99% ਲੋਕ ਪਿਆਰ ਕਰ ਰਹੇ, 1% ਵਿੱਚ ਜਿਹੜੇ ਨੇ ਨਾ ਉਹ ਵੀ ਪਿਆਰ ਕਰ ਰਹੇ ਨੇ ਕਿਸੇ ਨਾਲ ਕਿਸੇ ਨਾਲ ਪਿਆਰ ਕਰਕੇ ਉਧਰ ਪਿਆਰ ਦਾ ਇਜ਼ਹਾਰ ਕਰ ਰਹੇ ਨੇ। ਜੀ ਦੇਖੋ, ਲੇਕਿਨ ਜਦੋਂ ਲੋਕੀ ਫਰੀਦ ਨੂੰ ਫਿੱਕਾ ਕਰਦੇ ਹੋ, ਇਹਦਾ ਫਾਇਦਾ ਹੀ ਆ, ਇਹ ਫਿਰ ਅਗਲੇ ਸ਼ੋਅ 'ਚ ਹੋਰ ਹੋ ਜਾਂਦਾ। ਹਾਂ ਹਾਂ ਸਹੀ ਗੱਲ ਆ। ਵੱਡੀ ਦੁਨੀਆ ਤੋਂ ਸਾਰੇ ਉਹਨਾਂ ਦੀ ਮੁਹੱਬਤ ਆ, ਲੇਕਿਨ ਇਦਾਂ ਦਿਲਜ਼ਾਰੀ ਵੀ ਤੇ ਹੋ ਸਕਦੀ ਹੈ ਨਾ। ਓਏ ਉਹਨਾਂ ਨੂੰ ਦਿਲਜ਼ਾਰੀ ਦਾ ਕਿਹੜਾ ਚੱਕਰ ਆ? ਦਿਲਜ਼ਾਰੀ ਤੇ ਕਿਹੜੇ ਮੋੜ ਤੇ ਨਹੀਂ ਹੁੰਦੀ, ਦਿਲਜ਼ਾਰੀ ਤੇ ਹਰ ਜਗ੍ਹਾ ਤੇ ਹੁੰਦੀ ਆ। ਦਿਲਜ਼ਾਰੀ ਤੇ ਮੈਂ ਉਦੋਂ ਸੈੱਲ ਮੰਗਾਏ ਨੇ ਇੱਥੋਂ ਬਾਹਰੋਂ,
ਠੀਕ ਆ ਜੀ 12 ਮੈਂ ਸੈੱਲ ਮੰਗਾਏ ਨੇ 12 ਦੇ 12 ਪੀਤੇ ਸੀ ਪਹਿਲੇ ਹੀ ਜਿਹੜੇ ਸੈੱਲ ਚੱਲਣ ਦੇ ਸੀ ਨਾ ਪਹਿਲੇ ਜਿਹੜੇ ਲੋ ਹੋ ਗਏ ਸੀ ਉਹ ਮੈਂ ਪਾਉਣਾ ਸੀ ਤੇ ਉਹ ਤਾਲਾ ਚੱਲ ਪੈਂਦਾ ਸੀ ਮੈਂ ਨਵੇਂ ਪਾਉਣਾ ਸੀ ਤੇ ਚੱਲਦਾ ਹੀ ਨਹੀਂ ਸੀ ਫਿਰ ਉਹਨੂੰ ਮੈਂ ਜਾ ਕੇ ਕਿਹਾ ਮੈਂ ਕਿਹਾ ਬੇਟਾ ਮੈਨੂੰ ਕੋਈ ਘੱਟ ਚਾਰਜਿੰਗ ਵਾਲੇ ਸੈੱਲ ਦੇ ਇਹਨਾਂ ਨੇ ਮੇਰੀ ਮਸ਼ੀਨ ਸਾੜ ਦੇਣੀ ਉਹਨੇ ਮੈਨੂੰ ਕਿਹਾ ਭਾਜੀ ਇਹ ਅੱਗੇ ਵੀ ਮੈਨੂੰ ਬੜੀ ਰਿਲਾਮਾ ਆਇਆ ਇਹ ਓਵਰ ਚਾਰਜ ਕਰਕੇ ਉਹਨਾਂ ਨੇ ਭੇਜਦੇ ਨੇ ਮੈਂ ਵਾਪਸ ਕਰਕੇ ਫਿਰ ਲਹਿਦਾ ਇੱਕ ਜਗ੍ਹਾ ਤੋਂ 2 ਨੰਬਰ ਲੈ ਕੇ ਆਇਆ ਫਿਰ ਉਹ ਚੱਲੇ ਬਹੁਤ ਅੱਛੇ ਬਹੁਤ ਇਹ ਕਿੱਥੇ ਦਿਲਜ਼ਾਰੀ ਨਹੀਂ ਤੂੰ ਦੇਖੇਗਾ ਦਿਲਜ਼ਾਰੀ ਤੇ ਛੱਡ ਦੇ ਤੂੰ ਗੱਲ ਇੱਟ ਖੁਸ਼ੀਆਂ ਮਾਣੋ ਤੇਰੀ ਲਵ ਯੂ ਮੇਰੀ ਜਾਨ ਦੇ ਟੋਟਿਓ ਵੀ ਤੋਬਾ ਕਰਾਤੀ ਤੂੰ ਜ਼ਾਲਮਾ ਪਤਾ ਨਹੀਂ ਕਿਹੜੇ ਕਮੈਂਟ ਹੋਏ ਮੈਂ ਉਮਰ ਨੇ ਪੰਜਾਬੀ ਹਨੀ ਰਜਵੀਰ ਹਾਰਡਵੇਅਰ ਹਰਵਿੰਦਰ ਓਏ ਹੋਏ ਇਹ ਔਖਾ ਕੰਮ ਆ ਜੀ ਔਖਾ ਕੰਮ ਆ ਬਹੁਤ ਔਖਾ ਆਪਣਾ ਖਿਆਲ ਰੱਖੋ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ ਥੈਂਕ ਯੂ ਲਵ ਯੂ ਰੱਬ ਰਾਖਾ ਲਵ ਯੂ